ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚ ਸੱਚ ਵਿੱਚ ਹੈ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 5 ਜਨਵਰੀ 2026 23 ਪੌਣ ਨਾਨਕ ਸ਼ਾਹੀ ਸਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਰਕਿੰਗ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਵਿਊਅਰਸ ਪਹਿਲੇ ਪ੍ਰੋਗਰਾਮ ਜਿਸ ਤਰ੍ਹਾਂ ਕਿ ਆਪਾਂ ਸ਼ੁਰੂਆਤ ਵਿੱਚ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬਾਲਟੀਮੋਰ ਮੈਰੀਲੈਂਡ ਤੋਂ ਸਰਦਾਰ ਸੁਖਦੇਵ ਸਿੰਘ ਚੱਠਾ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੁਖਦੇਵ ਸਿੰਘ ਚੱਠਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਅੱਜ 5 ਜਨਵਰੀ 23 ਪੌ ਦਾ ਦਿਨ ਹੈ ਸੋ ਨਾਨਕਸ਼ਾਹੀ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿਹੜਾ ਅੱਜ ਪ੍ਰਕਾਸ਼ ਪੁਰਬ ਹੈ। ਸੋ ਅਸੀਂ ਸਾਰੀਆਂ ਸਿੱਖ ਸੰਗਤਾਂ ਤੇ ਟੀਵੀ 84 ਦੇ ਸਾਰੇ ਵਿਊਅਰ ਨੂੰ ਬਹੁਤ ਜਿਹੜੀਆਂ ਮੁਬਾਰਕਾਂ ਨੇ ਉਹ ਪੇਸ਼ ਕਰਦੇ ਹਾਂ ਔਰ ਆਰਐਸਐਸ ਨੇ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਿਵੇਂ ਭਗਵਾਕਰਨ ਕੀਤਾ ਹੈ ਸੋ ਇਸ ਬਾਰੇ ਜਿਹੜੇ ਅਕਸਰ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ ਪਰ ਇਹ ਇੱਕ ਜਿਹੜਾ ਅਫਸੋਸ ਦੀ ਗੱਲ ਹੈ ਕਿ ਸਿੱਖ ਕੌਮ ਦੀ ਜਿਹੜੀ ਆਜ਼ਾਦ ਹਸਤੀ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਜੋ ਇੱਕ ਮੀਲ ਪੱਥਰ ਸੀ ਉਸ ਨੂੰ ਲਾਉਣ ਵਿੱਚ ਹਿੰਦੂ ਤਵੀ ਤਾਕਤਾਂ ਪੂਰੀ ਤਰ੍ਹਾਂ ਕਾਮਯਾਬ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬਾਲਟੀਮੋਰ ਮੈਰੀਲੈਂਡ ਤੋਂ ਵੀਰ ਸੁਖਦੇਵ ਸਿੰਘ ਚੱਠਾ ਜਿਹੜੇ ਕਿ ਭਾਈ ਬਲਵਿੰਦਰ ਸਿੰਘ ਚੱਠਾ ਦੇ ਛੋਟੇ ਭਰਾਤਾ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਪਿਛਲੇ ਦਿਨੀ ਜਿਹੜਾ ਫੰਡ ਰੇਜ਼ਿੰਗ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਫੇਅਰਫੈਕਸ ਵਰਜੀਨੀਆ 'ਚ ਹੋਇਆ ਉਸ ਨਾਲ ਸੰਬੰਧਿਤ ਹੀ ਸਾਰੀ ਟੀਮ ਨੇ ਮਿਹਨਤ ਕਰਕੇ ਬਾਲਟੀਮੋਰ ਔਰ ਵਰਜੀਨੀਆ DC ਸਾਰੇ ਵੀਰ ਜਿਹੜੇ ਟੀਵੀ 84 ਨੂੰ ਪਿਆਰ ਕਰਦੇ ਨੇ ਟੀਵੀ 84 ਨਾਲ ਜੁੜੇ ਹੋਏ ਨੇ ਉਹਨਾਂ ਤੱਕ ਪਹੁੰਚ ਕੀਤੀ ਔਰ ਚੱਠਾ ਪਰਿਵਾਰ ਤਾਂ ਮੁੱਢਲੇ ਦਿਨਾਂ ਤੋਂ ਹੀ ਜਦੋਂ ਅਸੀਂ ਪਹਿਲੀ ਵਾਰ ਵਾਸ਼ਿੰਗਟਨ DC ਗਏ ਭਾਈ ਨਰਿੰਦਰ ਸਿੰਘ ਭਾਈ ਬਲਵਿੰਦਰ ਸਿੰਘ ਚੱਠਾ ਇਹ ਸਾਡੇ ਉਹ ਕੀ ਮੈਂਬਰ ਨੇ ਜਿਨ੍ਹਾਂ ਦੇ ਨਾਲ ਮੈਂ ਜਦੋਂ ਇਹ ਕਹਿੰਦਾ ਕਿ ਵੀ ਸੱਜਣਾ ਦੇ ਨਾਲ ਸ਼ਹਿਰ ਵਸਦੇ ਨੇ ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਪੰਥਕ ਪਲੇਟਫਾਰਮ ਜਾਂ DC ਦੇ ਵਿੱਚ ਹੁਣ ਤਾਂ ਅਪ੍ਰੈਲ ਦੇ ਵਿੱਚ ਕੈਪੀਟਲ ਹਿੱਲ ਦੇ ਉੱਤੇ ਫਰੀडम ਮਾਰਚ ਵੀ ਇੱਕ ਰੈਗੂਲਰ ਫੀਚਰ ਬਣ ਗਿਆ ਪਰ ਜਿੰਨੇ ਵੀ ਪ੍ਰੋਟੈਸਟ ਰੈਲੀਜ਼ ਜਾਂ ਸ਼ਹੀਦੀ ਸਮਾਗਮ ਜਾਂ ਖਾਲਿਸਤਾਨ ਨਾਲ ਸੰਬੰਧਿਤ ਐਕਟੀਵਿਟੀ ਹੁੰਦੀ ਹੈ ਉਸ ਦੇ ਵਿੱਚ ਇਹੀ ਸਾਡੇ ਵੀਰ ਜਿਹੜੇ ਨੇ ਇਹ ਹੱਬ ਨੇ ਔਰ ਜ਼ਾਹਰ ਹੈ ਚੱਠਾ ਫੈਮਿਲੀ ਉਹਨਾਂ ਦੀ ਐਕਸਟੈਂਡਡ ਫੈਮਿਲੀ ਹੈ ਔਰ ਭਾਈ ਬਲਵਿੰਦਰ ਸਿੰਘ ਚੱਠਾ ਦਾ ਸਾਰਾ ਹੀ ਪਰਿਵਾਰ ਪੂਰਾ ਸਤਿਕਾਰ ਪਿਆਰ ਕਰਦੇ। ਸੁਖਦੇਵ ਸਿੰਘ ਚੱਠਾ ਆਪਣੇ ਆਪ 'ਚ ਵੀ ਕਿਉਂਕਿ ਸਭ ਤੋਂ ਬਾਅਦ ਚਾਹੇ ਪੰਜਾਬ ਤੋਂ ਇੱਧਰ ਸਿਆਸਤ ਦਾ ਮਸ ਵੀ ਰੱਖਦੇ ਨੇ ਗਵਰਨਮੈਂਟ ਜੌਬ 'ਚ ਵੀ ਉੱਥੇ ਸਨ ਸੋ ਹਰ ਸਿਚੁਏਸ਼ਨ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਔਰ ਰੈਗੂਲਰ ਵਿਊਅਰ ਵੀ ਨੇ ਟੀਵੀ 84 ਦੇ ਸੋ ਅਸੀਂ
ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅੱਛਾ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਅੱਜ 5 ਜਨਵਰੀ ਹੈ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਜਦੋਂ ਮੂਲ ਨਾਨਕਸ਼ਾਹੀ ਕੈਲੰਡਰ 2003 ਜਿਹੜਾ ਹੈ ਉਹ ਲਾਗੂ ਹੋਇਆ, ਜਿਹੜਾ ਕਿ ਲਗਭਗ 10 ਸਾਲ ਲਾਗੂ ਰਿਹਾ, ਤੇ 5 ਜਨਵਰੀ ਦਾ ਦਿਨ ਜਿਹੜਾ ਕਿ ਫਿਕਸ ਕਰ ਦਿੱਤਾ ਗਿਆ ਸੀ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਤੌਰ ਦੇ ਉੱਤੇ, ਇਸ ਨੂੰ ਬਿਲਕੁਲ ਇਸੇ ਦਿਨ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਮਨਾਇਆ ਜਾਣ ਲੱਗਾ ਸੀ। ਔਰ ਇੱਕ ਫਿਕਸੇਸ਼ਨ ਜਿਵੇਂ ਹੁੰਦੀ ਹੈ ਵੀ ਤੁਸੀਂ ਸਾਲ ਦੀ ਬਿਗਨਿੰਗ 'ਚ ਮਾਰਕ ਕਰ ਲੈਂਦੇ ਹੋ ਵੀ ਆਹ ਸਾਡੇ ਦਿਨ ਇਹਨਾਂ ਤਰੀਕਾਂ ਨੂੰ ਆਉਣੇ ਨੇ, ਔਰ ਤੁਸੀਂ ਪਹਿਲਾਂ ਤੋਂ ਉਹਦੀ ਤਿਆਰੀ ਕੀਤੀ ਹੁੰਦੀ ਹੈ। ਬਿਲਕੁਲ ਜਿਵੇਂ ਜੇ 14 ਅਪ੍ਰੈਲ ਪਹਿਲੀ ਵਿਸਾਖ ਖਾਲਸਾ ਸਾਜਨਾ ਦਿਵਸ ਵਜੋਂ ਮਾਨਤਾ ਪ੍ਰਾਪਤ ਸੀ ਮੂਲ ਨਾਨਕਸ਼ਾਹੀ ਕੈਲੰਡਰ 'ਚ, ਤਾਂ ਫਿਰ ਇਹ ਯਤਨ ਵੀ ਹੋਇਆ ਕਿ ਇਸ ਦਿਨ ਜਿਵੇਂ ਹੁਣ ਹਿੰਦੂ ਤਵੀਆਂ ਨੇ ਬਹੁਤ ਸਾਰੀਆਂ ਥਾਵਾਂ 'ਤੇ ਜਿੱਥੇ ਇਹਨਾਂ ਦਾ ਜ਼ੋਰ ਪੈਂਦਾ ਹੈ, ਕਿਤੇ ਦੀਵਾਲੀ ਨਾਲ ਰਿਲੇਟਡ ਛੁੱਟੀ, ਕਿਤੇ ਹੋਰ ਦਿਨਾਂ ਦੇ ਨਾਲ ਰਿਲੇਟਡ ਕਰਵਾਈ ਹੈ। ਸੋ ਇਹ ਇੱਕ ਸੌਖਾ ਵੀ ਪਾਰਟ ਹੋਣਾ ਸੀ, ਲੇਕਿਨ ਇਹ ਇੱਕ ਆਪਣੇ ਆਪ ਦੇ ਵਿੱਚ ਵੱਡੀ ਤਰਾਸਦੀ ਦੀ ਕਹਾਣੀ ਹੈ ਕਿ ਕਿਵੇਂ ਇੱਕ ਸਥਾਪਿਤ ਕੈਲੰਡਰ ਜਿਸ ਦੀ ਜਦੋਂ ਇੰਪਲੀਮੈਂਟੇਸ਼ਨ ਹੋਈ, ਔਰ ਇਹ ਕੋਈ ਆਲ ਆਫ ਏ ਸਡਨ ਕੋਈ ਸੁੱਤੇ ਉੱਠ ਕੇ ਪਾਲ ਸਿੰਘ ਪੁਰੇਵਾਲ ਨੇ ਆਪਣੇ ਸਰਾਣੇ ਥੱਲਿਓਂ ਕੋਈ ਡਾਕੂਮੈਂਟ ਕੱਢ ਕੇ ਦਿੱਤਾ ਤੇ ਉਹ ਲੱਗ ਇਵੇਂ ਨਹੀਂ ਸੀ। ਇਸ ਦੇ ਉੱਤੇ ਲੰਬਾ ਵਕਤ ਡਿਬੇਟ ਹੋਈ, ਬਹੁਤ ਸਾਰੀਆਂ ਕਮੇਟੀਆਂ ਰਾਹੀਂ, ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਚੰਡੀਗੜ੍ਹ, ਫਿਰ ਵਿਦਵਾਨਾਂ ਦੀਆਂ, ਸਕਾਲਰਸ ਦੀਆਂ ਕਮੇਟੀਆਂ, ਅਕਾਲ ਤਖਤ ਦੀ ਛਤਰ ਛਾਇਆ ਥੱਲੇ, ਔਰ ਉਹ ਸਾਰੇ ਤੋਂ ਪੂਰੀ ਤਰ੍ਹਾਂ ਜਿਹੜਾ ਉਹ ਸਾਰੇ 'ਚ ਜੋ ਵੀ ਡਿਸਕਸ਼ਨ ਡਿਬੇਟ ਸੀ ਉਸ 'ਚੋਂ ਜ਼ਾਹਰ ਹੈ ਵੀ ਇਕੱਲਾ ਇਹੀ ਨਹੀਂ ਹੁੰਦਾ ਕਿ ਜੀ ਕੈਲੰਡਰ ਇੱਕ ਡੇਟਾ ਜਾਂ ਤਰੀਕਾਂ ਨੂੰ ਮਿਥਣਾ ਹੀ ਹੁੰਦਾ। ਜਿਵੇਂ ਅਸੀਂ ਰਿਪੀਟਡਲੀ ਦੱਸਿਆ ਕਿ ਵੀ ਉਸ ਤੋਂ ਪਹਿਲਾਂ ਸੂਰਜ ਦਾ ਚੜ੍ਹਾਅ ਤੇ ਉਤਰਾ, ਹੁਣ ਜਿਹੜਾ ਕੈਲੰਡਰ ਮੰਨਿਆ ਜਾਂਦਾ ਹੈ ਜਾਂ ਜਿਹਨੂੰ ਹਿੰਦੂ ਕੈਲੰਡਰ ਬਿਕਰਮੀ ਕੈਲੰਡਰ ਕਹਿੰਦੇ ਨੇ, ਔਰ ਜਿਹਨੂੰ ਅੱਜ ਜਿਸ ਦਾ ਸਿਰਫ ਨਾਂ ਨਾਨਕਸ਼ਾਹੀ ਰਹਿਣ ਦਿੱਤਾ ਗਿਆ ਸੋਧਾਂ ਦੇ ਨਾਂ ਥੱਲੇ, ਉਹ ਬਿਲਕੁਲ ਹਿੰਦੂ ਕੈਲਕੂਲੇਸ਼ਨ ਹੈ। ਉਹ ਜਿਹੜਾ ਸਨ ਦਾ, ਸੂਰਜ ਦਾ ਰਾਈਜ਼ ਟਾਈਮ ਹੈ ਜਾਂ ਸੈਟ ਟਾਈਮ ਹੈ, ਉਹ ਉਜੈਨ ਦੇ ਮੰਦਿਰ ਨਾਲ ਜੁੜਿਆ ਹੋਇਆ, ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਉਹਦੇ 'ਤੇ ਪੈਂਦੀਆਂ ਨੇ ਔਰ ਸਨ ਸੈਟ ਹੁੰਦਾ ਹੈ। ਇਵੇਂ ਹੀ ਜਦੋਂ ਨਾਨਕਸ਼ਾਹੀ ਕੈਲੰਡਰ ਨੂੰ ਪ੍ਰੋਪਰਲੀ ਕੈਲਕੂਲੇਟ ਕੀਤਾ ਗਿਆ ਡੇਟਾ ਦਾ, ਤਾਂ ਉਸ ਦੇ ਲਈ ਲੌਂਜੀਚਿਊਡ ਤੇ ਲੈਟੀਚਿਊਡ, ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਹਰਿਮੰਦਰ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਪੈਂਦੀਆਂ ਨੇ, ਉਹ ਸੂਰਜ ਚੜ੍ਹਾਅ ਦਾ ਵਕਤ। ਸੋ ਪੁਰੇਵਾਲ ਸਾਹਿਬ ਨੇ ਲਗਭਗ ਅੱਧੀ ਸਦੀ ਇਸ ਦੇ ਉੱਤੇ ਕੰਮ ਕੀਤਾ ਹੋਇਆ ਸੀ। ਉਹਨਾਂ ਦੀ ਬੈਕਗਰਾਊਂਡ ਮੈਥਮੈਟਿਕਸ ਨਾਲ ਸੰਬੰਧਿਤ ਸੀ ਔਰ ਬੜੇ ਹੰਬਲ ਇਨਸਾਨ ਹੁਣ ਇਸ ਦੁਨੀਆ 'ਚ ਨਹੀਂ ਨੇ। ਔਰ ਮੈਨੂੰ ਅਫਸੋਸ ਹੁੰਦਾ ਹੁਣ ਵੀ ਜਦੋਂ ਸੋਸ਼ਲ ਮੀਡੀਆ 'ਤੇ ਬਿਲਕੁਲ ਅਨਪੜ੍ਹ ਕਿਸਮ ਦੇ ਲੋਕ ਜਾਂ ਬਿਲਕੁਲ ਜਿਹੜੇ ਬ੍ਰੇਨ ਵਾਸ਼ਡ ਹਿੰਦੂ ਤਵੀ ਪੇ ਰੋਲ 'ਤੇ ਨੇ, ਉਹ ਉਹਨਾਂ ਦੀ ਸ਼ਖਸੀਅਤ ਨੂੰ ਛੁਟਿਆਉਣ ਦਾ ਯਤਨ ਕਰਦੇ ਨੇ, ਉਹਨਾਂ ਦੇ ਲਈ ਜਿਹੜੀ ਹੈ ਮੰਦ ਸ਼ਬਦਾਵਲੀ ਇਸਤੇਮਾਲ ਕਰਦੇ ਨੇ। ਪਰ ਗੱਲ ਉਹਨਾਂ ਦਾ ਕੀ ਕਹਿਣਾ, ਕਿਉਂਕਿ ਜਦੋਂ ਅੱਪਰ ਲੈਵਲ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਹਨੂੰ ਡੀਰੇਲ ਕੀਤਾ ਗਿਆ ਉਸ ਦੀ ਗੱਲ ਵੀ ਅਸੀਂ ਕਰਾਂਗੇ, ਕਿਉਂਕਿ ਮੈਂ ਓਰੀਜਨਲ ਸਟੋਰੀ ਜਦੋਂ ਕਿ ਉਸ ਵੇਲੇ 2003 ਦੇ ਵਿੱਚ ਜਿਹੜਾ ਉਸ ਵੇਲੇ ਦਾ RSS ਮੁਖੀ ਮਿਸਟਰ KS ਸੁਦਰਸ਼ਨ ਜਿਹੜਾ ਅੰਮ੍ਰਿਤਸਰ ਆਇਆ, ਉਸਨੇ ਪ੍ਰੈਸ ਕਾਨਫਰੰਸ ਕੀਤੀ ਔਰ ਬਾਅਦ ਦੇ ਵਿੱਚ ਉਹਦਾ ਜਿਹੜਾ ਇੱਕ ਓਰੀਜਨਲ ਇੰਟਰਵਿਊ 1-to-1 ਟ੍ਰਿਬਿਊਨ ਦੇ ਨਾਲ ਵੀ ਹੋਇਆ, ਉਸ ਦੀ ਕਾਪੀ ਕੱਢੀ ਆ, ਉਹਨੂੰ ਮੈਂ ਡਿਸਕਸ ਕਰਾਂਗਾ। ਪਰ ਇਸ ਸਭ ਵੱਲ ਜਾਣ ਤੋਂ ਪਹਿਲਾਂ ਅਸੀਂ ਇਹ ਦੱਸਦੇ ਹੀ ਹੈ ਕਿ ਇਸ ਮੌਕੇ ਦੇ ਉੱਤੇ ਬੇਸ਼ੱਕ ਜਿਹੜਾ ਬੀਤਾ ਵਰ੍ਹਾ ਸੀ ਉਹਦੇ 'ਚ ਤਾਂ ਜਿੱਦਣ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਸੀ 27 ਦਸੰਬਰ ਨੂੰ, ਉਦੋਂ ਹੀ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਵੀ ਸੀ ਹਿੰਦੂ ਕੈਲੰਡਰ ਮੁਤਾਬਕ। ਔਰ ਉਸ ਤੋਂ ਪਹਿਲਾਂ ਵੀ ਹੁਣ ਜਿਹੜਾ 2026 ਦਾ ਸਾਲ ਹੈ, ਇਸ ਦੇ ਵਿੱਚ ਕੋਈ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨਹੀਂ ਹੋਏਗਾ। ਔਰ ਇੰਨੀ ਬੇਸ਼ਰਮੀ ਨਾਲ ਉਹਨੂੰ ਇਹ ਜਸਟੀਫਾਈ ਕਰਦੇ ਨੇ, ਕਹਿੰਦੇ ਜੀ ਉਹ ਤਾਂ ਬਿਕਰਮੀ ਕੈਲੰਡਰ ਮੁਤਾਬਕ ਤਾਂ ਇੱਕੋ ਵਾਰੀ ਆਉਂਦਾ ਨਾ ਸਾਲ। ਇਹਨਾਂ ਨੂੰ ਕੋਈ ਪੁੱਛੇ ਕਿ ਵੀ ਤੁਸੀਂ ਆਪਣੀਆਂ ਜਨਮ ਤਰੀਕਾਂ ਪਾਸਪੋਰਟਾਂ ਦੇ ਉੱਤੇ ਆਪਣੇ ਜਨਮ ਦਿਨ ਲਿਖੇ ਹੋਏ ਨੇ ਬਿਕਰਮੀ ਹਿੰਦੂ ਕੈਲੰਡਰ ਮੁਤਾਬਕ, ਆਪਣੇ ਬੱਚੇ ਜਦੋਂ ਜੰਮਦੇ ਨੇ ਉਹਨਾਂ ਦੀ ਤੁਸੀਂ ਖਬਰ ਦੇਣ ਜਾਂਦੇ ਹੋ ਹਿੰਦੂ ਕੈਲੰਡਰ ਮੁਤਾਬਕ ਦੇਣ ਜਾਂਦੇ ਹੋ, ਜਾਂ ਅੰਗਰੇਜ਼ੀ ਕੈਲੰਡਰ ਦੀਆਂ ਹੀ ਤੁਹਾਡਾ ਸਾਰਾ ਰਿਕਾਰਡ, ਤੁਹਾਡੀਆਂ ਨੌਕਰੀ ਜੁਆਇਨ, ਰਿਟਾਇਰਮੈਂਟ, ਪਾਸਪੋਰਟ, ਜਦੋਂ ਸਾਰਾ ਪਾਰਟ ਹੀ ਜਿਹੜਾ ਉਹ ਇਸ ਨਾਲ ਹੁੰਦਾ। ਤੇ ਇੱਥੇ ਤਾਂ ਬੜੀ ਮਿਹਨਤ ਦੇ ਨਾਲ ਉਹਨਾਂ ਸਾਰੀਆਂ 5 ਸਦੀਆਂ ਦੇ
ਸਿੱਖ ਇਤਿਹਾਸ ਨੂੰ ਜਿਹੜੀਆਂ ਤਰੀਕਾਂ ਹਿਜਰੀ ਕੈਲੰਡਰ 'ਚ ਪਈਆਂ ਸੀ ਜਾਂ ਹਿੰਦੂ ਕੈਲੰਡਰ 'ਚ ਪਈਆਂ ਸੀ, ਉਹਨਾਂ ਨੂੰ ਪਹਿਲਾਂ ਉਹਨਾਂ ਨੇ ਕਨਵਰਟ ਕੀਤਾ ਕਿ ਭਾਈ ਸਨ ਕੈਲੰਡਰ ਦੇ ਨਾਲ ਕਿਵੇਂ ਹੈ, ਉਸ ਦੇ ਸੋਰਸਿਸ ਦੀ ਡਿਸਕਸ਼ਨ ਹੋਈ। ਕੋਈ ਇਹ ਨਹੀਂ ਸੀ ਕਿ ਜੀ ਉੱਥੇ ਪੁਰੇਵਾਲ ਸਾਹਿਬ ਬੈਠੇ ਤੇ ਉਹਨਾਂ ਨੇ ਉਹ ਮਾਰਕ ਕਰਤਾ ਕਿ ਵੀ ਇਹ ਕੈਲੰਡਰ ਇਸ ਦਿੰਦਾ ਹੈ। ਲੇਕਿਨ ਇਸ ਦੀ ਅਹਿਮੀਅਤ ਨੂੰ ਸ਼ਾਇਦ ਸਿੱਖਾਂ ਦੇ ਵੱਡੇ ਤਬਕੇ ਨੂੰ ਅੱਜ ਵੀ ਸਮਝ ਨਾ ਹੋਏ। ਅੱਜ ਵੀ ਤੁਹਾਨੂੰ ਇਹ ਕਹਿੰਦੇ ਮਿਲ ਜੀ ਕਾਹਨੂੰ ਜੀ ਇਹਨਾਂ ਦੇ ਵਿੱਚ ਤੁਸੀਂ ਪੈਣਾ, ਇਸ ਵੇਰਵੇ 'ਚ ਦਿਨ ਹੀ ਹੈ ਨਾ ਜੀ, ਕਿਸੇ ਦਿਨ ਵੀ ਮਨਾ ਲਓ। ਹੁਣ ਜੇ ਤੁਸੀਂ ਇਹਦੀ ਅਹਿਮੀਅਤ ਨੂੰ ਦੇਖਣਾ ਹੈ ਕਿ ਵੀ ਨਾਨਕਸ਼ਾਹੀ ਕੈਲੰਡਰ ਦਾ ਹਿੰਦੂ ਕੈਲੰਡਰ ਨਾਲੋਂ ਤੋੜ ਵਿਛੋੜ ਕਰਕੇ ਇੰਡੀਪੈਂਡੈਂਟਲੀ ਆਪਣੀਆਂ ਤਰੀਕਾਂ ਮਨਾਉਣ ਨੂੰ ਹਿੰਦੂ ਤਵੀਆਂ ਨੇ ਕਿਵੇਂ ਦੇਖਿਆ, ਦੁਸ਼ਮਣ ਨੇ ਕਿਵੇਂ ਦੇਖਿਆ, ਉਹਨਾਂ ਨੂੰ ਤਾਂ ਲੱਗਿਆ ਕਿ ਵੀ ਇਹ ਤਾਂ ਖਾਲਿਸਤਾਨ ਦੀ ਪ੍ਰਾਪਤੀ ਦੇ ਰਾਹ ਦਾ ਇੱਕ ਵੱਡਾ ਮੀਲ ਪੱਥਰ ਬਣ ਗਿਆ। ਕਿਉਂਕਿ ਜਿਉਂ-ਜਿਉਂ ਜਿਹੜੀਆਂ ਚੀਜ਼ਾਂ ਜੋ ਸਾਂਝਾਂ ਦੇ ਨਾਂ ਥੱਲੇ ਇਹਨਾਂ ਨੇ ਸਾਨੂੰ ਆਪਣੇ ਦੇ ਵਿੱਚ ਜ਼ਮ ਕੀਤਾ ਹੋਇਆ, ਉਸ ਤੋਂ ਛੁਟਕਾਰੇ ਦੀ ਗੱਲ ਹੁੰਦੀ ਹੈ, ਦੁਸ਼ਮਣ ਬੜੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਹ ਸਾਰੇ ਦਾ ਅਸਰ ਕੀ ਹੈ। ਔਰ ਇਸ ਸਭ ਦੇ ਬਾਵਜੂਦ ਵੀ ਹੁਣ ਇਹ ਜਿਹੜੇ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਕੁਲਦੀਪ ਸਿੰਘ ਗੜਗੱਜ ਥਾਪੇ ਹੋਏ ਨੇ, ਹੁਣ ਇਹਨਾਂ ਦੀਆਂ ਸਟੇਟਮੈਂਟਾਂ ਹੀ ਉਸ ਪੀਰੀਅਡ ਦੀਆਂ ਪੜ੍ਹ ਲਓ ਕਿ ਉਹ ਬਿਲਕੁਲ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ 'ਚ ਸੀ। ਪਰ ਜਦੋਂ ਹੁਣ ਤੁਹਾਡੇ ਹੱਥ 'ਚ ਤਾਕਤ ਆਉਂਦੀ, ਔਰ ਐਤਕੀ ਇੱਕ ਮੌਕਾ ਸੀ ਜਦੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਔਰ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹਿੰਦੂ ਕੈਲੰਡਰ ਮੁਤਾਬਕ ਇੱਕ ਦਿਨ ਆਇਆ, ਉਹ ਇਹ ਕਹਿ ਸਕਦੇ ਸੀ ਕਿ ਭਾਈ ਇਸ ਨੂੰ ਤੁਸੀਂ 5 ਜਨਵਰੀ ਨੂੰ ਮਨਾਓ। ਪਰ ਉਹਨਾਂ ਨੇ ਕਿਹਾ ਜੀ ਕੋਈ ਨਹੀਂ, ਜੇ ਇੱਦਨ ਵੀ ਮਨਾਇਆ ਜਾਂਦਾ, ਕੋਈ ਵੀ ਡੇਟ ਮਨਾਈ ਜਾ ਸਕਦੀ ਹੈ ਜਾਂ ਦੂਜਾ। ਸੋ ਮਤਲਬ ਇਹ ਹੈ ਵੀ ਇਨ ਦਾ ਐਂਡ ਆਫ ਦਾ ਡੇ ਭਾਵੇਂ ਅਸੀਂ ਫਿਕਰਮੰਦ ਹੈ ਜਿਸ ਅੰਦਾਜ਼ ਦੇ ਵਿੱਚ ਅਕਾਲ ਤਖਤ ਦਾ ਰੈਪੂਟੇਸ਼ਨ, ਸ਼੍ਰੋਮਣੀ ਕਮੇਟੀ ਦਾ ਰੈਪੂਟੇਸ਼ਨ, ਉਸ ਦੇ ਉੱਤੇ ਸਵਾਲ ਹੀ ਨਹੀਂ ਚੁੱਕੇ ਜਾ ਰਹੇ। ਪੁਲਿਸ ਕਾਰਵਾਈ ਸ਼੍ਰੋਮਣੀ ਕਮੇਟੀ ਦੇ ਉੱਤੇ ਔਰ ਅਕਾਲ ਤਖਤ ਦੀ ਸਰਵਉੱਚਤਾ ਨੂੰ ਲੈ ਕੇ ਜਿਸ ਕਿਸਮ ਦੀ ਗੈਰ ਜ਼ਿੰਮੇਦਾਰਾਨਾ ਬਿਆਨਬਾਜ਼ੀ ਭਗਵੰਤ ਮਾਨ ਔਰ ਉਸ ਦੇ ਉਹ ਫੀਲੇ, ਇੱਕ ਬਲਤੇਜ ਪੰਨੂ ਨਾਂ ਦਾ ਇੱਕ ਜਿਹੜਾ ਉਹਦਾ ਸਪੋਕਸਮੈਨ ਬਣਿਆ ਹੋਇਆ, ਇੱਕ ਇੱਥੋਂ ਇੱਕ ਲੰਮ ਧੜੰਗਾ ਬਦਸ਼ਕਲ ਜਿਹਾ ਧਾਲੀਵਾਲ ਨਾਂ ਦਾ ਬੰਦਾ, ਉਹ ਪਹਿਲਾਂ ਮਿਨਿਸਟਰ ਬਣਾਇਆ ਹੋਇਆ ਸੀ, ਇਸ ਕਿਸਮ ਦੇ ਬਿਆਨਬਾਜ਼ੀਆਂ ਕਰਦੇ ਨੇ। ਸੋ ਆਪਣੇ ਆਪ 'ਚ ਲੱਗਣ ਲੱਗ ਗਿਆ ਕਿ ਕਿੱਥੇ ਉਹ ਅਕਾਲ ਤਖਤ ਜਿਹਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਸਿੱਖ ਐਮਪਾਇਰ ਦਾ ਬਾਦਸ਼ਾਹ, ਲੱਖਾਂ ਸਕੁਅਰ ਮਾਈਲ ਟੈਰੀਟਰੀ ਦਾ ਰੂਲ ਕਰਨ ਵਾਲਾ, ਉਹ ਹੱਥ ਬੰਨ ਕੇ ਖੜਾ ਹੈ ਤੇ ਇਹ ਟਕੇ ਦੇ ਬੰਦੇ ਆ, 10ਵੀਂ ਫੇਲ ਭਗਵੰਤ ਮਾਨ ਔਰ ਬਦ ਇਖਲਾਕ, ਬਦ ਕਿਰਦਾਰ, ਆਪਣੀ ਜ਼ਿੰਦਗੀ 'ਚ ਹਰ ਕਿਸਮ ਦੇ ਘਟੀਆ ਕੰਮ ਕਰਨ ਵਾਲੇ ਜਿਹੜੇ ਲੋਕ ਨੇ, ਇਹ ਸਿੱਖਾਂ ਨੂੰ ਦੱਸਣਗੇ ਕਿ ਸਿੱਖਾਂ ਦੀ ਮਰਿਆਦਾ ਕੀ ਹੈ, ਅਕਾਲ ਤਖਤ ਦੀ ਮਰਿਆਦਾ ਕੀ ਹੈ, ਗੋਲਕ 'ਚ ਪੈਸੇ ਪਾਉਣੇ ਨੇ ਨਹੀਂ ਪਾਉਣੇ। ਇਹ ਉਦੋਂ ਹੀ ਹੁੰਦਾ ਜਦੋਂ ਕੌਮਾਂ ਦਾ ਜਵਾਲ ਹੁੰਦਾ ਹੈ, ਉਹਨਾਂ ਦੇ ਵਿੱਚ ਇੱਕ ਡਾਊਨਗ੍ਰੇਡਿੰਗ ਉਹਨਾਂ ਦਾ ਸ਼ੁਰੂਆਤ ਹੁੰਦਾ ਹੈ। ਫਿਰ ਤੁਹਾਡੀ ਹਰ ਚੀਜ਼ ਦੇ ਉੱਤੇ ਜਿਹੜਾ ਉਹ ਸਵਾਲੀਆ ਨਿਸ਼ਾਨ ਲਾਇਆ ਜਾਂਦਾ ਹੈ। ਔਰ ਅਸੀਂ ਸਮਝਦੇ ਹਾਂ ਵੀ ਬਾਹਰਲੇ ਸਿੱਖਾਂ ਨੇ ਬੇਸ਼ੱਕ ਅੱਜ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਦਿਨ ਸੈਲੀਬ੍ਰੇਟ ਕੀਤੇ ਜਾਂਦੇ ਨੇ। ਅੱਜ 5 ਜਨਵਰੀ ਨੂੰ ਉਹ ਸਾਰੇ ਸੈਲੀਬ੍ਰੇਟ ਕਰ ਰਹੇ ਨੇ, ਬਾਹਰ ਵੀ ਬਹੁਤ ਸਾਰੀਆਂ ਥਾਵਾਂ ਤੇ। ਲੇਕਿਨ ਇੱਕ ਜਿਹੜਾ ਰੋਲ ਘਚੋਲਾ ਜਾਂ ਇੱਕ ਉਹ ਜਿਹੜਾ ਤੁਹਾਡਾ ਇੱਕ ਫੋਕਸ ਹੁੰਦਾ ਉਹ ਉਹਨਾਂ ਨੇ ਡੀਰੇਲ ਕਰਕੇ ਰੱਖ ਦਿੱਤਾ ਹੈ। ਅਸੀਂ ਜਿੱਥੇ ਆਪਣੇ ਸਾਰੇ ਵਿਊਅਰਸ ਨੂੰ TV 84 ਦੇ ਮੁਬਾਰਕਬਾਦ ਦਿੰਦੇ ਹਾਂ, 10ਵੇਂ ਪਾਤਸ਼ਾਹ ਦੀ ਸ਼ਖਸੀਅਤ, ਗੁਰੂ ਸਾਹਿਬਾਨ ਦਾ ਜੀਵਨ, ਉਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਹੈ ਉਹ ਸਾਡੇ ਕਿਸੇ ਕਾਮੈਂਟ ਦਾ ਮੁਹਤਾਜ ਨਹੀਂ ਹੈ। ਉਹ ਜਦੋਂ ਅਸੀਂ ਦੇਖਦੇ ਹਾਂ ਕਿ ਆਲਮੋਸਟ 360 ਵਰੇ ਪਹਿਲਾਂ ਗੁਰੂ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ ਪਟਨਾ ਸ਼ਹਿਰ ਵਿਖੇ ਪਵਲਿਓ, ਔਰ ਲਗਭਗ 42 ਸਾਲ ਦੀ ਉਮਰ ਜਿਹਨੂੰ ਅਸੀਂ ਹਯਾਤੀ ਕਹਿੰਦੇ ਹਾਂ, ਉਸ ਤੋਂ ਬਾਅਦ ਉਹ ਜੋਤੀ ਜੋਤ ਸਮਾਉਂਦੇ ਨੇ। ਔਰ 10ਵੇਂ ਪਾਤਸ਼ਾਹ ਦਾ ਸਮੁੱਚਾ ਜੀਵਨ, ਜਿੱਥੇ ਪਹਿਲਾ ਬਚਪਨ 5 ਸਾਲ ਲਗਭਗ ਪਟਨਾ ਸਾਹਿਬ ਗੁਜ਼ਰਦੇ ਨੇ, 9 ਸਾਲ ਦੀ ਉਮਰ 'ਚ ਜਦੋਂ 5 ਸਾਲ ਦੀ ਉਮਰ 'ਚ ਉਹ ਆ ਜਾਂਦੇ ਨੇ ਅਨੰਦਪੁਰ ਸਾਹਿਬ, 9 ਸਾਲ ਦੀ ਉਮਰ 'ਚ ਪਿਤਾ ਦੀ ਸ਼ਹਾਦਤ, ਔਰ ਫਿਰ ਚੈਲੰਜਸ ਲਗਭਗ 19 ਸਾਲ ਦੀ ਉਮਰ 'ਚ ਜੀਵਨ ਦਾ ਪਹਿਲਾ ਜੰਗ, ਭੰਗਾਣੀ ਦਾ ਜੰਗ, ਫਿਰ ਲਗਭਗ 14 ਜੰਗ, ਜਿਸ ਦੇ ਵਿੱਚ ਕਿਵੇਂ ਗੁਰੂ ਸਾਹਿਬਾਨ ਨੇ ਉਸ ਕੌਮ ਨੂੰ ਜਦੋਂ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ 10ਵੇਂ ਪਾਤਸ਼ਾਹ ਨੇ ਜੋ ਗੁਰੂ ਨਾਨਕ ਪਾਤਸ਼ਾਹ ਦੇ ਨਾਲ, ਜਦੋਂ ਅਸੀਂ ਪੰਥ ਦੀ ਗੱਲ ਕਰਦੇ ਹਾਂ, ਬਹੁਤ ਵਾਰ ਜਦੋਂ ਖਾਲਸਾ ਪੰਥ ਚਲਾਉਣ ਦੀ ਗੱਲ ਹੁੰਦੀ ਹੈ ਤੇ ਇੱਕ
ਤਬਕਾ ਉਸ ਨੂੰ ਅਡਰੇ ਕਰਕੇ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਇਵੇਂ ਨਹੀਂ ਹੈ। ਇਹੀ ਕਾਰਨ ਹੈ ਕਿ ਜਦੋਂ ਅਸੀਂ ਲਫ਼ਜ਼ ਖਾਲਸਾ ਪੰਥ ਵੀ ਕਹਿੰਦੇ ਹਾਂ, ਆਲਰੇਡੀ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਪਰਥਾਏ, ਉਹਨਾਂ ਦੇ ਮੈਸੇਜ ਨੂੰ ਲੈ ਕੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਆਲਰੇਡੀ ਪੰਥ ਹੈ। ਫਿਰ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਜਦੋਂ ਅਸੀਂ ਖਾਲਸੇ ਦੇ ਨਿਰਾਲਾ ਹੋਣ ਦੀ ਗੱਲ ਕਰਦੇ ਹਾਂ, ਇਹ ਪੰਥ ਹੀ ਨਿਰਾਲਾ ਹੈ, ਕਿਉਂਕਿ ਇਹ ਜਿਹੜੀਆਂ ਵਿਚਾਰਧਾਰਾਵਾਂ ਆਲਰੇਡੀ ਐਗਜ਼ਿਸਟ ਕਰਦੀਆਂ ਸੀ, ਉਹਨਾਂ ਨਾਲੋਂ ਨਿਵੇਕਲੀ ਵਿਚਾਰਧਾਰਾ ਜਿਹੜਾ ਰਿਵੀਲਡ ਰਿਲੀਜਨ ਹੈ, ਜਿਹੜਾ ਪਹਿਲਾ ਸੈਰਮਨ ਗੁਰੂ ਨਾਨਕ ਸਾਹਿਬ ਦਾ ਵੇਈ ਨਦੀ ਦੇ ਕੰਢੇ, ਨਾ ਕੋਈ ਹਿੰਦੂ ਨਾ ਮੁਸਲਮਾਨ ਦੇ ਨਾਲ ਜਿਸ ਦੀ ਸ਼ੁਰੂਆਤ ਹੁੰਦੀ ਹੈ, ਔਰ ਬਾਣੀ ਵੀ ਸਾਨੂੰ ਯਾਦ ਕਰਵਾਉਂਦੀ ਹੈ ਕਿ ਭਾਈ ਇਹ ਕਿਵੇਂ, ਜਦੋਂ ਅਸੀਂ ਪੱਟਾਂ ਦੇ ਸੋਈਏ ਪੜ੍ਹਦੇ ਹਾਂ ਕਿ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਹੁਣ ਇਹ ਉੱਤਮ ਪੰਥ, ਨਿਰਮਲ ਪੰਥ, ਵਿਲੱਖਣ ਪੰਥ, ਨਿਰਾਲਾ ਪੰਥ, ਔਰ ਇਹੀ ਜਿਹੜਾ ਗੁਰੂ ਨਾਨਕ ਪਾਤਸ਼ਾਹ 1469 'ਚ ਪ੍ਰਕਾਸ਼ਮਾਨ ਹੁੰਦੇ ਨੇ, 1666 ਈਸਵੀ 'ਚ 10ਵੇਂ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ, ਔਰ 1699 ਦੇ ਵਿੱਚ ਜਦੋਂ 10ਵੇਂ ਪਾਤਸ਼ਾਹ ਲਗਭਗ 30 ਸਾਲ ਦੀ ਉਮਰ ਦੇ ਨੇ, ਔਰ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਤੋਂ 230 ਵਰੇ ਹੋ ਚੁੱਕੇ ਨੇ, ਫਿਰ ਉਹ ਵਿਚਾਰਧਾਰਾ ਜਿਹੜੀ ਰਾਜਯੋਗ ਦੀ, ਮੀਰੀ ਪੀਰੀ ਦੀ, ਭਗਤੀ ਸ਼ਕਤੀ ਦੀ, ਸੰਤ ਸਿਪਾਹੀ ਰੂਪ ਦੇ ਵਿੱਚ ਫਾਈਨਲੀ ਉਸ ਦੇ ਉੱਤੇ ਸਟੈਂਪ ਲੱਗਦੀ ਹੈ ਜਦੋਂ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ 80,000 ਦੇ ਇਕੱਠ ਚੋਂ, ਔਰ ਕ੍ਰਾਈਟੇਰੀਆ ਉਹੀ ਹੈ। ਜਦੋਂ ਅਸੀਂ ਤਲਵਾਰ ਦੀ ਧਾਰ ਤੇ ਪਰਖ ਦੀ ਗੱਲ ਕਰਦੇ ਹਾਂ ਤੇ ਇਹੀ ਕ੍ਰਾਈਟੇਰੀਆ ਗੁਰੂ ਨਾਨਕ ਪਾਤਸ਼ਾਹ ਨੇ ਰੱਖਿਆ ਸੀ। ਜਦੋਂ ਅਸੀਂ ਸ਼ਲੋਕ ਵਾਰਾਂ ਤੇ ਵਧੀਕ ਦੇ ਵਿੱਚ ਪੜ੍ਹਦੇ ਹਾਂ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪਿਆਰ ਦੀ ਖੇਡ ਦੇ ਮਤਵਾਲਿਆਂ ਨੂੰ ਆਵਾਜ਼ ਸੀ ਤੇ ਉਹਨਾਂ ਚੋਂ 80,000 ਦੇ ਇਕੱਠ ਚੋਂ 5 ਜਿਨ੍ਹਾਂ ਦੇ ਲਈ ਲਕਬ ਪਿਆਰੇ ਹੈ, ਬਿਲਵਡ ਵਨਸ, ਜਿਨ੍ਹਾਂ ਨੇ ਆਪਣਾ ਆਪਾ ਗੁਰੂ ਦੇ ਅੱਗੇ ਸਮਰਪਣ ਕੀਤਾ। ਤੇ ਗੁਰੂ ਸਾਹਿਬ ਨੇ ਫਰਮਾਇਆ, ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਔਰ ਉਹਨਾਂ ਤੋਂ ਖੁਦ ਨਤਮਸਤਕ ਹੋ ਕੇ ਅੰਮ੍ਰਿਤ ਦੀ ਦਾਤ ਮੰਗੀ। ਔਰ ਇਸ ਤੋਂ ਅਸੀਂ ਵਾਕਿਫ ਹਾਂ ਕਿ ਜੇ ਉਹਨਾਂ ਨੇ ਆਪਣਾ ਸਿਰ ਦੇ ਕੇ ਅੰਮ੍ਰਿਤ ਦੀ ਦਾਤ ਲਈ ਤੇ 10ਵੇਂ ਪਾਤਸ਼ਾਹ ਨੇ ਆਪਣਾ ਆਪਾ ਹੀ ਖਾਲਸਾ ਪੰਥ ਦੇ ਹਵਾਲੇ ਕੀਤਾ, ਆਪਣਾ ਸਰਬੰਸ ਦਾ ਕੁਰਬਾਨ ਕੀਤਾ ਹੀ ਕੀਤਾ। ਪਰ ਉਸ ਖਾਲਸੇ ਨੂੰ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਔਰ ਉਸ ਖਾਲਸੇ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਆਪ ਵਸਦੇ ਨੇ। ਔਰ ਜੋਤੀ ਜੋਤ ਸਮਾਨ ਤੋਂ ਪਹਿਲਾਂ ਉਹਨਾਂ ਨੇ ਗੁਰੂ ਗ੍ਰੰਥ ਔਰ ਗੁਰੂ ਪੰਥ, ਇਹ ਦੋ ਪਿਲਰ, ਇੱਕ ਪਾਸੇ ਉਸ ਪੰਥ ਨੂੰ ਜਿਸ ਪਰਥਾਏ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਜਿਹੜਾ ਪੰਥ ਹੈ ਇਹ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਜਿਹੜਾ ਉਹ ਪੈਦਾ ਹੋਇਆ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਅਕਾਲ ਪੁਰਖ ਕੀ ਫੌਜ, ਇਹਦਾ ਕਮਾਂਡਰ ਇਨ ਚੀਫ ਖਾਲਸੇ ਦਾ ਅਕਾਲ ਪੁਰਖ ਹੈ। ਔਰ ਜ਼ਿੰਮੇ ਖਾਲਸੇ ਦੇ ਕੰਮ ਲਾਇਆ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਔਰ ਇਹਨਾਂ ਲਗਭਗ 3.25 ਸਦੀਆਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਗੁਰੂ ਕੇ ਖਾਲਸੇ ਨੇ ਆਪਣੇ ਗੁਰੂ ਸਾਹਿਬਾਨ ਦੇ ਉਹਨਾਂ ਉਪਦੇਸ਼ਾਂ ਦੀ ਰੌਸ਼ਨੀ ਦੇ ਵਿੱਚ ਤਾਕਤਵਰ ਹਕੂਮਤਾਂ ਦੇ ਨਾਲ, ਉਹ ਮੁਗਲਿਆ ਸਾਮਰਾਜ ਸੀ, ਦਰਾ ਖੈਬਰ ਪਾਰ ਦੇ ਅਫਗਾਨ ਧਾੜਵੀ ਸਨ, ਸਾਊਥ ਚੋਂ ਆਉਣ ਵਾਲੇ ਮਰਾਠੇ ਸਨ, ਜਾਂ 7 ਸਮੁੰਦਰ ਪਾਰ ਕਰਕੇ ਆਉਣ ਵਾਲੇ ਬ੍ਰਿਟਿਸ਼ ਬਸਤੀਵਾਦੀ ਸਨ, ਉਹਨਾਂ ਸਾਰਿਆਂ ਨੂੰ ਚੈਲੰਜ ਕੀਤਾ। ਜ਼ੁਲਮ ਦਾ ਨਾਸ ਕਰਨਾ ਇਹ ਕਿਉਂਕਿ ਖਾਲਸੇ ਦਾ ਮੁੱਢਲਾ ਫਰਜ਼ ਹੈ। ਔਰ ਅੱਜ ਜਦੋਂ ਅਸੀਂ 78-79 ਸਾਲ ਤੋਂ ਹਿੰਦੂ ਤੋਂ ਵੀ ਹਾਕਮਾਂ ਦੇ ਨਾਲ ਜਿਹੜਾ ਹੈ ਉਹ ਦਸਤ ਪੰਜਾ ਲੜਾ ਰਹੇ ਹੈ, ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਲਗਭਗ 42 ਵਰਿਆਂ 'ਚ ਜੂਨ 84 ਤੋਂ ਬਾਅਦ ਖਾਲਸਾ ਆਪਣੇ ਆਜ਼ਾਦ ਕਰ ਖਾਲਿਸਤਾਨ ਦੇ ਲਈ ਜਿਹੜਾ ਹੈ ਉਹ ਉਸ ਨਿਸ਼ਾਨੇ ਦੇ ਲਈ ਜੂਝ ਰਿਹਾ।
ਇਸ ਪੀਰੀਅਡ ਦੇ ਵਿੱਚ ਬਹਾਦਰੀ ਵੀ, ਗੈਰਤ ਵੀ, ਬੜੇ ਬੜੇ ਤਸੀਹੇ ਸਹਿ ਕੇ ਵੀ, ਔਰ ਅੱਜ ਜਦੋਂ ਅਸੀਂ ਹਜ਼ਾਰਾਂ ਮੀਲ ਦੂਰ ਆਪਣੀ ਧਰਤੀ ਤੋਂ ਇਸ ਗੱਲਬਾਤ ਨੂੰ ਕਰ ਰਹੇ, ਤੇ ਅੱਜ ਵੀ ਦੁਸ਼ਮਣ ਉਹਨਾਂ ਜ਼ਮਾਨਿਆਂ 'ਚ ਮੁਗਲਿਆ ਸਲਤਨਤ, ਉਹ ਔਰੰਗਜ਼ੇਬ ਸੀ, ਅੱਜ ਹਿੰਦੂਤਵੀ ਹਾਕਮ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ, ਉਹੀ ਕਲਾਸ, ਔਰ ਉਹਨਾਂ ਤੋਂ ਵੀ ਖਤਰਨਾਕ। ਉਹਨਾਂ ਜ਼ਮਾਨੇ ਤਾਂ ਜੇ ਨਾ ਟੈਕਨੋਲੋਜੀ ਸੀ, ਨਾ ਉਸ ਕਿਸਮ ਦਾ ਪਾਰਟ ਸੀ ਜੋ ਡਾਇਰੈਕਟਲੀ ਚੈਲੰਜ ਸੀ, ਲੇਕਿਨ ਅੱਜ ਤਾਂ ਅਸੀਂ ਦੇਖਦੇ ਹਾਂ ਕਿ ਹਜ਼ਾਰਾਂ ਮੀਲ ਦੂਰ ਵੀ ਉਹਨਾਂ ਦੇ ਜਿਹੜੇ ਗੰਦੇ ਹੱਥ ਨੇ, ਖੂਨੀ ਹੱਥ ਨੇ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਂ ਥੱਲੇ ਜਿਸ ਕਿਸਮ ਦੇ ਉਹ ਵਾਕਿਆਤ ਉਹਨਾਂ ਨੇ, ਕਿਲਿੰਗਸ ਕੀਤੀਆਂ ਨੇ, ਫਰਦਰ ਹੁਣ ਤਾਂ ਗੈਂਗਸਟਰਸ ਔਰ ਦੂਸਰਿਆਂ ਦੇ ਰਾਹੀਂ ਵੀ ਜਿਹੜੀ ਆ ਉਸ ਨੂੰ ਅੱਗੋਂ ਹੋਰ ਉਹ ਸਾਰੀ ਨੀਤੀ ਨੂੰ ਅੱਗੇ ਤੋਰਿਆ ਜਾ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਜ਼ਿੰਮੇ ਹੈ, ਸਿਵਾਏ ਜਾਂ ਇਸ ਦੇ ਕਿ ਅਸੀਂ ਸਿਰਫ ਤੇ ਸਿਰਫ ਇਹਨਾਂ ਦਿਨਾਂ ਨੂੰ ਇੱਕ ਰਿਚੁਅਲਿਸਟਿਕ ਵੱਡੇ ਵੱਡੇ ਨਗਰ ਕੀਰਤਨਾਂ ਤੱਕ ਜਾਂ ਵੱਡੇ ਵੱਡੇ ਕੀਰਤਨ ਸਮਾਗਮਾਂ ਤੱਕ ਜਾਂ ਇਸ ਉਤਸ਼ਾਹ ਨਾਲ ਕਿ ਜੀ ਗੁਰਦੁਆਰਾ ਸਾਹਿਬ ਅੱਜ ਗੁਰਪੁਰਬ ਹੈ, ਮੱਥਾ ਟੇਕ ਕੇ ਆਉਣਾ ਹੈ, ਮੈਂ ਸਮਝਦਾ ਵੀ ਇਹ ਸਾਡੇ ਸਾਹਮਣੇ ਇੱਕ ਚੈਲੰਜ ਹੈ। ਔਰ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ, ਜਦੋਂ ਅਸੀਂ ਨਿਊ ਈਅਰ ਈਵ ਦੇ ਉੱਤੇ ਕਿਵੇਂ ਕੌਮੀ ਘਰ ਖਾਲਿਸਤਾਨ ਦੇ ਨਿਸ਼ਾਨੇ ਤੋਂ ਭਗੌੜਾਪਨ ਹੈ ਵੱਡੀਆਂ ਮੈਨੇਜਮੈਂਟ ਕਮੇਟੀਆਂ ਦਾ, ਉਸ ਦੇ ਉੱਤੇ ਗੱਲ ਕੀਤੀ, ਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਲਿਖਤ ਵੀ ਇੱਕ ਭੇਜੀ ਕਿ ਵੀ ਗੁਰਮਤ ਜਿਹੜੀ ਹੈ ਉਹ ਕਿਸੇ ਵੀ ਕਿਸਮ ਦੀ ਰਿਚੁਅਲਸ ਦੇ ਖਿਲਾਫ ਹੈ। ਵੀ ਜਿਵੇਂ ਤੁਸੀਂ ਵੀ ਮੈਂਸ਼ਨ ਕੀਤਾ ਹੈ ਕਿ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਦੇ ਵਿੱਚ, ਗੁਰਦੁਆਰਾ ਸਾਹਿਬਾਨਾਂ 'ਚ ਉਸ ਕਿਸਮ ਦਾ ਤਾਂ ਹੈ ਜੋ ਰਸਮੋ ਰਿਵਾਜ ਜਾਂ ਦੂਸਰੇ ਨਾਲ ਜੁੜਿਆ ਹੋਇਆ, ਪਰ ਜਦੋਂ ਅਸਲੀ ਗੱਲ ਜਿਹੜਾ ਮੈਸੇਜ ਹੈ ਉਹ ਬਿਲਕੁਲ ਬਲੈਂਕ ਕੀਤਾ ਜਾਂਦਾ ਹੈ ਜਾਂ ਉਹਨੂੰ ਬਲੈਕ ਆਊਟ ਕੀਤਾ ਜਾਂਦਾ ਹੈ। ਫਿਰ ਉਹਨਾਂ ਨੇ ਕਿਹਾ ਵੀ ਡੂ ਦਾ ਗੁਰਦੁਆਰਾ ਮੈਨੇਜਮੈਂਟ ਟੀਮ ਫੋਲੋ ਗੁਰਮਤ, ਕਿ ਉਹ ਗੁਰਮਤ ਦੇ ਰਸਤੇ ਨੂੰ ਉਹਨਾਂ ਨੇ ਅਪਣਾਇਆ ਹੋਇਆ। It is mismanagement teams responsible for spreading rituals. Majority of them are hardly interested in following and implementing Sikh ਰਹਿਤ ਮਰਿਆਦਾ as long as they are in control. ਕਿ ਸਭ ਮਨ ਮਰਜ਼ੀਆਂ ਕਰਦੇ ਨੇ, ਈਵਨ ਸਿੱਖ ਰਹਿਤ ਮਰਿਆਦਾ ਨੂੰ ਵੀ ਫੋਲੋ ਨਹੀਂ ਕੀਤਾ ਜਾਂਦਾ। They run away from their actual responsibility that they are elected for to be the community Gurdwara representatives. One who points out would be immediately named called, especially a comrade or missionary. Some of them use Khalistan slogans merely to save their own skin from those devoted to the cause. ਕਿ ਵੀ ਜਿਹੜਾ ਕੋਈ ਚੈਲੰਜ ਕਰਦਾ ਉਸ ਦੇ ਉੱਤੇ ਲੇਬਲ ਲਾ ਦਿੰਦੇ ਨੇ ਜੀ ਇਹ ਤਾਂ ਕਾਮਰੇਡ ਹੈ ਜਾਂ ਇਹ ਤਾਂ ਮਿਸ਼ਨਰੀ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਸਾਰਾ, ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਇਹ ਨੋਟਿਸ ਕੀਤਾ ਹੋਣਾ ਕਿ ਵੀ ਕਿਵੇਂ ਜਿਹੜੀ ਹੈ ਕਮਿਊਨਿਟੀ ਦੇ ਵਿੱਚ ਇਹਨਾਂ ਸਾਰਿਆਂ ਦਾ ਕੀ ਕਿਰਦਾਰ ਹੈ। The basic elements of honesty and truthfulness are absent, especially in those who try to prove themselves more religious from their ਭੇਖ, ਕਿ ਵੀ ਭੇਖ ਦਿਖਾਏ ਹੋਏ ਨੇ, ਭੇਖ ਬਣਾਏ ਹੋਏ ਨੇ, ਲੇਕਿਨ ਉਹ ਆਪਣੇ ਕਿਰਦਾਰ ਦੇ ਵਿੱਚ ਇਮਾਨਦਾਰ ਔਰ ਸੱਚਾਰੇ ਨਹੀਂ ਨੇ। ਉਹਨਾਂ ਨੇ ਕਿਹਾ ਵੀ ਤੁਸੀਂ ਵੀ ਇਸ ਤੋਂ ਡਿਸਅਪਾਇੰਟ ਹੁੰਦੇ ਹੋ by pointing out how the white ants are eating the panth from within doesn't mean being negative or spreading negativity. ਕਿ ਕਿਵੇਂ ਇੱਕ ਪਾਸੇ ਚਿੱਟੀ ਸਿਉਂਕ ਹੈ ਜਿਹੜਾ ਸਾਰਾ ਬਾਬਾ ਕਲਚਰ ਹੈ ਉਹ ਕਿਵੇਂ ਖਾ ਰਿਹਾ ਪੰਥ ਨੂੰ, ਇਹ ਵੀ ਸਾਡੇ ਸਾਹਮਣੇ ਹੈ। We must know what we lack and must try to correct those shortcomings, ਜੋ ਕਮਜ਼ੋਰੀਆਂ ਨੇ ਉਹਨਾਂ ਨੂੰ ਦੂਰ ਕਰਨਾ ਬਣਦਾ ਹੈ। ਚੜ੍ਹਦੀ ਕਲਾ doesn't come merely by chanting so। ਔਰ ਉਹਨਾਂ ਨੇ ਕਿਹਾ ਵੀ ਇਹ ਚੜ੍ਹਦੀ ਕਲਾ ਦਾ ਮਤਲਬ ਸਿਰਫ ਇਹ ਨਹੀਂ ਹੈ ਵੀ ਕੋਈ ਜ਼ੁਬਾਨੀ ਕਲਾਮੀ ਕਹੀ ਜਾਏ ਚੜ੍ਹਦੀ ਕਲਾ ਹੈ। ਸੋ ਅਸੀਂ ਸਮਝਦੇ ਹਾਂ ਵੀ ਬਾਜਵਾ ਸਾਹਿਬ ਨੇ ਠੀਕ ਪੁਆਇੰਟ ਆਊਟ ਕੀਤਾ, ਔਰ ਮੈਂ ਵੀ ਇਹ ਮਹਿਸੂਸ ਕਰਦਾ, ਅਸੀਂ ਹਾਲਾਂ ਬਹੁਤ ਵਾਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੇਮਤਲਬ ਕਿਸੇ ਵਾਦ ਵਿਵਾਦ ਤੋਂ ਬਚਿਆ ਜਾਏ, ਪਰ ਜਦੋਂ ਮੈਂ ਵੀ ਇਹ ਹੌਲੋਨੈਸ ਦੇਖ ਰਿਹਾ, ਖਾਸ ਤੌਰ ਦੇਖੋ ਸੰਗਤ ਤੱਕ ਤਾਂ ਜੋ ਪਹੁੰਚਾਇਆ ਜਾਂਦਾ ਹੈ ਸੰਗਤ ਦਾ ਵੱਡਾ ਹਿੱਸਾ ਉਹਨੂੰ ਫੋਲੋ ਕਰੇਗਾ, ਪਰ ਜੇ ਮੈਨੇਜਮੈਂਟਸ ਦੇ ਵਿੱਚ ਡਿਸਆਨੈਸਟ ਲੋਕ ਬੈਠੇ ਹੋਏ ਨੇ ਜਾਂ ਉਹਨਾਂ ਦੀਆਂ ਤਾਰਾਂ ਕਿਤੇ ਹੋਰ ਜੁੜੀਆਂ ਹੋਈਆਂ ਨੇ, ਉਹਨਾਂ ਨੇ ਤੁਹਾਨੂੰ ਸਿਰਫ ਉਹ ਸੈਲੀਬ੍ਰੇਸ਼ਨ ਤੇ ਉੱਥੋਂ ਤੱਕ ਹੀ ਰੱਖਣਾ ਹੈ ਕਿ ਵੀ ਤੁਸੀਂ ਬੱਲੇ ਬੱਲੇ ਬਹੁਤ ਲੰਗਰ ਲੱਗਾ, ਪੀਜ਼ੇ ਦਾ ਵੀ ਸੀ ਤੇ ਗੋਲ ਗੱਪੇ ਵੀ ਸੀ ਤੇ ਛੋਲੇ ਭਟੂਰੇ ਵੀ ਸੀ ਤੇ ਇਹ ਵੀ ਸੀ ਉਹ ਵੀ ਸੀ, ਬਾਕੀ ਸਾਰਾ ਕੰਮ ਮਾਈਨਸ ਕਰਨਾ। ਤੇ ਮੈਜੋਰਿਟੀ ਤਾਂ ਫਿਰ ਇਸ 'ਚ ਹੀ ਉਲਝੇ ਹੋਏ ਨੇ। ਹਾਲਾਂ ਇਸ 'ਚ ਕੋਈ ਸ਼ੱਕ ਨਹੀਂ, ਜਿੱਥੇ ਐਫਰਟ ਹੁੰਦਾ ਜਿਵੇਂ ਆਸਟ੍ਰੇਲੀਆ ਤੋਂ ਸਾਡੇ ਤੱਕ ਇਹ ਪਹੁੰਚਿਆ ਵੀ ਉਹਨਾਂ ਦੀ
Honorable Dr. Annie Alley MP और Minister है for Small Business, Minister for International Development और Multicultural Affairs, ਉਹਨਾਂ ਨੇ 10ਵੇਂ ਪਾਤਸ਼ਾਹ ਦੇ 5 ਜਨਵਰੀ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਜਿਹੜਾ ਹੈ ਉਹ ਪ੍ਰੋਕਲੇਮੇਸ਼ਨ ਟਾਈਪ ਦਿੱਤਾ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ I send my warmest wishes to the Australian Sikh community as you celebrate the Gurpurab of Guru Gobind Singh Sahib Ji. Guru Gobind Singh Sahib's commitment to advancing righteousness, emancipating the good and destroying evil was reflected in life and legacy of pivotal point in the Sikh history. So ਉਹਨਾਂ ਨੇ ਉਹਨਾਂ ਦੇ ਮੈਸੇਜ ਨੂੰ ਜਿਹੜਾ ਉਹ ਇੱਕ ਲਾਈਨ ਦੇ ਵਿੱਚ ਹੀ ਬਿਆਨ ਕਰ ਦਿੱਤਾ ਕਿ ਭਾਈ ਸ਼ੁਭ ਕਰਮਨ ਤੇ ਕਬਹੂ ਨਾ ਡਰੋ ਈਵਲ ਦੇ ਨਾਲ ਟਕਰਾ ਔਰ ਇਹ ਜਿਹੜੀ ਲੈਗੇਸੀ ਹੈ ਇਹ ਸਿੱਖ ਹਿਸਟਰੀ ਦੀ ਇਹ ਲਗਾਤਾਰਤਾ ਨਾਲ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਦੇ ਵਿੱਚ ਵੀ ਅੰਡਰ ਹਿਜ਼ ਲੀਡਰਸ਼ਿਪ ਦਾ ਖਾਲਸਾ ਵਾਜ਼ ਐਸਟੈਬਲਿਸ਼ਡ the Guru Granth Sahib was confirmed as the eternal Guru and 5 Ks were instituted. These acts set the foundations for the Sikh community's successes and its ongoing commitment to the principles of justice, service and compassion. ਕਿ ਇਹ ਜਿਹੜਾ ਗੁਰੂ ਸਾਹਿਬ ਨੇ ਖਾਲਸੇ ਦੇ ਵਿੱਚ ਇਹ ਗੁਣ ਇਨਕਲਕੇਟ ਕੀਤੇ ਇਹ ਸਿੱਖ ਨੇਸ਼ਨ ਜਿੱਥੇ ਵੀ ਦੁਨੀਆ ਭਰ 'ਚ ਉਹਨਾਂ ਨੇ ਆਸਟ੍ਰੇਲੀਆ ਦੇ ਕੰਟੈਕਸਟ ਗੱਲ ਕੀਤੀ ਹੈ ਕਿ ਜਸਟਿਸ ਦੇ ਲਈ ਸੇਵਾ ਇਨਸਾਨੀਅਤ ਦੀ ਕੰਪੈਸ਼ਨ ਜਿਸ ਦੇ ਵਿੱਚ ਤੁਸੀਂ ਦਇਆ ਜਾਣੇ ਜੀ ਕੀ ਜਿੱਥੇ ਤੁਸੀਂ ਕੰਪੈਸ਼ਨ ਰਹਿਮ ਔਰ ਕਿਸੇ ਦੇ ਲਈ ਜਿਹੜਾ ਉਹ ਹਮਦਰਦੀ ਰੱਖਦੇ ਹੋ these values are reflected in the rich contribution Sikhs are making to Australia's social, cultural and economic life. ਇਹੀ ਜਿਹੜੇ ਗੁਣ ਸਿੱਖ ਕੌਮ ਆਸਟ੍ਰੇਲੀਆ ਦੀ ਸਮਾਜਿਕ ਔਰ ਕਲਚਰਲ ਔਰ ਆਰਥਿਕ ਜ਼ਿੰਦਗੀ ਦੇ ਵਿੱਚ ਵੀ ਇਹਨੂੰ ਐਨਰਿਚ ਕਰ ਰਹੇ ਨੇ ਦੇ ਆਰ ਆਲਸੋ ਪ੍ਰਿੰਸੀਪਲਸ ਦੈਟ ਆਰ ਇੰਪੋਰਟੈਂਟ ਟੂ ਆਲ ਆਫ ਅਸ ਐਜ਼ ਆਸਟ੍ਰੇਲੀਅਨਸ ਐਂਡ ਐਸੈਂਸ਼ੀਅਲ ਆਵਰ ਸਕਸੈਸ ਐਜ਼ ਅ ਮਲਟੀ ਕਲਚਰਲ ਨੇਸ਼ਨ ਔਰ ਇਹ ਸਾਡਾ ਜਿਹੜਾ ਮਲਟੀ ਕਲਚਰ ਨੇਸ਼ਨ ਹੈ ਉਹਦੀ ਕਾਮਯਾਬੀ ਦਾ ਵੀ ਰਾਜ਼ ਹੈ ਐਜ਼ ਯੂ ਰਿਫਲੈਕਟ ਔਨ Guru Gobind Singh Sahib's teachings and gather with family and friends to celebrate his legacy. May this auspicious day be a time of renewed commitment to justice, compassion and unity. ਕਿ ਤੁਸੀਂ ਜਿੱਥੇ ਇਸ ਦਿਨ ਨੂੰ ਮਨਾ ਰਹੇ ਹੋ ਇਹ ਵੈਲਿਊਜ਼ ਜਿਹੜੀਆਂ ਨੇ ਜਸਟਿਸ ਕੰਪੈਸ਼ਨ ਔਰ ਯੂਨਿਟੀ ਦੀਆਂ ਹੈਪੀ ਗੁਰਪੁਰਬ ਸੋ ਅਸੀਂ ਸਮਝਦੇ ਹਾਂ ਕਿ ਉਹ ਵੀਰ ਭੈਣਾਂ ਵੀ ਨੇ ਜਿਹੜੇ ਐਫਰਟ ਕਰਦੇ ਨੇ ਕਿ ਭਾਈ ਇਸ ਮੈਸੇਜ ਦਾ ਬਜਾਏ ਕਿ ਜਿਵੇਂ ਨੈਰੇਟਿਵ ਜਿਹੜਾ ਹਿੰਦੂ ਤਵੀਆਂ ਨੇ ਉਹ ਸਾਰੇ ਸਿੱਖ ਇਤਿਹਾਸ ਨੂੰ ਸਿੱਖ ਗੁਰੂਆਂ ਦੇ ਦਿਨਾਂ ਨੂੰ ਉਹ ਹਿੰਦੂਤਵਾ ਦੇ ਖਾਤੇ 'ਚ ਹੀ ਪਾ ਰਹੇ ਨੇ ਔਰ ਇਹ ਜਦੋਂ ਕਿਹਾ ਜਾਂਦਾ ਹੈ ਕਿ ਵੀ RSS ਨੇ ਕਿਵੇਂ ਬਲੌਕ ਕੀਤਾ ਪਹਿਲਾਂ ਤਾਂ ਉਹਨਾਂ ਨੇ ਸਾਰਾ ਸੰਤ ਸਮਾਜ ਦੇ ਨਾਂ ਥੱਲੇ ਲੋਕ ਕਿਨੇ ਖੜੇ ਕੀਤੇ ਅੱਜ ਉਹਨਾਂ ਦਾ ਕੀ ਰੋਲ ਹੈ ਕੁੰਭ ਨਹਾਉਣ ਤੋਂ ਲੈ ਕੇ ਲੱਤਾਂ ਲਮਕਾ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਾਕੀਆਂ ਦੇ ਨਾਲ ਬਹਿਣ ਤੋਂ ਲੈ ਕੇ ਇਹ ਸਾਰੇ ਹੀ ਉਹ ਕਿਰਦਾਰ ਨੇ ਔਰ ਜਦੋਂ 2003 ਦੇ ਵਿੱਚ ਇਹ ਨਾਨਕਸ਼ਾਹੀ ਕੈਲੰਡਰ ਮੂਲ ਲਾਗੂ ਹੁੰਦਾ ਹੈ ਤੇ ਸੁਦਰਸ਼ਨ ਫੌਰਨ ਜਿਹੜਾ ਹੈ ਉਹ ਪੰਜਾਬ ਆਉਂਦਾ ਹੈ ਅੰਮ੍ਰਿਤਸਰ 'ਚ ਆ ਕੇ ਪ੍ਰੈਸ ਕਾਨਫਰੰਸ ਕਰਦਾ ਹੈ ਔਰ ਉਸ ਵੇਲੇ ਵਰਿੰਦਰ ਵਾਲੀਆ ਜਿਹੜਾ ਕਿ ਟ੍ਰਿਬਿਊਨ ਦਾ ਰਿਪੋਰਟਰ ਸੀ ਉਹਦੇ ਨਾਲ ਉਹਦਾ 1-to-1 ਇੰਟਰਵਿਊ ਔਰ ਉਸ ਇੰਟਰਵਿਊ ਦਾ ਹੈਡਲਾਈਨ ਇਹ ਹੈ ਨਾਨਕਸ਼ਾਹੀ ਕੈਲੰਡਰ ਵੋਂਟ ਬੀ ਐਕਸੈਪਟਡ ਸੁਦਰਸ਼ਨ ਔਰ ਇਹ ਜਦੋਂ ਤੁਸੀਂ ਇੰਟਰਵਿਊ ਦੇਖੋਗੇ ਫਿਰ ਇਹ ਸਮਝ ਆਏਗੀ ਵੀ ਇਹ ਕੈਲੰਡਰ ਨੇ ਕਿੰਨੀ ਤਕਲੀਫ RSS ਨੂੰ ਦਿੱਤੀ ਹੁਣ ਉਹ ਇੱਥੋਂ ਸ਼ੁਰੂ ਕਰਦਾ ਹੈ 30 ਜਨਵਰੀ ਦਾ ਇੰਟਰਵਿਊ ਹੈ 2003 ਦਾ The recitation of Gurbani from the holy Dasam Granth at Patna Sahib and Hazur Sahib, 2 of the 5 takhts of Sikhs, every day has proved beyond doubt that Sikhs are part of the Hinduism. ਇੱਥੋਂ ਸ਼ੁਰੂ ਕਰਦਾ ਕਿ ਭਾਈ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਕਿਉਂਕਿ ਦੋਵੇਂ ਵੇਲੇ ਦਸਮ ਗ੍ਰੰਥ ਦਾ ਜਿਹੜਾ ਉਹ ਪਾਠ ਕੀਤਾ ਜਾਂਦਾ ਹੈ ਕਹਿੰਦੇ ਆਪਣੇ ਆਪ 'ਚ ਹੀ ਇਹ ਸੁਦਰਸ਼ਨ ਕਹਿੰਦਾ ਵੀ ਸਬੂਤ ਹੈ ਕਿ ਸਿੱਖ ਜਿਹੜੇ ਨੇ ਉਹ ਹਿੰਦੂਇਜ਼ਮ ਦਾ ਹਿੱਸਾ ਨੇ ਫਿਰ ਉਹ ਕਹਿੰਦਾ these were the views expressed here today by RSS chief K.S. Sudarshan in an interview with the Tribune. He claimed that even Sikh gurus had preached that Sikhs were part of Hindus. ਹੁਣ ਤੁਸੀਂ ਇਹ ਦੇਖ ਲਓ ਉਹ ਕਹਿੰਦਾ ਇਹ ਤਾਂ ਸਿੱਖ ਗੁਰੂਆਂ ਨੇ ਵੀ ਇਹੀ ਪ੍ਰਚਾਰ ਕੀਤਾ ਕਿ ਸਿੱਖ ਹਿੰਦੂ ਨੇ Mr. Sudarshan said the definition of Hindu dharma was deliberately distorted by the British while translating it into English as religion.
ਕਿ ਅੰਗਰੇਜ਼ਾਂ ਨੇ ਧਰਮ ਦੀ ਜਿਹੜੀ ਟਰਾਂਸਲੇਸ਼ਨ ਅੰਗਰੇਜ਼ੀ ਜਿਹੜੀ ਹੈ ਉਹ ਰਿਲੀਜਨ ਕੀਤੀ, ਇਵੇਂ ਉਹਨਾਂ ਨੇ ਧਰਮ ਸ਼ਬਦ ਨੂੰ ਡਿਸਟੋਰਟ ਕੀਤਾ। ਹੀ ਸੈਡ the word dharma had more wider meaning than the word religion. Elaborating, he said the word dharma didn't have any synonym in English. Hindu dharma should be considered as a way of life, a definition which was even accepted by the Supreme Court in 1994. ਇਹ ਰਾਮ ਜੇਠ ਮਲਾਨੀ ਇੱਕ ਕੇਸ ਸੁਪਰੀਮ ਕੋਰਟ 'ਚ ਲੈ ਕੇ ਗਿਆ, ਉਹਨੇ ਕਿਹਾ ਜੀ ਹਿੰਦੂ ਤੋਂ ਜਿਹੜਾ ਇਹ ਵੇ ਆਫ ਲਾਈਫ ਹੈ, ਇਹ ਰਿਲੀਜਨ ਨਹੀਂ ਹੈ, ਸੋ ਇੱਥੇ ਰਹਿਣ ਵਾਲਾ ਹਰ ਕੋਈ ਹਿੰਦੂ ਹੈ, ਉਹਨੂੰ ਉਹ ਰੈਫਰ ਕਰ ਰਿਹਾ। ਫਿਰ ਉਹ ਕਹਿ ਰਿਹਾ ਹੂਸੋਐਵਰ ਲਿਵਸ ਇਨ ਇੰਡੀਆ ਵਿਲ ਹੈਵ ਟੂ ਐਕਸੈਪਟ ਇਟ, ਕਿ ਜਿਹਨੇ ਹਿੰਦੁਸਤਾਨ 'ਚ ਰਹਿਣਾ ਹੈ ਉਹਨੂੰ ਇਹ ਮੰਨਣਾ ਪਏਗਾ ਕਿ ਉਹ ਹਿੰਦੂ ਹੈ। ਹੀ ਕਲੇਮਡ ਦੈਟ ਈਵਨ ਸਿੱਖ ਗੁਰੂਜ਼ ਪ੍ਰੀਚ ਦਿਸ ਡੈਫੀਨੇਸ਼ਨ ਡਿਊਰਿੰਗ देयर ਲਾਈਫ ਟਾਈਮ, ਕਿ ਗੁਰੂ ਸਾਹਿਬਾਨ ਨੇ ਵੀ ਆਪਣੀ ਜ਼ਿੰਦਗੀ 'ਚ ਇਹਨੂੰ ਹੀ ਪ੍ਰੀਚ ਕੀਤਾ। ਹੀ ਸੈਡ ਇਫ ਮੁਸਲਿਮਸ ਜੂਜ਼ accepted this definition of dharma, they were free to worship at their religious place. ਜੇ ਮੁਸਲਮਾਨ ਜੂ ਦੂਜੇ ਲੋਕ ਵੀ ਇਹ ਮੰਨ ਜਾਣ ਕਿ ਉਹ ਹਿੰਦੂ ਨੇ, ਫਿਰ ਠੀਕ ਹੈ, ਆਪਣੀਆਂ ਜੋ ਕਰੀ ਜਾਂਦੇ ਨੇ ਇਬਾਦਤ ਉਹ ਕਰੀ ਜਾਣ। Replying to a question, Mr. Sudarshan said, the British had created a chasm between Hindus and Sikhs for their vested interests. He alleged that Keshatari, those who wore unshorn hair, were mentioned as Sikhs by the British during the first census of the country. Those Sikhs had asked the census authorities to record them as Hindus and Sikhs both. ਤੁਸੀਂ ਹੁਣ ਇਹਨਾਂ ਦੀਆਂ ਕਿਸ ਹੱਦ ਤੱਕ ਇਹ ਜਾ ਕੇ ਝੂਠ ਕਰਦੇ ਨੇ। ਉਹ ਕਹਿੰਦੇ ਨੇ ਜਿਹੜੀ ਪਹਿਲੀ ਮਰਦਮਸ਼ੁਮਾਰੀ ਅੰਗਰੇਜ਼ਾਂ ਨੇ ਕੀਤੀ ਉਹਦੇ 'ਚ ਜਿਹੜੇ ਸਿੱਖ ਸੀ ਉਹ ਚਾਹੁੰਦੇ ਸੀ ਵੀ ਅਸੀਂ ਹਿੰਦੂ ਲਿਖਾਏ, ਹਿੰਦੂ ਤੇ ਸਾਨੂੰ ਲਿਖਿਆ ਜਾਏ, ਪਰ ਇਹ ਅੰਗਰੇਜ਼ਾਂ ਨੇ ਹੀ ਕੇਸਾਧਾਰੀਆਂ ਨੂੰ ਅੱਡ ਸਿੱਖ ਲਿਖਣ ਦੀ ਜਿਹੜੀ ਹੈ ਉਹ ਪਿਰਤ ਪਾਈ। Coming heavily on radicals, Mr. Sudarshan said there was no minority community in India, as they all were part of Hindus, as the Muslims, Jews, Jains, Sikhs who had been living here were sons of this soil and hence could not be considered a member of minority. ਉਹਨੇ ਕਿਹਾ, ਕਹਿੰਦਾ ਭਾਰਤ ਦੇ ਵਿੱਚ ਕੋਈ ਘੱਟ ਗਿਣਤੀ ਹੈ ਹੀ ਨਹੀਂ, ਜੋ ਇੱਥੇ ਰਹਿੰਦੇ ਨੇ ਸਾਰੇ ਹਿੰਦੂ ਨੇ, ਇਸ ਲਈ ਮਾਈਨੋਰਿਟੀ ਕਿਵੇਂ ਹੋਈ। ਫਿਰ ਜਿਹੜਾ ਉਹਨੇ ਇਹ ਕਿਹਾ ਕਿ ਵੀ ਅਖੀਰ 'ਚ ਇਸ ਦੇ ਉਹ ਕਹਿੰਦਾ ਕਿ ਹੀ ਰਿਡੀਕਿਊਲਡ ਦਾ ਰੈਡੀਕਲ ਲੀਡਰ ਹੂ ਹੈਡ ਬੀਨ ਕੰਸੀਡਰਿੰਗ ਦਾ ਸਿੱਖਸ ਐਜ਼ ਏ ਸੈਪਰੇਟ ਡਿਸਟਿੰਕਟ ਕਮਿਊਨਿਟੀ। ਉਹਨੇ ਕਿਹਾ ਮੈਨੂੰ ਹਾਸਾ ਆਉਂਦਾ ਉਹਨਾਂ ਸਿੱਖਾਂ ਤੇ ਰੈਡੀਕਲਸ ਦੇ ਉੱਤੇ ਜਿਹੜੇ ਸਿੱਖਾਂ ਨੂੰ ਇੱਕ ਅੱਡ ਕਮਿਊਨਿਟੀ ਜਾਂ ਅੱਡ ਧਰਮ ਸਮਝਦੇ ਨੇ। ਵੈਨ ਆਸਕਡ ਐਜ਼ ਟੂ ਵਾਈ ਹੀ ਡਿਡਨਟ ਡਾਇਰੈਕਟ ਹਿਜ਼ ਲੀਡਰਸ਼ਿਪ ਟੂ ਹੋਲਡ ਮੀਟਿੰਗ ਵਿਦ ਸਿੱਖ ਹਾਈ ਪ੍ਰੀਸਟ, ਕਿ ਵੀ ਤੁਸੀਂ ਕਿਉਂ ਨਹੀਂ ਜਥੇਦਾਰਾਂ ਨੂੰ ਮਿਲ ਕੇ ਕਿਹਾ ਕਿ ਜੀ ਇਹ ਕੈਲੰਡਰ ਲਾਗੂ ਨਾ ਕਰੋ, ਔਰ ਦੂਜਾ ਉਹਦੇ ਉਹ ਜਵਾਬ 'ਚ ਕਹਿੰਦਾ ਮਿਸਟਰ ਸੁਦਰਸ਼ਨ ਸੈਡ that Sikh masses were unlikely to accept the ਨਾਨਕਸ਼ਾਹੀ ਕੈਲੰਡਰ, ਕਿ ਜੀ ਭਾਵੇਂ ਲਾਗੂ ਕਰ ਦਿੱਤਾ ਹੈ ਪਰ ਸਿੱਖ ਸੰਗਤਾਂ ਇਹਨੂੰ ਕਦੇ ਨਹੀਂ ਮੰਨਣਗੀਆਂ। ਮਿਸਟਰ ਸੁਦਰਸ਼ਨ ਸੈਡ Sikh masses were unlikely to accept the ਨਾਨਕਸ਼ਾਹੀ calendar as all Gurpurabs and other Sikh festivals had been celebrated on the basis of Hindu Saka era, ਕਿ ਜਿਹੜਾ ਸਾਡੇ ਕੈਲੰਡਰ ਮੁਤਾਬਕ ਹੀ ਮਨਾ ਰਹੇ ਨੇ ਉਹੀ ਸਿੱਖ ਮਨਾਣਗੇ। He claimed that in due course of time Sikh masses would reject the ਨਾਨਕਸ਼ਾਹੀ calendar। ਇਹ ਲਾਸਟ ਲਾਈਨ ਹੈ। ਉਹਨੇ ਕਿਹਾ ਵੀ ਠੀਕ ਹੈ ਹੁਣ ਹੋ ਗਿਆ ਲਾਗੂ, ਪਰ ਆਉਣ ਵਾਲੇ ਪੀਰੀਅਡ ਦੇ ਵਿੱਚ ਡਿਊ ਕੋਰਸ ਆਫ ਟਾਈਮ ਸਿੱਖ ਜਿਹੜੇ ਨੇ ਮਾਸਿਸ ਉਹ ਰਿਜੈਕਟ ਕਰਨਗੇ। ਔਰ 7 ਸਾਲ ਬਾਅਦ 2003 ਤੋਂ 2010 ਤੱਕ ਪਹੁੰਚਦੇ ਆ ਇਸ ਦਾ ਭਗਵਾਕਰਨ ਕਰ ਦਿੱਤਾ ਗਿਆ। ਔਰ ਅੱਜ ਜਿੱਥੇ ਕਿ ਸੱਚਮੁੱਚ 5 ਜਨਵਰੀ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਇੱਕ ਆਪਣੇ ਕਿਸਮ ਦਾ ਮਾਹੌਲ 2003 ਤੋਂ 10 ਤੱਕ ਅਸੀਂ ਦੇਖਿਆ ਕਿ ਇੱਕ ਬਿਲਕੁਲ ਫਿਕਸ ਪਾਰਟ ਸੀ ਕਿ ਭਾਈ ਤੁਸੀਂ ਕਰਨਾ ਹੈ। ਹੁਣ ਕਿਤੇ ਕੋਈ ਕਰ ਰਿਹਾ ਕਿਤੇ ਕੋਈ ਨਹੀਂ ਹੈ, ਉਸ ਡਿਬੇਟ 'ਚ ਫਸੇ ਹੋਏ ਆ। ਔਰ ਮੈਂ ਇਹ ਸਮਝਦਾ ਵੀ ਇਸ ਮੁੱਦੇ ਦੇ ਉੱਤੇ RSS ਨੇ ਸਾਨੂੰ ਮਾਤ ਦਿੱਤੀ ਹੈ। ਜੇ 2003  'ਚ ਉਹਨੇ ਕਿਹਾ ਸੀ ਕਿ ਜੀ ਅਲਟੀਮੇਟਲੀ ਨਾਨਕਸ਼ਾਹੀ ਕੈਲੰਡਰ ਨੂੰ ਰਿਜੈਕਟ ਕਰ ਦਿੱਤਾ ਜਾਏਗਾ, 7 ਸਾਲ ਲੱਗੇ ਉਹਨਾਂ ਨੂੰ ਇਹ ਸੰਤ ਸਮਾਜ ਨੂੰ ਅੱਗੇ ਲਾ ਕੇ ਜਿਵੇਂ ਇਹਨਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ। ਹੁਣ ਵੀ ਅਸੀਂ ਸਮਝਦੇ ਹਾਂ ਵੀ ਇਹ ਸਾਨੂੰ ਸਟਿਕ ਕਰਨਾ ਚਾਹੀਦਾ ਮੂਲ ਨਾਨਕਸ਼ਾਹੀ ਕੈਲੰਡਰ। ਔਰ ਇਹੀ ਕਾਰਨ ਸੀ ਕਿ ਜਦੋਂ ਅਸੀਂ 2012 ਦੇ ਵਿੱਚ ਜਿਹੜੀ ਹੈ ਸ਼ੁਰੂਆਤ ਕੀਤੀ TV 84 ਦੀ ਦਸੰਬਰ 2012 'ਚ, ਅਸੀਂ ਬਿਲਕੁਲ ਕਲੀਅਰ ਕੀਤਾ ਸੀ ਕਿ ਅਸੀਂ ਇਸ ਪਲੇਟਫਾਰਮ ਤੋਂ ਧਾਰਮਿਕ ਸਵਾਲਾਂ ਦੇ ਜਵਾਬ ਸਿੱਖ ਰਹਿਤ ਮਰਿਆਦਾ ਜਿਹੜੀ ਪੰਥ ਪ੍ਰਵਾਨਿਤ ਹੈ ਉਹਦੇ ਮੁਤਾਬਕ, ਔਰ ਜਿਹੜੇ ਗੁਰਪੁਰਬ ਔਰ ਦੂਸਰੇ ਦਿਨ ਦਿਹਾੜੇ ਨੇ ਉਹਨਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ
ਜਿਹੜਾ ਹੈ ਉਹ ਡਿਸਕਸ ਕਰਾਂਗੇ, ਸੈਲੀਬ੍ਰੇਟ ਕਰਾਂਗੇ। ਸੋ ਅਸੀਂ ਇੱਕ ਵਾਰ ਫੇਰ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸਿੱਖ ਸੰਗਤ ਨੂੰ ਵਧਾਈਆਂ ਪੇਸ਼ ਕਰਦੇ ਹਾਂ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਜਿਹੜਾ ਦੇਖਣਾ ਚਾਹੁੰਦੇ ਹੋ ਤਾਂ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਸਾਨੂੰ ਸਾਡੇ ਇਸ ਪਤੇ ਤੇ ਸਾਨੂੰ ਆਪਣਾ ਜਿਹੜਾ ਚੈੱਕ ਬਣਾ ਕੇ ਭੇਜ ਸਕਦੇ ਹੋ 36-01 37 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਸੋ ਵਿਊਅਰਸ ਵੈਲਕਮ ਬੈਕ। ਹੁਣ ਆਪਾਂ ਆਪਣੇ ਜਿਹੜੇ ਬ੍ਰੇਕ ਤੋਂ ਬਾਅਦ ਤੁਹਾਨੂੰ ਮਿਲਾਂਗੇ, ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਆਪਾਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰੋਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਤੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਡੌਨ ਕੋਸਟ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀਆਂ 4 ਵੱਡੀਆਂ ਗੁਰਦੁਆਰਾ ਕਮੇਟੀਆਂ ਤੇ RSS ਵੱਲੋਂ ਕਬਜ਼ਾ ਕਰਨ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਦੇ ਵਕਾਰ ਨੂੰ ਚੈਲੰਜ ਜਿਹੜਾ ਕੀਤਾ ਜਾ ਰਿਹਾ ਔਰ ਪੰਜਾਬ ਵਿੱਚ RSS ਬੀ ਟੀਮ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਇਸ ਮਕਸਦ ਲਈ ਏਜੰਸੀਆਂ ਦੇ ਫੀਲੇ ਦਾ ਕੰਮ ਕਰ ਰਿਹਾ ਹੈ। ਉਸ ਦੀ ਬੇਤੁਕੀ ਬਿਆਨਬਾਜ਼ੀ ਕਰਕੇ ਉਸ ਨੂੰ ਅਕਾਲ ਤਖਤ ਦੇ ਸਕੱਤਰੇਤ ਵੱਲੋਂ ਜਿਹੜਾ ਹੈ ਤਲਬ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜੇ ਅਸੀਂ ਸਿੱਖ ਇਤਿਹਾਸ ਤੇ ਇੱਕ ਪੰਛੀ ਝਾਤ ਮਾਰੀਏ ਤੇ ਫਿਰ 18ਵੀਂ ਸਦੀ ਵੱਲ ਧਿਆਨ ਜਾਂਦਾ ਹੈ ਕਿ ਜਦੋਂ ਰਿਪੀਟਡਲੀ ਉਹ ਮੁਗਲਿਆ ਸਲਤਨਤ ਹੋਏ ਦਿੱਲੀ ਦੀ, ਉਹਨਾਂ ਨੂੰ ਨਜ਼ਰ ਆਉਂਦਾ ਸੀ ਕਿ ਹਰਮੰਦਰ ਸਾਹਿਬ ਅਕਾਲ ਤਖਤ ਤੇ ਸਿੱਖਾਂ ਦੇ ਮੀਰੀ ਪੀਰੀ ਦੇ ਸਿਰਫ ਪ੍ਰਤੀਕ ਹੀ ਨਹੀਂ ਨੇ, ਇਹ ਸਾਡੀ ਸਟਰੈਂਥ ਨੇ, ਤਾਕਤ ਨੇ। ਔਰ ਮੱਸਾ ਰੰਗੜ ਨੂੰ ਲਿਆ ਕੇ ਮੁਗਲਿਆ ਸਾਮਰਾਜ ਨੇ ਬਿਠਾ ਕੇ ਹਰਮੰਦਰ ਸਾਹਿਬ ਦੀ ਬੇਅਦਬੀ ਔਰ ਉਹ ਸਾਰੇ ਪੀਰੀਅਡ ਜਦੋਂ ਕਿ ਸਿੱਖ ਆਪਣੇ ਇਸ ਖਿੱਤੇ ਤੋਂ ਬਾਹਰ ਦੂਰ ਦੁਰਾਡੇ ਕੋਈ ਬੀਕਾਨੇਰ ਔਰ ਕੋਈ ਭਰਤਪੁਰ ਔਰ ਰਾਜਪੂਤਾਨੇ ਦੇ ਜਿਹੜੇ ਡੈਜ਼ਰਟ ਦੇ ਵਿੱਚ ਚਲੇ ਗਏ ਸੀ, ਪਰਸੀਕਿਊਸ਼ਨ ਦਾ ਦੌਰਾ ਚੱਲ ਰਿਹਾ ਸੀ। ਔਰ ਉਹ ਪੀਰੀਅਡ ਸੀ ਮੱਸਾ ਰੰਗੜ ਰਾਹੀਂ ਬੇਅਦਬੀ ਕਰਾਉਣ ਦੀ ਲਾਈਨ। ਔਰ ਭਾਈ ਸੁੱਖਾ ਸਿੰਘ ਮਤਾਬ ਸਿੰਘ ਨੇ ਆ ਕੇ ਫਿਰ ਜਿਹੜਾ ਇਹ ਦੱਸਿਆ ਕਿ ਭਾਈ ਗੁਰੂ ਕੇ ਸਿੱਖ ਇਸ ਸਥਾਨ ਦੀ ਮਾਣ ਮਰਿਆਦਾ ਔਰ ਇਸ ਦੇ ਲਈ ਕੁਝ ਵੀ ਜਿਹੜਾ ਹੈ ਉਹ ਕੁਰਬਾਨ ਕਰ ਸਕਦੇ ਨੇ। ਇਹੀ ਪਾਰਟ ਅਸੀਂ ਅਬਦਾਲੀ ਦਾ ਦੇਖਦੇ ਹਾਂ, ਜਦੋਂ ਰਿਪੀਟਡਲੀ ਅਬਦਾਲੀ ਨੂੰ ਜਿਹੜਾ ਰੁੱਟ ਕਸੁੱਟ ਕਰਕੇ ਜਿੰਨੀ ਵਾਰ ਵੀ ਉਹ ਆਇਆ 16-17 ਵਾਰ ਸਿੱਖ ਜਿਹੜੇ ਨੇ ਉਹ ਭਾਰ ਹੌਲਾ ਕਰਵਾ ਦਿੰਦੇ ਸੀ। ਜਿਹੜੀ ਅਜ਼ਮਤ ਲੁੱਟ ਕੇ ਲਿਜਾ ਰਿਹਾ ਹੁੰਦਾ ਸੀ ਉਸ ਨੂੰ ਘਰੋਂ ਘਰੀ ਪਹੁੰਚਾਉਂਦੇ ਸੀ। ਤੇ ਉਹਨੇ ਵੀ ਇਸ ਪਾਰਟ ਨੂੰ ਦੇਖਿਆ ਔਰ ਇਸ ਦਾ ਨਤੀਜਾ ਉਹਨੇ ਜਿੱਥੇ ਘੱਲੂਘਾਰਾ ਕੀਤਾ ਕੁਪਰਹਿੜੀ ਦੇ ਮੈਦਾਨ 'ਚ 1761 ਪਾਰਟ ਅਸੀਂ ਦੇਖਦੇ ਹਾਂ
ਕਿ ਉਸ ਨੇ ਆ ਕੇ ਦਰਬਾਰ ਸਾਹਿਬ ਅਕਾਲ ਤਖਤ ਉਸ ਨੂੰ ਮਲੀਆ ਮੇਟ ਕਰਕੇ ਔਰ ਸੈਂਕੜਿਆਂ ਪਸ਼ੂ ਮਾਰ ਕੇ ਉਹਨਾਂ ਨੂੰ ਸਰੋਵਰ ਦੇ ਵਿੱਚ ਸੁੱਟ ਕੇ ਜਿਹੜਾ ਉਹਨੂੰ ਪਲੀਤ ਕੀਤਾ ਔਰ ਹਲ ਚਲਾ ਕੇ ਉਸ ਨੂੰ ਬਰਾਬਰ ਕੀਤਾ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਉਸ ਥੇ ਬਣਾ ਦਿੱਤੇ ਗਏ ਅਕਾਲ ਤਖਤ ਔਰ ਹਰਿਮੰਦਰ ਸਾਹਿਬ ਤੇ 6 ਮਹੀਨੇ ਦੇ ਵਿੱਚ ਉਹ ਇਸ ਘੱਲੂਘਾਰੇ ਔਰ ਇਸ ਬੇਅਦਬੀ ਤੋਂ ਬਾਅਦ ਸਿੱਖਾਂ ਨੇ ਉਸ ਹਾਰ ਦਾ ਬਦਲਾ ਲਿਆ। ਫਿਰ ਇਹੀ ਕਹਾਣੀ ਉਹਦੇ ਮੁੰਡੇ ਤੈਮੂਰ ਨੇ ਔਰ ਜਹਾਨ ਖਾਨ ਨੇ ਵੀ ਰਿਪੀਟ ਕਰਨ ਦੀ ਕੋਸ਼ਿਸ਼ ਕੀਤੀ। 20ਵੀਂ ਸਦੀ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਵੀ ਅੰਗਰੇਜ਼ ਜਦੋਂ ਉਹਨਾਂ ਨੇ 1849 ਦੇ ਵਿੱਚ 19ਵੀਂ ਸਦੀ ਦੇ ਦੂਸਰੇ ਹਿੱਸੇ 'ਚ ਇਸ ਸਾਰੇ ਦੇ ਉੱਤੇ ਪੰਜਾਬ ਦੇ ਉੱਤੇ ਉਹਨਾਂ ਦਾ ਕੰਟਰੋਲ ਹੋਇਆ, ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਹੁਤ ਸਾਰੇ ਪ੍ਰਾਈਵੇਟ ਜਿਵੇਂ ਨਨਕਾਣਾ ਸਾਹਿਬ ਜਾਂ ਸੱਚਾ ਸੌਦਾ ਜਾਂ ਵੱਡੇ ਵੱਡੇ ਜਿਨ੍ਹਾਂ ਦੇ ਨਾਲ ਜ਼ਮੀਨ ਜਾਂ ਜਾਇਦਾਦ ਸਿੱਖ ਰਾਜ ਬੜੇ ਲੱਗੇ ਸੀ, ਉਹ ਮਹੰਤਾਂ ਦੀ ਨਿੱਜੀ ਪ੍ਰਾਪਰਟੀ ਬਣਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ। ਪਰ ਅਕਾਲ ਤਖਤ ਔਰ ਤਰਨਤਾਰਨ ਸਾਹਿਬ ਔਰ ਅਟਲ ਸਾਹਿਬ ਇਹਦਾ ਕੰਟਰੋਲ ਉਹਨਾਂ ਨੇ ਸਿੱਧਾ ਸਰਬਰਾਹ ਰਾਹੀਂ ਜਿਹੜਾ ਜਵਾਬਦੇਹ ਸੀ ਔਰ ਡਿਸਟ੍ਰਿਕਟ ਮੈਜਿਸਟ੍ਰੇਟ ਔਰ ਕਮਿਸ਼ਨਰ ਉਹਨਾਂ ਦੇ ਕਮਾਂਡ ਥੱਲੇ ਹੀ ਉਹ ਕੰਮ ਕਰਦਾ ਸੀ, ਉਹ ਸਿੱਧਾ ਕੰਟਰੋਲ ਉਹਨਾਂ ਨੇ ਲਿਆ ਤਾਂ ਕਿ ਇੱਥੋਂ ਕੋਈ ਪ੍ਰੋਪਰ ਅਗਵਾਈ ਨਾ ਨਿਕਲ ਸਕੇ, ਇਸ ਦੇ ਉੱਤੇ ਕੰਟਰੋਲ ਹੋਏ। ਔਰ ਉਹ ਅਸੀਂ ਦੇਖਦੇ ਹਾਂ ਕਿ ਜਲਿਆਂਵਾਲੇ ਬਾਗ ਦੇ ਉਸ ਸਾਕੇ ਤੋਂ ਬਾਅਦ ਜਿਵੇਂ ਅਰੂੜ ਸਿੰਘ ਸਰਬਰਾਹ ਨੇ ਉਹਨੂੰ ਡਾਇਰ ਨੂੰ ਸੱਦ ਕੇ ਸਿਰੋਪਾਓ ਦਿੱਤਾ। ਇਹ ਪਹਿਲਾ ਝਟਕਾ ਸੀ ਜਦੋਂ ਸਿੱਖਾਂ ਨੂੰ ਲੱਗਾ ਕਿ ਭਾਈ ਇਹ ਤਾਂ ਅਸੀਂ ਲਿਬਰੇਟ ਕਰਵਾਉਣੇ ਨੇ ਗੁਰਦੁਆਰੇ ਇਹਨਾਂ ਤੋਂ, ਮਹੰਤਾਂ ਤੋਂ। ਅੰਗਰੇਜ਼ ਉਹਨਾਂ ਦੀ ਪਿੱਠ ਦੇ ਉੱਤੇ ਸੀ ਔਰ ਅਸੀਂ ਫਿਰ ਗੁਰਦੁਆਰਾ ਸੁਧਾਰ ਲਹਿਰ 1920 ਤੋਂ 1924 ਤੱਕ ਔਰ ਫਾਈਨਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ 'ਚ ਜਿਹੜਾ ਮੈਨੇਜਮੈਂਟਲ ਪਾਰਟ ਹੈ ਉਹ ਪੰਥ ਦੇ ਕੋਲ ਆਉਂਦਾ। ਹੁਣ ਆਲਮੋਸਟ 100 ਸਾਲ ਬਾਅਦ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਇਹਨਾਂ 100 ਸਾਲਾਂ ਦੇ ਵਿੱਚ ਕਿਵੇਂ 47 ਤੋਂ ਬਾਅਦ ਭਾਰਤੀ ਹਕੂਮਤ, ਨਹਿਰੂ, ਕੈਰੋਂ ਔਰ ਇਹਨਾਂ ਸਾਰਿਆਂ ਰਾਹੀਂ ਵੀ ਸ਼੍ਰੋਮਣੀ ਕਮੇਟੀ ਦੇ ਉੱਤੇ ਆਪਣੀ ਕੰਟਰੋਲ ਕਰਨ ਦੀ ਕੋਸ਼ਿਸ਼ 'ਚ ਰਹੇ। ਕਦੇ ਸਾਧ ਸੰਗਤ ਬੋਰਡ ਖੜਾ ਕਰਤਾ, ਕਦੇ ਇਹਦੇ ਪਿਓ ਨੂੰ ਅਮਰਿੰਦਰ ਦੇ ਯਾਦਵਿੰਦਰ ਸਾਧ ਸੰਗਤ ਬੋਰਡ ਬਣਾ ਕੇ ਸ਼੍ਰੋਮਣੀ ਕਮੇਟੀ ਚੋਣਾਂ ਲੜਦੇ ਸੀ, ਕਾਮਰੇਡ ਲੜਦੇ ਸੀ। ਮਕਸਦ ਇਹ ਸੀ ਕਿ ਵੀ ਤੁਸੀਂ ਜਿਹੜਾ ਸਿੱਖਾਂ ਦਾ ਮੀਰੀ ਪੀਰੀ ਦਾ ਬਿਆਨੀ ਹੈ, ਜਿਹੜਾ ਕਿ ਅਕਾਲ ਤਖਤ ਦਰਬਾਰ ਸਾਹਿਬ ਨਾਲ ਜੁੜਿਆ ਹੋਇਆ ਹੈ, ਜੇ ਤੁਸੀਂ ਇਸ ਦੇ ਉੱਤੇ ਕੰਟਰੋਲ ਕਰ ਲਓ ਤੇ ਫਿਰ ਉਹਨਾਂ ਨੂੰ ਤੁਸੀਂ ਜਿਹੜੇ ਆ ਉਹ ਹਿੰਦੂਤਵਾ ਦੀ ਸ਼ਾਖਾ ਬਣਾ ਦਿਓ, ਕਿ ਕਾਂਗਰਸ ਦੀ ਐਕਸਟੈਂਸ਼ਨ ਬਣਾ ਦਿਓ, ਕਿ ਕਿਵੇਂ ਇਹ ਇੱਕ ਲੰਬੀ ਕਹਾਣੀ ਹੈ ਕਿ ਕਿਵੇਂ ਉਹ ਸਾਰੇ ਜਿਹੜੇ ਯਤਨ ਨੇ ਉਹ ਥਵਾਟ ਹੁੰਦੇ ਰਹੇ। ਲੇਕਿਨ ਜਦੋਂ ਇਹ ਬਾਦਲ ਟੌੜਾ ਤਲਵੰਡੀ ਦੇ ਕੋਲ ਇਹਨਾਂ ਦਾ ਟਰਾਇਓ ਪਾਵਰ ਦੇ ਵਿੱਚ ਆਇਆ, ਹੌਲੀ ਹੌਲੀ ਟੌੜਾ ਵੀ ਔਰ ਤਲਵੰਡੀ ਵੀ ਭਾਵੇਂ ਨੈਗੇਟਿਵਿਟੀ ਦੇ ਬਾਵਜੂਦ ਕਿਤੇ ਨਾ ਕਿਤੇ ਉਹਨਾਂ 'ਚ ਉਹ ਜਥੇਦਾਰੀ ਜਾਂ ਇੱਕ ਆਜ਼ਾਦ ਸੋਚ ਕਿਤੇ ਨਾ ਕਿਤੇ ਸੀ, ਜਿਹੜੀ ਕਦੇ ਕਦਾਈ ਰਿਫਲੈਕਟ ਵੀ ਹੁੰਦੀ ਸੀ। ਪਰ ਜਿਵੇਂ ਬਾਦਲ ਨੇ ਔਰ ਇਹਨਾਂ ਦੇ ਸਾਰੇ ਕੋੜਮੇ ਨੇ ਫਿਰ ਇਹਨਾਂ ਇੰਸਟੀਟਿਊਸ਼ਨਸ ਦੀ ਇੰਡੀਪੈਂਡੈਂਸ ਨੂੰ ਵੀ ਡਿਸਟਰੋਏ ਕੀਤਾ, ਇਸ ਨੂੰ ਆਪਣੀ ਜਗੀਰ ਵਾਂਗ ਵਰਤਣ ਲੱਗੇ, ਪੰਥਕ ਏਜੰਡੇ ਨੂੰ ਵੀ ਡਿਸਟਰੋਏ ਕੀਤਾ, ਅਕਾਲੀ ਦਲ ਨੂੰ ਵੀ ਪੰਜਾਬੀ ਪਾਰਟੀ ਬਣਾਉਣ ਦੀ ਲਾਈਨ ਕੀਤੀ। ਔਰ ਇਸ ਦੌਰ 'ਚ ਜਦੋਂ ਕਿ ਇਹ ਚੱਲ ਰਿਹਾ ਸੰਤ ਭਿੰਡਰਾਂਵਾਲਿਆਂ ਦਾ ਉਭਾਰ, ਔਰ ਉਸ ਸਾਰੇ ਦਾ ਨਤੀਜਾ ਸੀ ਕਿ ਜੂਨ 84 ਦੇ ਘੱਲੂਘਾਰੇ ਨੇ ਜਿੱਥੇ ਅਕਾਲ ਤਖਤ ਦੀ ਸਰਵਉੱਚਤਾ, ਸੁਪਰਾਮੇਸੀ ਔਰ ਸੋਵਰਨਿਟੀ ਔਰ ਉਸ ਦੇ ਲਈ ਆਨ ਸ਼ਾਨ ਦੇ ਨਾਲ ਸ਼ਹਾਦਤ, ਉਹਨੇ ਫਿਰ ਪਿਛਲਾ ਸਾਰਾ ਇਤਿਹਾਸ ਵੀ ਉਹ ਬਾਬਾ ਗੁਰਬਖਸ਼ ਸਿੰਘ 30 ਸਿੰਘਾਂ ਦੇ ਨਾਲ ਜਿਹੜੇ ਜੂਝੇ ਅਕਾਲ ਤਖਤ ਦੀ, ਉਹਨੂੰ ਸਾਰੇ ਨੂੰ ਵੀ ਹਾਈਲਾਈਟ ਕੀਤਾ। ਔਰ ਓਵਰਨਾਈਟ ਅਕਾਲ ਤਖਤ ਦੀ ਅਹਿਮੀਅਤ, ਕਿਉਂਕਿ ਬਹੁਤ ਸਾਰਿਆਂ ਲਈ ਤਾਂ ਹਰਿਮੰਦਰ ਸਾਹਿਬ ਵੀ ਮੱਥਾ ਟੇਕਿਆ, ਉਹਨਾਂ ਲਈ ਤਾਂ ਗੁਰਦੁਆਰਾ ਹੀ ਸੀ ਕਿ ਅਕਾਲ ਤਖਤ ਜਿਵੇਂ ਇੱਕ ਥਾਂ ਤੇ ਡਾਲਰ ਉੱਥੇ ਪਾਇਆ, ਡਾਲਰ ਉੱਥੇ ਪਾਇਆ, ਲੇਕਿਨ ਅਕਾਲ ਤਖਤ ਔਰ ਫਿਰ ਆਪਣੀਆਂ ਪਰੰਪਰਾਵਾਂ ਵੱਲ ਮੁੜਨਾ, ਅਕਾਲ ਤਖਤ ਦੀ ਤਾਬਿਆ, ਸਰਬੱਤ ਖਾਲਸਾ ਹੋਣਾ, 5 ਮੈਂਬਰੀ ਪੰਥਕ ਕਮੇਟੀ ਰਾਹੀਂ ਖਾਲਿਸਤਾਨ ਦਾ ਐਲਾਨਨਾਮਾ, ਔਰ ਫਿਰ ਜਥੇਦਾਰ ਗੁਰਦੇਵ ਸਿੰਘ ਕੌਂਕੇ ਵਰਗੀ ਸ਼ਖਸੀਅਤ ਜਿਨ੍ਹਾਂ ਦਾ ਸ਼ਹੀਦੀ ਦਿਨ ਅਸੀਂ 1 ਜਨਵਰੀ ਨੂੰ ਜਿਹੜਾ ਪ੍ਰੋਗਰਾਮ ਸਮਰਪਿਤ ਕੀਤਾ ਸੀ। ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਦਿੱਲੀ ਹਕੂਮਤ ਨੂੰ ਇੰਦਰਾ ਗਾਂਧੀ ਨੇ ਵੀ ਜਦੋਂ ਅਕਾਲ ਤਖਤ ਡਿਸਟਰੋਏ ਕਰਨ ਦੇ ਇਹ ਸਾਰੀ ਲਾਈਨ ਜਿਹੜੀ ਹੈ ਉਹ ਬਣਾਈ, ਉਹ ਇਹ ਸਮਝਦੇ ਸੀ ਕਿ ਵੀ ਅਕਾਲ ਤਖਤ ਜਿੰਨੇ ਮੋਰਚੇ ਨੇ ਤੁਸੀਂ ਅਰਦਾਸ ਕਰਕੇ ਉੱਥੋਂ ਤੁਰ ਪੈਂਦੇ ਹੋ ਜਾਂ ਦੂਜੇ ਵੀ, ਇਹਨਾਂ ਦਾ ਜਿਹੜਾ ਇਹ ਪ੍ਰਾਈਡ ਹੀ ਖਤਮ ਕੀਤਾ ਜਾਏ। ਲੇਕਿਨ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਅਕਾਲ ਤਖਤ ਕੋਈ ਇਮਾਰਤ ਦਾ ਨਾਂ ਨਹੀਂ ਹੈ, ਅਕਾਲ ਤਖਤ ਤਾਂ ਹਰ ਸਿੱਖ ਦੇ ਅੰਦਰ ਮੀਰੀ ਪੀਰੀ ਦੇ ਰੂਪ ਦੇ ਵਿੱਚ ਵਸਦਾ ਹੈ।
ਨਤੀਜੇ ਦੇ ਤੌਰ ਤੇ ਅਕਾਲ ਤਖਤ ਨੂੰ ਖੰਡਰਾਤ ਬਣਾ ਕੇ ਵੀ ਅਕਾਲ ਤਖਤ ਦੀ ਸ਼ਾਨੋ ਸ਼ੌਕਤ ਨੂੰ ਕੀ ਖਤਮ, ਉਹ ਤਾਂ ਹਰ ਸਿੱਖ ਦੇ ਅੰਦਰ ਅਕਾਲ ਤਖਤ ਉਸਰਿਆ। ਲੇਕਿਨ ਫਿਰ ਉਹਨਾਂ ਨੇ ਕਿਵੇਂ ਸੁਰਜੀਤ ਬਰਨਾਲਾ ਅੱਗੇ ਲਾ ਕੇ, ਜੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਹੋਇਆ ਤੇ 30 ਅਪ੍ਰੈਲ ਨੂੰ ਆਪਣੇ ਕਮਾਂਡੋ ਔਰ ਦੂਸਰਾ ਸਾਰਾ ਟੋਲਾ ਅੰਦਰ ਭੇਜ ਕੇ ਜਿਹੜਾ ਉਹਦੀ ਫਿਰ ਬੇਹਰਮਤੀ ਕਰਵਾਈ। ਫਿਰ ਅਸੀਂ ਦੂਸਰਾ ਜਿਹਨੂੰ ਆਪਰੇਸ਼ਨ ਬਲੈਕ ਥੰਡਰ 2 ਕਹਿੰਦੇ ਹੈ, ਜਿਹੜਾ 1988 ਦੇ ਵਿੱਚ ਕਿਵੇਂ ਆਪਣੇ ਹੀ ਬੰਦਿਆਂ ਰਾਹੀਂ ਜੋ ਕੁਛ ਉਹਨਾਂ ਨੂੰ ਅੰਦਰ ਵਾੜ ਕੇ ਉਹਨਾਂ ਤੋਂ ਕੁਕਰਮ ਕਰਵਾਏ ਔਰ ਫਿਰ ਇਹ ਦੱਸਣ ਦੇ ਲਈ ਕਿ ਜੀ ਅਸੀਂ ਦੇਖੋ ਇਹ ਕਿੰਨਾ ਸਫਲ ਆਪਰੇਸ਼ਨ ਕੀਤਾ। ਉਸ ਤੋਂ ਬਾਅਦ ਅਕਾਲੀਆਂ ਦਾ ਹਾਲ ਤਾਂ ਇਹ ਹੈ ਕਿ ਬੇਸ਼ੱਕ, ਕਿਉਂਕਿ ਅੱਜ ਜਿਸ ਟੌਪਿਕ ਤੇ ਅਸੀਂ ਗੱਲ ਕਰ ਰਹੇ ਹਾਂ ਉਹਦੇ 'ਚ ਲਾਸਟ ਮੋਰਚਾ ਅਕਾਲ ਤਖਤ ਤੋਂ ਧਰਮ ਯੁੱਧ ਮੋਰਚਾ ਲੱਗਿਆ 1982 ਤੋਂ 1984 ਤੱਕ, ਜੂਨ 84 ਦੇ ਪਹਿਲੇ ਹਫ਼ਤੇ ਤੱਕ। ਇਹਨਾਂ ਲਗਭਗ 42 ਸਾਲਾਂ 'ਚ ਬਾਦਲ ਅਕਾਲੀ ਦਲ, ਕਿਉਂਕਿ ਜਦੋਂ ਅਸੀਂ ਬਾਦਲ ਦਲ ਕਹਿੰਦੇ ਹਾਂ ਮੁੱਖ ਕੰਟਰੋਲ ਉਹਨਾਂ ਦੇ ਕੋਲ ਹੀ ਹੈ, ਬਰੀਫ ਟਾਈਮ ਅਕਾਲੀ ਦਲ ਅੰਮ੍ਰਿਤਸਰ ਵੀ ਹੋਇਆ, ਅੰਮ੍ਰਿਤਸਰ ਐਲਾਨਨਾਮਾ ਹੋਇਆ, ਜਾਂ ਮਾਨ ਸਾਹਿਬ ਖੁਦ MP ਬਣੇ ਟਵਾਈਸ। ਲੇਕਿਨ ਜਿਹੜੀ ਤਾਕਤ ਹੈ ਜਿਹੜੀ ਸ਼੍ਰੋਮਣੀ ਕਮੇਟੀ ਦੇ ਰੂਪ ਦੇ ਵਿੱਚ ਇਹਨਾਂ ਦੇ ਕੋਲ ਹੈ, ਇਸ ਲਈ ਇਹਨੂੰ ਅਸੀਂ ਬਾਦਲ ਅਕਾਲੀ ਦਲ ਨਾਲ ਹੀ ਐਡਰੈਸ ਕਰਦੇ ਹਾਂ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੇ ਪੂਰੀ ਬਾਦਲ ਟੱਬਰ ਨੇ, ਜਿਵੇਂ ਈਵਨ ਦਸੰਬਰ ਪਿਛਲੇ ਸਾਲ ਦੇ ਵਿੱਚ ਬੀਤੇ ਵਰੇ 'ਚ ਇਹਨਾਂ ਨੇ ਉਹਨੂੰ ਸਾਰੇ ਨੂੰ ਜਿਹੜੇ ਹੁਕਮਨਾਮੇ ਆਏ ਬਾਦਲ ਨੂੰ, ਇਹਦੇ ਸੁਖਬੀਰ ਬਾਦਲ ਨੇ ਗਿਲਟੀ ਵੀ ਮੰਨਿਆ, ਪਰ ਕਿਵੇਂ ਅਗੇਨ ਤੋਹੀਨ ਕੀਤੀ ਔਰ ਅਗੇਨ ਜਿਹੜਾ ਵੀ ਉਹਨਾਂ ਨੂੰ ਚੈਲੰਜ ਪਰ ਇਸ ਸਭ ਦੇ ਬਾਵਜੂਦ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਸਿੱਖ ਸੰਗਤਾਂ ਦੇ ਵਿੱਚ ਹਮੇਸ਼ਾ ਇਹ ਪਾਰਟ ਕਲੀਅਰ ਰਿਹਾ ਕਿ ਅੱਜ ਅਕਾਲੀ ਦਲ 'ਚ ਮਾੜੇ ਲੋਕ ਹੋ ਸਕਦੇ ਨੇ, ਪਰ ਇਵੈਂਚੁਅਲੀ ਅਕਾਲ ਤਖਤ, ਦਰਬਾਰ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਇਹ ਪੰਥਕ ਵਿਚਾਰਧਾਰਾ ਵਾਲਿਆਂ ਦੇ ਲਈ ਜਿਹੜੇ ਕਿ ਸਿੱਖੀ ਦੇ ਮੀਰੀ ਪੀਰੀ ਦੇ ਕਨਸੈਪਟ ਨੂੰ ਅਪਣਾਏ ਹੋਏ ਨੇ, ਉਹਨਾਂ ਦਾ ਇਹ ਫੀਲਡ ਆਫ ਐਕਸ਼ਨ ਦੀ ਥਾਂ ਹੈ, ਨਾ ਕਿ ਭਾਰਤੀ ਹਕੂਮਤ ਜਾਂ ਉਹਨਾਂ ਦੇ ਦੁਮਛੱਲੇ ਜਿਹੜੇ ਕਿ ਅੱਡ-ਅੱਡ ਰੂਪਾਂ ਦੇ ਵਿੱਚ ਜਿਹੜੇ ਨੇ ਉਹ ਵਿਚਰਦੇ ਨੇ। ਹੁਣ ਇਵੇਂ ਨਜ਼ਰ ਆਉਂਦਾ ਕਿਉਂਕਿ ਅੱਜ ਮੁੱਖ ਜਿਹੜੀ ਖਬਰ ਹੈ ਸਾਰੇ ਪਾਸੇ ਉਹ ਇਹੀ ਹੈ ਕਿ ਜੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਉਹਨਾਂ ਦੇ ਸੈਕਟਰੀਏਟ ਰਾਹੀਂ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਵੀ ਆ ਕੇ ਤੂੰ ਐਕਸਪਲੇਨੇਸ਼ਨ ਦੇ, ਕਿਉਂਕਿ ਉਹ ਬਿਲਕੁਲ ਜਿਸ ਅੰਦਾਜ਼ ਹੁਣ ਭਗਵੰਤ ਮਾਨ ਔਰ ਉਹਦੀ ਸਰਕਾਰ ਜਿਹੜੀ ਭ੍ਰਸ਼ਟਾਚਾਰ ਖਤਮ ਕਰਨ ਔਰ ਦੂਸਰੇ ਤੀਸਰੇ ਦੇ ਨਾਂ ਥੱਲੇ ਕਲੀਨ ਲਾਈਫ ਦੂਜੇ ਉਹ ਆਈ, ਉਹਨਾਂ ਨੇ ਤਾਂ ਸਾਰੀਆਂ ਹੱਦਾਂ ਕਰਪਸ਼ਨ ਦੀਆਂ ਟੱਪ ਦਿੱਤੀਆਂ ਨੇ ਹਰ ਮਸਲੇ ਤੇ। ਫਿਰ ਹੈ ਤਾਂ BJP ਦੀ B ਟੀਮ ਹੈ, RSS ਦੀ ਹਿੰਦੂਤਵੀ B ਟੀਮ ਹੈ, ਉਹ ਕੋਈ ਮੁੱਦਾ ਵੀ ਪਾਣੀਆਂ ਦਾ ਹੋਏ ਹਰ ਇੱਕ ਦੇ ਉੱਤੇ ਸਰੈਂਡਰ ਕੀਤਾ ਹੋਇਆ, ਟੋਟਲ ਫੇਲਿਅਰ ਹੈ। ਔਰ 2027 ਹੁਣ ਆ ਰਿਹਾ ਜਿਹਦੇ 'ਚ ਕਿ ਦੁਬਾਰਾ ਚੋਣਾਂ ਹੋਣੀਆਂ ਨੇ ਅਸੈਂਬਲੀ ਦੀ। ਹੁਣ ਜਿਵੇਂ ਕਿ ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਇਹਨਾਂ 42 ਸਾਲਾਂ ਦੇ ਵਿੱਚ ਪਰਟੀਕੁਲਰਲੀ ਉਹ ਪੰਜਾਬ ਨੂੰ ਕਿਹਨੇ ਰਨ ਕੀਤਾ, ਉਹ ਬੇਅੰਤਾ ਹੋਏ, ਬਾਦਲ ਕੇ ਹੋਣ, ਅਮਰਿੰਦਰ ਹੋਏ, ਇਹ ਸਭ ਏਜੰਸੀਆਂ ਹੀ ਉਹਨੂੰ ਰਨ ਕਰ ਰਹੀਆਂ ਨੇ। ਔਰ ਇਹ ਕਿਉਂਕਿ ਕੇਜਰੀਵਾਲ ਔਰ ਮਨੀਸ਼ ਸਿਸੋਦੀਆ ਤਾਂ ਹੁਣ ਉਹਨਾਂ ਨੇ ਜਿਵੇਂ ਉਹ ਰੇਤ ਦੇ ਵਿੱਚ ਆਪਣਾ ਸਿਰ ਦੱਬਿਆ ਹੋਇਆ, ਦਿੱਲੀ 'ਚੋਂ ਨਿਕਲ ਕੇ ਆ ਕੇ ਪੰਜਾਬ 'ਚ ਐਸ਼ਾਂ ਕਰ ਰਹੇ ਨੇ, ਤੇ ਇਸ ਬਦ ਅਖਲਾਕ ਬਦ ਕਿਰਦਾਰ ਜੇ ਆਦਮੀ ਨੂੰ 10ਵੀਂ ਫੇਲ ਭਗਵੰਤ ਮਾਨ ਨੂੰ ਇਹਨੂੰ ਉਹਨਾਂ ਨੇ ਜਿਹੜਾ ਹੁਣ ਛੱਡਿਆ ਹੋਇਆ ਹੈ ਸਿੱਖ ਇੰਸਟੀਟਿਊਸ਼ਨਸ ਦੇ ਉੱਤੇ, ਸਿੱਖਾਂ ਦੇ ਵਰਤਾਰੇ ਦੇ ਉੱਤੇ। ਔਰ ਇੱਕ ਪਾਸੇ ਜੇ ਫ੍ਰੀ ਆਵਾਜ਼ ਪਾਈ ਅੰਮ੍ਰਿਤਪਾਲ ਸਿੰਘ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਖਾਲਸਾ ਵਹੀਰ, ਅੰਮ੍ਰਿਤ ਛਕਾਣਾ, ਡਰੱਗਸ ਤੋਂ ਛੁਟਕਾਰਾ। ਇੱਕ ਪਾਸੇ ਲਾਅ ਐਂਡ ਆਰਡਰ ਦਾ ਹਾਲ ਇਹ ਹੈ ਕਿ ਕੋਈ ਦਿਨ ਐਸਾ ਨਹੀਂ ਹੈ ਜਿੱਦਣ ਕੋਈ ਖਬਰ ਨਾ ਹੋਏ ਫਲਾਣ ਥਾਂ ਸਰਪੰਚ ਨੂੰ ਮਾਰਤਾ ਹੈ, ਫਲਾਣ ਥਾਂ ਪਬਲਿਕਲੀ। ਹੁਣ ਤਾਂ ਉਹ ਗੋਲੀਆਂ ਚਲਾਉਣ ਵਾਲੇ ਓਪਨਲੀ ਆ ਕੇ ਮੂੰਹ ਵੀ ਨਹੀਂ ਢਕੇ ਹੁੰਦੇ, ਇਸ ਲੈਵਲ ਦੀ ਗੁੰਡਾਗਰਦੀ ਦਾ ਪਾਰਟ ਚੱਲ ਰਿਹਾ ਹੈ। ਦੂਸਰੇ ਪਾਸੇ ਲੁੱਟ ਕਸੁੱਟ ਆਪਣੇ ਸਿਖਰਾਂ ਤੇ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜਿਵੇਂ ਭਗਵੰਤ ਮਾਨ ਨੇ ਪਿਛਲੇ ਪੀਰੀਅਡ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਕਿ ਜੀ ਇਹ ਤਾਂ ਜਿਹੜਾ ਉਹ ਗੋਲਕਾਂ 'ਚ ਪੈਸੇ ਨਾ ਪਾਓ, ਇਹ ਤਾਂ ਉੱਥੇ ਜਾਂਦੇ ਨੇ ਇੱਥੇ ਜਾਂਦੇ ਨੇ। ਔਰ ਅਸੀਂ ਇੱਕ ਸੈਗਮੈਂਟ 2 ਦਿਨ ਪਹਿਲਾਂ ਕੀਤਾ ਸੀ, ਲਾਸਟ ਪ੍ਰੋਗਰਾਮ ਜਿਹੜਾ ਫਰਾਈਡੇ ਦਾ ਸੀ, ਕਿ ਈਵਨ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ 'ਚ ਬੇਸ਼ੱਕ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਗਾਇਬੀ ਉਹ ਕਰਪਸ਼ਨ ਦਾ ਮਾਮਲਾ ਹੈ, ਉਹ ਵਿਦਨ ਸ਼੍ਰੋਮਣੀ ਕਮੇਟੀ ਸਿੱਖਾਂ ਦਾ ਮਾਮਲਾ ਹੈ, ਨਾ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਇਸ। ਲੇਕਿਨ ਹੁਣ ਉਹ ਟਕੇ ਦੇ ਬੰਦੇ, ਇੱਕ ਉਹ ਬਲਤੇਜ ਪੰਨੂ ਹੈ, ਇੱਕ ਉਹ ਇੱਥੋਂ ਲੰਮ ਧੜੰਗਾ ਜਿਹਾ ਧਾਲੀਵਾਲ ਹੈ। ਬਲਤੇਜ ਪੰਨੂ ਕਹਿ ਰਿਹਾ
ਕਿਉਂ ਨਹੀਂ ਜੀ ਇੰਟਰਫੇਅਰ, ਅਸੀਂ ਕੇਸ ਕਿਉਂ ਨਹੀਂ ਰਜਿਸਟਰ ਕਰ ਸਕਦੇ? ਇਹ ਤਾਂ ਸ਼੍ਰੋਮਣੀ ਕਮੇਟੀ ਨੂੰ ਜਿਹੜਾ ਡੀਸੀ ਦੀ ਪਰਮਿਸ਼ਨ ਦੇ ਨਾਲ ਉਹਨਾਂ ਦੀ ਮੀਟਿੰਗ ਹੁੰਦੀ ਹੈ, ਔਰ ਇਹ ਤਾਂ ਆਧਾਰ ਹੈ, ਕਾਨੂੰਨੀ ਆਧਾਰ ਹੈ। ਸੋ ਮਤਲਬ ਇਹ ਹੈ ਵੀ ਇਹਨਾਂ ਨੇ, ਏਜੰਸੀਆਂ ਨੇ, ਇਹਨਾਂ ਕਰਪਟ ਲੋਕਾਂ ਤੋਂ, ਭਗਵੰਤ ਮਾਨ ਔਰ ਇਹ ਜਿਹੜੇ ਸਾਰੇ ਟਕੇ ਦੇ ਬੰਦੇ ਬਦਖਲਾਕ ਕਿਸਮ ਦੇ, ਇਹਨਾਂ ਤੋਂ ਉਹਨਾਂ ਨੇ ਹੁਣ ਸਿੱਧਾ ਹੀ ਸਿੱਖ ਇੰਸਟੀਟਿਊਸ਼ਨ, ਔਰ ਆਲਰੇਡੀ ਜਿਵੇਂ ਅਸੀਂ ਰਿਪੀਟਡਲੀ ਕਹਿੰਦੇ ਹਾਂ ਕਿ ਹਜ਼ੂਰ ਸਾਹਿਬ, ਪਟਨਾ ਸਾਹਿਬ, ਦਿੱਲੀ ਕਮੇਟੀ, ਹਰਿਆਣਾ ਕਮੇਟੀ, ਉਹ ਸਿੱਧੇ ਤੌਰ ਤੇ RSS ਨੇ ਕੰਟਰੋਲ ਕਰ ਲਈਆਂ। ਹਾਲਾਂ ਬਾਦਲਾਂ ਦਾ ਜੋ ਰੋਲ ਰਿਹਾ, RSS ਦੀਆਂ ਜੜ੍ਹਾਂ ਵੀ ਉਹਨਾਂ ਨੇ ਲਵਾਈਆਂ, ਪਰ ਈਵਨ ਇਹ ਵੀ ਉਹਨਾਂ ਨੂੰ ਕਾਬਲੇ ਕਬੂਲ ਨਹੀਂ ਹੈ ਕਿ ਵੀ ਇਸ ਕਿਸਮ ਦੇ ਲੋਕਾਂ ਦੇ ਕੋਲ ਵੀ ਜਿਹੜੇ ਆਲਰੇਡੀ ਜਿਹੜੇ ਕੋਈ ਕਲੀਨ ਨਹੀਂ ਨੇ, ਬਲੈਕ ਜਾਂ ਵਾਈਟ ਵਾਲੀ ਲਾਈਨ ਜਿਹੜੇ ਪਹਿਲਾਂ ਹੀ ਡੱਬ ਖੜੱਬੇ ਨੇ, ਪਰ ਉਹ ਤਾਂ ਸਿੱਧੇ ਤੌਰ ਦੇ ਉੱਤੇ ਮਨਜਿੰਦਰ ਸਰਸੇ ਵਾਂਗ ਜਾਂ ਉਹ ਦਾਦੂਵਾਲ ਜਿਵੇਂ ਹਰਿਆਣੇ 'ਚ ਹੈ, ਜਾਂ ਦੂਜੇ ਨੇ ਜਿਹੜੇ ਸਿੱਧੇ ਤੌਰ ਦੇ ਉੱਤੇ ਇਹਨਾਂ ਦੇ ਖੱਟੜ ਔਰ ਦੂਸਰੇ ਦੇ ਆਰਡਰ ਦੇ ਥੱਲੇ ਕੰਮ, ਉਸ ਕਿਸਮ ਦਾ ਸੈਟਅਪ ਉਹਨਾਂ ਨੂੰ ਚਾਹੀਦਾ। ਔਰ ਅਸੀਂ ਸਮਝਦੇ ਹਾਂ ਬੇਸ਼ੱਕ ਹੁਕਮਨਾਮਾ ਕਿਵੇਂ ਜਾਰੀ ਹੁੰਦਾ ਹੈ, ਅਕਾਲ ਤਖਤ 'ਤੇ ਸਿਰਫ ਕੇਸਾਧਾਰੀ ਜਾਂ ਸਿੱਖੀ ਸਰੂਪ ਜਾਂ ਸਿੱਖ ਨੂੰ ਹੀ ਤਲਬ ਕੀਤਾ ਜਾ ਸਕਦਾ ਹੈ, ਜਾਂ ਗੜਗੱਜ ਦੇ ਆਪਣੇ ਦਿਨ ਕਿੰਨੇ ਅੱਜ ਹੈ ਕੱਲ੍ਹ ਨੂੰ ਨਹੀਂ, ਇਹ ਸਾਰੀਆਂ ਡਿਬੇਟਸ ਨੇ ਜਿਹੜੀਆਂ ਅਸੀਂ ਟਾਈਮ ਟੂ ਟਾਈਮ ਖੜੀਆਂ ਕਰਦੇ ਹਾਂ ਕਿ ਇਹ ਸਾਰਾ ਪੈਟਰਨ ਜਿਹੜਾ ਇਹਨਾਂ ਨੇ ਆਪਣੇ ਮੁਫਾਦ ਲਈ ਬਣਾਇਆ ਹੋਇਆ। ਪਰ ਜਦੋਂ ਹਮਲਾ ਦੁਸ਼ਮਣ ਦਾ ਹੁੰਦਾ ਹੈ, ਫਿਰ ਕਈ ਵਾਰ ਤੁਹਾਨੂੰ ਕਲੋਜ਼ ਰੈਂਕ ਵੀ ਕਰਨੇ ਪੈਂਦੇ ਨੇ, ਕਈ ਵਾਰ ਆਪਣਿਆਂ ਦੀਆਂ ਕਮਜ਼ੋਰੀਆਂ ਵੀ ਇਗਨੋਰ ਕਰਨੀਆਂ ਪੈਂਦੀਆਂ ਨੇ। ਔਰ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਤੋਂ ਜਿਹੜਾ ਬਗੀਚਾ ਸਿੰਘ ਇੰਚਾਰਜ ਸਕੱਤਰੇਤ ਅਕਾਲ ਤਖਤ ਦੇ ਥੱਲੇ ਇਹਨੂੰ ਆਰਡਰ ਕੱਢਿਆ ਗਿਆ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ, ਉਹਨਾਂ ਨੂੰ ਇਹ ਕਿਹਾ ਕਿ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਸਮੇਂ ਤੋਂ ਚੱਲ ਰਹੇ ਇੱਕ ਸੰਜੀਦਾ ਪੰਥਕ ਮਾਮਲੇ ਸੰਬੰਧੀ ਗੱਲ ਕਰਦਿਆਂ ਤੁਹਾਡੇ ਵੱਲੋਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਜਾਣ ਬੁੱਝ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਬ ਉੱਚਤਾ ਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਵੰਧ ਦੇ ਸਿਧਾਂਤ ਗੁਰੂ ਕੀ ਗੋਲਕ ਵਿਰੁੱਧ ਬਾਰ-ਬਾਰ ਬਹੁਤ ਹੀ ਇਤਰਾਜ਼ਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਹੈ। ਇਸ ਦੇ ਨਾਲ ਹੀ ਬੀਤੇ ਦਿਨੀ ਤੁਹਾਡੀਆਂ ਕੁਝ ਇਤਰਾਜ਼ਯੋਗ ਵੀਡੀਓ ਸਾਹਮਣੇ ਆਈਆਂ ਹਨ, ਜਿਸ ਵਿੱਚ ਤੁਸੀਂ ਸਿੱਖ ਗੁਰੂ ਸਾਹਿਬਾਨ ਅਤੇ 20ਵੀਂ ਸਦੀ ਦੇ ਮਹਾਨ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲਿਆਂ ਦੀਆਂ ਤਸਵੀਰਾਂ ਨਾਲ ਅਤ ਇਤਰਾਜ਼ਯੋਗ ਗਤੀਵਿਧੀਆਂ ਕਰਦੇ ਨਜ਼ਰ ਆ ਰਹੇ ਹੋ, ਜਿਸ ਸੰਬੰਧੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਤੁਸੀਂ ਪੰਜਾਬ ਅੰਦਰ ਇੱਕ ਸੰਵਿਧਾਨਕ ਉੱਚ ਅਹੁਦੇ 'ਤੇ ਬੈਠੇ ਹੋ। ਤੁਹਾਡੇ ਵੱਲੋਂ ਕੀਤੇ ਸਿੱਖ ਵਿਰੋਧੀ ਵਰਤਾਰੇ ਤੁਹਾਡੇ ਅੰਦਰ ਦੇ ਰਾਜ ਹੈਂਕੜ ਨੂੰ ਦਰਸਾਉਂਦੇ ਹਨ, ਕਿਉਂਕਿ ਤੁਸੀਂ ਪਤਤ ਹੋ ਤੇ ਸਿੱਖ ਰਵਾਇਤ ਅਨੁਸਾਰ ਤੁਹਾਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਨਮੁਖ ਪੇਸ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਤੁਹਾਨੂੰ ਮਿਤੀ 2 ਮਾਘ ਨਾਨਕਸ਼ਾਹੀ ਸੰਮਤ 557 ਮੁਤਾਬਕ 15 ਜਨਵਰੀ 2026 ਨੂੰ ਸਵੇਰੇ 10 ਵਜੇ ਨਿੱਜੀ ਤੌਰ ਉੱਤੇ ਸਕੱਤਰੇਤ ਅਕਾਲ ਤਖਤ ਸਾਹਿਬ ਵਿੱਚ ਆ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ। ਸੋ ਉਹਨੂੰ ਤਲਬ ਕੀਤਾ ਸੈਕਟਰੀਏਟ, ਤੇ ਇਹ ਜਿਹੜਾ ਇਸ ਦਾ ਉਹਨਾਂ ਭਗਵੰਤ ਮਾਨ ਨੇ ਜਵਾਬ ਫੌਰਨ ਦਿੱਤਾ ਕਿ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਇਆ ਹੁਕਮ ਸਿਰ ਮੱਥੇ, ਦਾਸ ਮੁੱਖ ਮੰਤਰੀ ਵਜੋਂ ਨਹੀਂ ਨਿਮਾਣੇ ਸਿੱਖ ਵਜੋਂ ਨੰਗੇ ਪੈਰੀਂ ਚੱਲ ਕੇ ਹਾਜ਼ਰ ਹੋਵੇਗਾ। 15 ਜਨਵਰੀ ਨੂੰ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਜੀ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਵਿਖੇ ਕਾਨਫਰੰਸ ਦਾ ਹਿੱਸਾ ਲੈਣ ਆ ਰਹੇ ਨੇ, ਉਸ ਦਿਨ ਲਈ ਮਾਫੀ ਵੀ ਮੰਗਦਾ ਹਾਂ, ਕਿਉਂਕਿ ਮੇਰੇ ਲਈ ਸਭ ਤੋਂ ਉੱਤਮ ਸ਼੍ਰੀ ਅਕਾਲ ਤਖਤ ਸਾਹਿਬ ਜੀ ਅਤੇ ਉਸ ਪਾਵਨ ਤਖਤ ਸਾਹਿਬ ਤੋਂ ਆਇਆ ਹੁਕਮ ਸਿਰ ਮੱਥੇ ਹੈ ਜੀ, ਜੋ ਹਮੇਸ਼ਾ ਰਹੇਗਾ। ਉਹ ਕਹਿ ਰਿਹਾ ਜੀ ਪ੍ਰੈਜ਼ੀਡੈਂਟ ਨੇ ਆਉਣਾ ਹੈ ਗੁਰੂ ਨਾਨਕ ਯੂਨੀਵਰਸਿਟੀ, ਮੈਂ ਉੱਥੇ ਨਹੀਂ ਜਾਵਾਂਗਾ, ਮੈਂ ਤਾਂ ਅਕਾਲ ਤਖਤ ਨੰਗੇ ਪੈਰੀ ਚ। ਹੁਣ ਇਹ ਹੈ ਡਰਾਮੇਬਾਜ਼ੀ ਤੇ ਨੁਟੰਕੀ ਦੀ ਸਿਖਰ। ਸੋ ਮੈਂ ਇਹ ਸਮਝਦਾ ਬੇਸ਼ੱਕ ਸਾਡੇ ਕੁਛ ਵੀਰਾਂ ਨੂੰ ਲੱਗਦਾ ਹੁੰਦਾ ਹੈ ਕਿ ਜੀ ਇਹ ਬਾਦਲਾਂ ਦਾ ਇਹਨਾਂ ਦੇ ਜੇ ਕੇਸ ਵੀ ਬਣ ਜਾਣ, ਨਹੀਂ, ਇਹ ਤੁਸੀਂ ਇਸ ਵਕਤ ਮਤ ਦੇਖੋ ਕਿ ਵੀ ਇਹ ਵਿਜ਼ੂਅਲ ਕੀ ਨੇ, ਆਪਟਿਕਸ ਕੀ ਨੇ, ਇਹ ਬਿਯੋਂਡ ਜਿਹੜੀ ਲਾਈਨ ਹੈ ਅਲਟੀਮੇਟਲੀ ਉਹ ਤੁਹਾਡੀ ਕ੍ਰੈਡੀਬਿਲਿਟੀ ਅਕਾਲ ਤਖਤ ਸਾਹਿਬ ਦੀ, ਤੁਹਾਡੇ ਈਵਨ ਸ਼੍ਰੋਮਣੀ ਕਮੇਟੀ ਟੁੱਟੀ ਭੱਜੀ ਜੋ ਵੀ ਹੈ, ਇਹ 100 ਸਾਲ ਦੀ ਇੱਕ ਲੈਗੇਸੀ ਹੈ ਕੁਰਬਾਨੀਆਂ ਦੇ ਨਾਲ ਬਣੀ ਹੋਈ। ਤੇ ਜੇ ਇੱਥੇ ਵੀ ਉਹ ਮਨਜਿੰਦਰ ਸਰਸੇ ਵਾਲੇ ਤੇ ਉਹੀ ਕਲਾਸ ਵਾਲੇ ਉਹਨੇ ਨੇ, ਇਹਨਾਂ ਨੂੰ ਘੱਟੋ ਘੱਟ ਕੁਛ ਤਾਂ ਕਦੇ ਨਾ ਕਦੇ ਸ਼ਰਮ ਹੁੰਦੀ ਹੈ ਜਦੋਂ ਜਾ ਕੇ ਸਿੱਖ ਘੇਰਦੇ ਨੇ
ਜਾਂ ਦੂਸਰਾ ਹੁੰਦਾ, ਕੱਲ ਨੂੰ ਇਹ ਨਾ ਸਹੀ ਕੋਈ ਹੋਰ ਆ ਜਾਏਗਾ। ਲੇਕਿਨ ਜੇ ਤੁਹਾਡਾ ਵਕਾਰ, ਰੈਪੂਟੇਸ਼ਨ, ਇਹ ਸਾਰੇ ਦੇ ਉੱਤੇ ਹੀ ਸਵਾਲੀਆ ਚਿੰਨ੍ਹ ਲੱਗ ਜਾਂਦਾ, ਜੋ ਕਿ ਭਗਵੰਤ ਮਾਨ ਰਾਹੀਂ ਇਹ ਕਰਵਾ ਰਹੇ ਨੇ, ਤੇ ਇਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਸੋ ਅਸੀਂ ਸਮਝਦੇ ਹਾਂ ਵੀ ਇਹ ਹੁਣ ਬੇਸ਼ੱਕ ਇੱਕ ਪਾਸੇ ਸਿਆਸੀ ਰੱਸਾਕਸ਼ੀ ਵੀ ਹੈ, ਇਹ ਤਿਆਰੀਆਂ ਵੀ ਅਗਲੇ ਸਾਲ ਦੀਆਂ ਅਸੈਂਬਲੀ ਚੋਣਾਂ ਨੂੰ ਲੈ ਕੇ ਨੇ। ਸੁਖਬੀਰ ਬਾਦਲ ਐਂਡ ਕੰਪਨੀ ਵੀ ਜਿਹੜੀਆਂ ਉਸ ਕਿਸਮ ਦੀਆਂ ਨੌਟੰਕੀਆਂ ਕਰ ਰਹੇ ਨੇ, ਪਰ ਅਸੀਂ ਇਹ ਸਮਝਦੇ ਹਾਂ ਵੀ ਭਗਵੰਤ ਮਾਨ ਜਿਹੜਾ ਹੈ ਇਹ ਇੰਡੀਅਨ ਏਜੰਸੀ ਰਾਹ ਦੀ ਬਹੁਤ ਡਰਟੀ ਖੇਡ ਰਿਹਾ ਹੈ, ਔਰ ਇਹਨੂੰ ਐਕਸਪੋਜ਼ ਕਰਨਾ ਬਹੁਤ ਜ਼ਰੂਰੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵੈਲਕਮ ਬੈਕ ਨੂੰ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮੋਦੀ ਨੇ ਮੈਨੂੰ ਖੁਸ਼ ਕਰਨ ਲਈ ਰੂਸ ਤੋਂ ਤੇਲ ਦੀ ਇੰਪੋਰਟ ਘਟਾ ਦਿੱਤੀ ਹੈ। ਵਿਰੋਧੀ ਧਿਰ ਕਾਂਗਰਸ ਨੇ ਇਸ ਤੇ ਸਵਾਲ ਚੱਕੇ ਹਨ। ਨਾਲ ਹੀ ਅਮਰੀਕੀ ਐਮਬੈਸਡਰ ਸੈਨੇਟਰ ਲਿੰਡਜ਼ੀ ਗ੍ਰਾਹਮ ਨੇ ਕਿਹਾ ਹੈ ਕਿ ਭਾਰਤੀ ਐਮਬੈਸਡਰ ਕੁਆਤੜਾ ਉਸ ਅੱਗੇ ਤਰਲੇ ਕਰਦਾ ਰਿਹਾ ਕਿ ਅਮਰੀਕਾ ਭਾਰਤ ਨੂੰ ਟੈਰਿਫ ਮੁੱਦੇ ਤੇ ਰਾਹਤ ਦੇਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਅਮਰੀਕਾ ਭਾਰਤ ਰਿਲੇਸ਼ਨਸ ਦੇ ਵਿੱਚ ਪਰਦੇ ਦੇ ਪਿੱਛੇ ਕੀ ਚੱਲ ਰਿਹਾ ਹੈ ਉਹ ਸਾਹਮਣੇ ਨਹੀਂ ਹੈ, ਕਿਉਂਕਿ ਜਿਹੜੀ ਟ੍ਰੇਡ ਡੀਲ ਜਿਹੜੀ ਸਭ ਤੋਂ ਪਹਿਲਾਂ ਜੇ ਦੁਨੀਆ ਦੇ ਮੁਲਕਾਂ ਦੇ ਨਾਲ ਜਿਹੜੀ ਨੈਗੋਸ਼ੀਏਸ਼ਨ ਸ਼ੁਰੂ ਹੋਈ ਪ੍ਰੈਜ਼ੀਡੈਂਟ ਟਰੰਪ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ, ਜਨਵਰੀ ਤੋਂ ਭਾਰਤ ਸੀ, ਉਹਨਾਂ ਨੇ ਫਰਵਰੀ ਦੇ ਵਿੱਚ ਇਹ ਨੈਗੋਸ਼ੀਏਸ਼ਨ ਸ਼ੁਰੂ ਕੀਤੀ ਔਰ ਹੁਣ ਆਲਮੋਸਟ 11 ਮਹੀਨੇ, ਸਾਲ 2025 ਵੀ ਲੰਘ ਗਿਆ, ਕਿਸੇ ਕੰਡੇ ਨਹੀਂ ਲੱਗ ਰਹੀ। ਇਸੇ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹਨਾਂ 10-11 ਮਹੀਨਿਆਂ 'ਚ ਪ੍ਰੈਜ਼ੀਡੈਂਟ ਟਰੰਪ ਨੇ 25% ਟੈਰਿਫ ਭਾਰਤ ਦੇ ਉੱਤੇ ਲਾਇਆ, ਫਿਰ 25% ਪਨਿਸ਼ਮੈਂਟ ਕਿ ਵੀ ਤੁਸੀਂ ਰੂਸੀ ਤੇਲ ਖਰੀਦਿਆ। ਔਰ ਅੱਜ ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਜੀ ਜਿਹੜਾ ਅਸੀਂ ਟੈਰਿਫ ਦੁਨੀਆ ਤੇ ਲਾਈ ਹੈ ਉਹਦਾ $600 ਬਿਲੀਅਨ ਦਾ ਸਾਨੂੰ ਮੁਨਾਫਾ ਹੋਇਆ ਔਰ ਸਾਡਾ ਡਾਲਰ ਬਹੁਤ ਸਟਰੋਂਗ ਹੈ, ਇਕਨੋਮੀ ਨੂੰ ਬਹੁਤ ਬੂਸਟ ਮਿਲਿਆ। ਔਰ ਦੂਸਰਾ ਭਾਰਤ ਨਾਲ ਸੰਬੰਧਾਂ ਨੂੰ ਲੈ ਕੇ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਜਿਸ ਅੰਦਾਜ਼ ਦੇ ਵਿੱਚ ਭਾਰਤ ਨੂੰ ਬਾਰ-ਬਾਰ ਉਹ ਝਟਕਾ ਦਿੰਦੇ ਨੇ, 60 ਤੋਂ ਜ਼ਿਆਦਾ ਵਾਰ ਤਾਂ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜਾ ਸੀਜ਼ਫਾਇਰ ਕਰਵਾਇਆ ਉਹਨਾਂ ਨੇ ਕਰਵਾਇਆ। ਇਸ ਦੇ ਉੱਤੇ ਵੀ ਮੋਦੀ ਨੇ ਜਾਂ ਉਹਨਾਂ ਦੀ ਜਿਹੜੀ ਫੋਰਨ ਅਫੇਅਰਸ ਔਰ ਸਾਰਿਆਂ ਨੇ ਆਪਣਾ ਜੀਭ ਔਰ ਮੂੰਹ ਸਭ ਬੰਦ ਕੀਤਾ, ਸਭ ਸੀਤੇ ਹੋਏ ਨੇ, ਜਿਵੇਂ ਮੂੰਹ 'ਚੋਂ ਆਵਾਜ਼ ਨਹੀਂ ਨਿਕਲਦੀ, ਖੁਸਕਦੇ ਵੀ ਨਹੀਂ ਨੇ। ਹੁਣ ਕਿਉਂਕਿ ਇਹ ਸਾਰੇ ਪੀਰੀਅਡ 'ਚ ਇਕੱਲਾ ਪਹਿਲਾਂ ਤਾਂ ਕੁਛ ਆਈਟਮ ਸੀ ਜਿਨ੍ਹਾਂ 'ਤੇ ਟੈਰਿਫ ਦੀ ਗੱਲ ਹੋ ਰਹੀ ਸੀ, ਫਿਰ ਪਿਛਲੇ ਦਿਨਾਂ 'ਚ ਇਹ ਵੀ ਆਇਆ ਕਿ ਵੀ ਹੁਣ ਜਿਹੜੀ ਫਾਰਮਾ ਇੰਡਸਟਰੀ ਹੈ ਜਿਹਦੀ ਇੱਕ ਵੱਡੀ $8-9 ਬਿਲੀਅਨ ਦੀ, ਕਿਉਂਕਿ ਭਾਰਤ ਜਿਹੜੀਆਂ ਜਨਰਲ ਮੈਡੀਸਨਸ ਜਿਹੜੀ ਇੱਕ ਪੇਟੈਂਟ ਦਾ ਜੈਨਰਿਕਸ ਬਣਾਉਂਦਾ, ਉਹਦੀ ਵੱਡੀ ਮਾਰਕੀਟ ਅਮਰੀਕਾ 'ਚ ਹੈ ਕਿ ਵੀ ਉਸ ਦੇ ਉੱਤੇ ਵੀ ਟੈਰਿਫ ਵਾਧੂ ਲਾਉਣ ਦੀ ਲਾਈਨ ਹੈ। ਔਰ ਇਹ ਸਾਰੇ ਦੇ ਚੱਲਦਿਆਂ ਭਾਰਤ ਦੇ ਵਿੱਚ ਇੱਕ ਘਬਰਾਹਟ ਵੀ ਹੈ, ਉਹਨਾਂ ਦਾ ਰੁਪਈਆ ਵੀ ਅਨਸਟੇਬਲ ਹੋ ਰਿਹਾ ਔਰ $30 ਬਿਲੀਅਨ ਦੇ ਕਰੀਬ ਉਹਨਾਂ ਨੇ ਰਿਜ਼ਰਵ ਬੈਂਕ ਨੇ
ਮਾਰਕੀਟ 'ਚ ਰੁਪਈਆ ਖਰੀਦ ਕੇ ਉਹਨੂੰ ਸਟੇਬਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਹੁਣ ਵੀ ਕਿਉਂਕਿ ਇਸ ਦੇ ਉੱਤੇ ਕਿਆਸ ਰਾਈਆਂ ਨੇ ਕਿ ਵੀ ਟ੍ਰੇਡ ਡੀਲ ਕਿੱਥੇ ਕੁ ਪਹੁੰਚੀ ਹੈ, ਹੋਏਗੀ ਨਹੀਂ ਹੋਏਗੀ। ਔਰ ਇਸ ਪੀਰੀਅਡ ਦੇ ਵਿੱਚ ਜਿਹੜੀ ਅੱਜ ਖਬਰ ਇੱਕ, ਹਾਲਾਂ ਇਹ ਨਹੀਂ ਹੈ ਵੀ ਕੋਈ ਸਪੈਸੀਫਿਕ ਪ੍ਰੈਸ ਕਾਨਫਰੰਸ ਦੇ ਵਿੱਚ ਕੋਈ ਟਿਪੀਕਲ ਸਵਾਲ ਜਵਾਬ ਸੈਸ਼ਨ ਦੇ ਵਿੱਚ ਭਾਰਤ ਬਾਰੇ ਕਿਹਾ, ਪਰ ਇਹਨੂੰ ਖਬਰ ਨੂੰ ਅੱਡ-ਅੱਡ ਤਰੀਕਿਆਂ ਦੇ ਨਾਲ ਪ੍ਰੈਜ਼ੈਂਟ ਕੀਤਾ ਜਾ ਰਿਹਾ। ਉਹਦੇ 'ਚ ਇੱਕ ਤਾਂ ਟਰੰਪ ਨੇ ਇਹ ਗੱਲ ਕਹੀ ਕਿ ਜੀ ਮੋਦੀ ਨੇ ਮੈਨੂੰ ਖੁਸ਼ ਕਰਨ ਦੇ ਲਈ ਜਿਹੜਾ ਰੂਸ ਤੋਂ ਆਇਲ ਦੀ ਜਿਹੜੀ ਇੰਪੋਰਟ ਹੈ ਉਹ ਘਟਾ ਦਿੱਤੀ। ਹਾਲਾਂ ਇੱਕ ਜਿਹੜੀਆਂ ਫਿਗਰਸ ਆਈਆਂ ਕਿ ਨਵੰਬਰ ਮਹੀਨੇ ਤੱਕ ਲੱਗਦਾ ਸੀ ਕਿ ਵੀ ਕੁਝ ਘਟ ਰਿਹਾ, ਪਰ ਕੁਛ ਨਾ ਕੁਛ ਅਪ ਡਾਊਨ ਚੱਲ ਰਿਹਾ। ਦੂਸਰਾ ਪਾਸਾ ਹੁਣ ਇਹ ਵੀ ਸਾਹਮਣੇ ਅਸੀਂ ਜ਼ਿਕਰ ਕਰਾਂਗੇ ਕਿ ਵੈਨਜ਼ੂਏਲਾ ਦੇ ਵਿੱਚ ਜਿਹੜਾ ਐਕਸ਼ਨ ਆਲਮੋਸਟ 2.5-3 ਘੰਟੇ ਦਾ ਅਮਰੀਕਾ ਨੇ ਕੀਤਾ, ਜਿਹਦੇ ਥੱਲੇ ਉਹਨਾਂ ਦੇ ਪ੍ਰੈਜ਼ੀਡੈਂਟ ਔਰ ਉਹਨਾਂ ਦੀ ਘਰਵਾਲੀ ਨੂੰ ਚੁੱਕ ਕੇ ਇੱਥੇ ਲੈ ਆਏ। ਹੁਣ ਇਹਦਾ ਇੰਪੈਕਟ ਵੀ, ਕਿਉਂਕਿ ਵੈਨਜ਼ੂਏਲਾ ਸਭ ਤੋਂ ਜ਼ਿਆਦਾ ਉਹਦੇ ਕੋਲ ਆਇਲ ਰਿਜ਼ਰਵ ਨੇ, ਔਰ ਭਾਰਤ ਦੇ ਉੱਤੇ ਜਦੋਂ ਹੁਣ ਇਹ ਰੂਸ ਤੋਂ ਤੇਲ ਲੈਣ ਦੀ ਪਾਬੰਦੀ ਔਰ ਕੰਪਨੀਆਂ ਨੂੰ ਵੀ ਸੈਂਕਸ਼ਨ ਕਰਨ ਦੀ ਲਾਈਨ ਸੀ, ਇਕਨੋਮਿਕਲ ਸੈਂਕਸ਼ਨਸ ਦਾ, ਤੇ ਭਾਰਤ ਚੀਪ ਆਇਲ ਦਾ ਦੂਸਰਾ ਰਾਹ ਵੈਨਜ਼ੂਏਲਾ ਤੋਂ ਦੇਖ ਰਿਹਾ ਸੀ। ਪਹਿਲਾਂ ਵੀ ਵੈਨਜ਼ੂਏਲਾ ਤੋਂ ਮੰਗਵਾਉਂਦਾ, ਹਾਲਾਂ ਇਹ ਵੀ ਆ ਰਿਹਾ ਵੀ ਵੈਨਜ਼ੂਏਲਾ ਦਾ ਆਇਲ ਜਿਹੜਾ ਘਟੀਆ ਕੁਆਲਿਟੀ ਦਾ ਹੈ ਔਰ ਉਹਨੂੰ ਕੱਢਣ ਔਰ ਉਸ ਦੇ ਲਈ ਕਾਫੀ ਲੰਬੀ ਪ੍ਰੋਸੈਸ ਦੀ ਲੋੜ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੈਨਜ਼ੂਏਲਨ ਆਇਲ ਦਾ ਚਾਈਨਾ ਵੀ ਬਾਇਰ ਹੈ, ਔਰ ਇੰਡੀਆ ਨੂੰ ਵੀ ਇਹ ਲੱਗਦਾ ਸੀ ਕਿ ਵੀ ਕਿਉਂਕਿ ਵੈਨਜ਼ੂਏਲਾ ਦੇ ਨਾਲ ਰਸ਼ੀਆ, ਚਾਈਨਾ ਉਹਨਾਂ ਦੀਆਂ ਸਾਂਝਾਂ ਨੇ, ਔਰ ਭਾਰਤ ਹੌਲੀ ਹੌਲੀ ਸਰਕਦਾ ਰਸ਼ੀਅਨ ਬਲਾਕ ਵੱਲ ਜਾ ਰਿਹਾ ਹੈ, ਔਰ ਉਹਨੂੰ ਲੱਗਦਾ ਸੀ ਕਿ ਵੀ ਜੇ ਇਹਦੇ ਤੇ ਸੈਂਕਸ਼ਨ ਨੇ, ਵੈਨਜ਼ੂਏਲਾ ਦੇ ਤਾਂ ਸੈਂਕਸ਼ਨ ਨਹੀਂ ਸੀਗੀਆਂ ਕਿ ਭਾਈ ਤੁਸੀਂ ਟੈਰਿਫ। ਹਾਲਾਂ ਵੈਨਜ਼ੂਏਲਾ ਫੈਕਟਰ ਨੂੰ ਟਰੰਪ ਨੇ ਉਹਨਾਂ ਦੇ ਆਇਲ ਟੈਂਕਰ ਸੀਜ਼ ਕਰਨਾ ਡਰੱਗ ਨਾਲ ਹੀ ਜੋੜਿਆ ਹੋਇਆ ਸੀ ਕਿ ਭਾਈ ਉਹ ਇਵੇਂ ਕਰ ਰਿਹਾ ਔਰ ਉਹਦੇ ਤੇ ਪਾਬੰਦੀਆਂ ਹੋਣ। ਹੁਣ ਇਹ ਐਕਸ਼ਨ ਜਿਹੜਾ ਬੜਾ ਕੁਇਕ ਹੋਇਆ, ਇਸ ਦੀ ਵੀ ਅਸੀਂ ਗੱਲ ਕਰਾਂਗੇ ਕਿ ਭਾਈ ਇਹ ਐਕਟ ਆਫ ਵਾਰ ਹੈ ਜਾਂ ਇਹ ਨਿਊ ਵਰਲਡ ਆਰਡਰ ਹੈ, ਜਿਹੜੀ ਮੌਨਰੋ ਡਾਕਟਰੀਨ 1823 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਮੌਨਰੋ ਨੇ ਕਿਹਾ ਸੀ ਕਿ ਭਾਈ ਇਹ ਪਾਰਟ ਜਿਹੜਾ ਹੈ ਇਹ ਵੈਸਟਰਨ ਹੈਮੀਸਫੀਅਰ ਸਾਡਾ ਔਰ ਆਪੋ ਆਪਣੀ ਖਿੱਤੇ ਦੇ ਵਿੱਚ ਕਿਵੇਂ ਕੀ ਕਰਨਾ ਹੈ, ਜਾਂ ਇਹ ਜਿਹੜਾ ਇਸ ਨੂੰ ਐਜ਼ ਐਨ ਐਕਟ ਆਫ ਵਾਰ ਜਿਵੇਂ ਕੁਛ ਨੇ ਡਿਸਕ੍ਰਾਈਬ ਕੀਤਾ ਹੈ, ਉਹ ਅਸੀਂ ਬਾਅਦ ਦੇ ਵਿੱਚ ਗੱਲ ਕਰਾਂਗੇ। ਲੇਕਿਨ ਇਸ ਸਾਰੇ ਦੇ ਚੱਲਦੇ ਆ ਉਸ ਡਿਸਕਸ਼ਨ ਦੇ ਵਿੱਚ ਜਦੋਂ ਟਰੰਪ ਨੇ ਇਹ ਕਿਹਾ ਤੇ ਨਾਲ ਦੀ ਨਾਲ ਜਿਹੜੇ US ਸੈਨੇਟਰ ਲਿੰਡਸੀ ਗ੍ਰੈਮ ਜਿਹੜੇ ਨਾਲ ਮੌਜੂਦ ਸੀ ਉਹਨਾਂ ਦੇ ਟਰੰਪ ਦੇ, ਜਦੋਂ ਟਰੰਪ ਨੇ ਇਹ ਕਿਹਾ ਕਿ ਮੋਦੀ ਵਾਂਟਸ ਟੂ ਮੇਕ ਮੀ ਹੈਪੀ, ਕਲੇਮਸ ਟਰੰਪ ਕਿ ਵੀ ਮੈਨੂੰ ਖੁਸ਼ ਕਰਨ ਦੇ ਲਈ ਉਹਨੇ ਕੀਤਾ। ਫਿਰ ਇਹਨੇ US ਸੈਨੇਟਰ ਲਿੰਡਸੀ ਗ੍ਰੈਮ ਕਲੇਮਸ ਇੰਡੀਅਨ ਐਨਵॉय ਸੌਟ ਟੈਰਿਫ ਰਿਲੀਫ ਓਵਰ ਰਿਡਿਊਸਡ ਰਸ਼ੀਅਨ ਆਇਲ ਪਰਚੇਜ਼ਸ। ਉਹਨੇ ਸੈਨੇਟਰ ਲਿੰਡਸੀ ਗ੍ਰੈਮ ਨੇ ਕਿਹਾ ਕਿ ਵੀ ਮੈਂ ਪਿਛਲੇ ਦਿਨਾਂ 'ਚ ਜਦੋਂ ਅਮਰੀਕਾ 'ਚ ਜਿਹੜੇ ਭਾਰਤ ਦਾ ਐਂਬੈਸਡਰ ਹੈ ਵਿਨੈ ਮੋਹਨ ਕਵਾਤੜਾ, ਉਸ ਨੂੰ ਮਿਲਿਆ ਤੇ ਉਹ ਜਿੰਨੀ ਦੇਰ ਮੇਰੇ ਨਾਲ ਗੱਲ ਕਰਦਾ ਰਿਹਾ ਇਹੀ ਕਹਿੰਦਾ ਰਿਹਾ ਕਿ ਵੀ ਅਸੀਂ ਰਸ਼ੀਅਨ ਆਇਲ ਘੱਟ ਕਰ ਦਿੰਦੇ ਹਾਂ ਤੇ ਤੁਸੀਂ ਸਾਡੇ 'ਤੇ ਇਹ ਜਿਹੜਾ 25% ਜੁਰਮਾਨਾ ਠੋਕਿਆ ਹੋਇਆ ਇਸ ਨੂੰ ਘੱਟ ਕਰੋ। ਉਹਦੇ 'ਚ ਹੁਣ ਜਿਹੜਾ ਲਿੰਡਸੀ ਗ੍ਰੈਮ ਨੇ ਕਿਹਾ, ਆਈ ਵਾਜ਼ ਐਟ ਦਾ ਇੰਡੀਅਨ ਐਂਬੈਸਡਰਸ ਹਾਊਸ a month ago, ਇਹ ਆਲਮੋਸਟ 2 ਦਸੰਬਰ ਨੂੰ ਮੀਟਿੰਗ ਹੋਈ ਸੀ ਉਹਦੇ ਘਰ, and all he wanted to talk about was how India is buying less Russian oil, and he asked me to tell the president to relieve the 25% ਹੈ। ਉਹ ਕਹਿੰਦਾ ਇੰਡੀਅਨ ਐਂਬੈਸਡਰ ਜਿੰਨੀ ਦੇਰ ਮੇਰੇ ਨਾਲ ਗੱਲ ਕਰਦਾ ਰਿਹਾ ਕਹਿੰਦਾ ਦੇਖੋ ਜਨਾਬੇ ਆਲਾ ਅਸੀਂ ਤਾਂ ਹੁਣ ਬਹੁਤ ਘੱਟ ਕਰ ਦਿੱਤਾ ਆਇਲ ਤੇ ਤੁਸੀਂ ਕਿਰਪਾ ਹੁਣ ਲਿੰਡਸੀ ਗ੍ਰੈਮ ਬਹੁਤ ਕਲੋਜ਼ ਹੈ ਪ੍ਰੈਜ਼ੀਡੈਂਟ ਟਰੰਪ ਦੇ, ਤੇ ਉਹ ਕੁਆਤੜਾ ਉਹਦੇ ਤਰਲੇ ਕਰਦਾ ਰਿਹਾ ਵੀ ਤੂੰ ਉਹਨੂੰ ਜਾ ਕੇ ਟਰੰਪ ਨੂੰ ਕਹਿ ਕਿ ਜੀ ਹੁਣ ਇਹ ਸਾਡੇ 'ਤੇ ਜਿਹੜਾ 25% ਜੁਰਮਾਨਾ ਠੋਕਿਆ ਹੋਇਆ ਉਹ ਤੁਸੀਂ ਘਟਾਓ ਉਹਨੂੰ। ਹੁਣ ਇਸ ਦੇ ਉੱਤੇ ਫਿਰ ਟਰੰਪ ਨਾਲ ਇਹ ਉਸ ਟਰੰਪ ਦੀ ਪ੍ਰੈਜ਼ੈਂਸ ਕਹਿ ਰਹੇ, ਹੁਣ ਟਰੰਪ ਅੱਗੋਂ ਕਹਿੰਦਾ PM ਮੋਦੀ ਇਜ਼ ਅ ਵੈਰੀ ਗੁੱਡ ਮੈਨ, ਹੀ ਇਜ਼ ਅ ਗੁੱਡ ਗਾਏ, ਇਹ ਸਟਾਈਲ। ਹੀ ਨਿਊ ਆਈ ਵਾਜ਼ ਨਾਟ ਹੈਪੀ, ਉਹਨੂੰ ਪਤਾ ਸੀ ਮੈਂ ਖੁਸ਼ ਨਹੀਂ। ਇਟ ਵਾਜ਼ ਇੰਪੋਰਟੈਂਟ ਟੂ ਮੇਕ ਮੀ ਹੈਪੀ, ਮੈਨੂੰ ਖੁਸ਼ ਨਹੀਂ ਕਰੇਗਾ ਤਾਂ ਜੁੱਤੀਆਂ ਖਾਏਗਾ, ਇਸ ਲਈ ਜ਼ਰੂਰੀ ਸੀ ਮੈਨੂੰ ਖੁਸ਼ ਕਰੇ। ਦੇ ਡੂ ਟ੍ਰੇਡ and we can raise tariffs on them very quickly, ਕਿ ਜੇ ਨਾ ਹਟੇ ਅਜੇ ਟ੍ਰੇਡ ਕਰਨਗੇ ਹੋਰ ਚਾੜ ਦੇਾਂਗੇ ਟੈਰ। ਹੁਣ ਇਹ ਉਹ ਕਹਿ ਰਹੇ ਨੇ ਉਹਨਾਂ ਦੇ ਇੰਡੀਆ ਵਾਲੇ ਵੀ ਇੱਕ ਪਾਸੇ ਮੋਦੀ ਗੁੱਡ ਮੈਨ ਮਾਈ ਫਰੈਂਡ, ਇਹ ਤੇਲ ਲਾ ਕੇ ਚੱਸ ਕੇ ਫਿਰ ਸਿਰ ਦੇ ਵਿੱਚ ਧੱਫਾ ਮਾਰਦਾ, ਫਿਰ ਚੱਸਦਾ ਹੌਲੀ ਹੌਲੀ ਫਿਰ ਸਿਰ 'ਚ ਧੱਫਾ ਮਾਰਦਾ, ਇਹ ਉਹਨੂੰ ਸਕੂਨ ਦੇ ਰਿਹਾ ਕਿ ਜੁੱਤੀਆਂ ਮਾਰ ਰਿਹਾ। ਹੁਣ ਇਸ ਸਾਰੇ ਦੇ ਉੱਤੇ ਜ਼ਾਹਰ ਹੈ ਆਪੋਜੀਸ਼ਨ ਨੇ ਵੀ ਰੌਲਾ ਪਾਉਣਾ, ਕਾਂਗਰਸ ਨੇ ਇਸ ਦੇ ਉੱਤੇ ਫੌਰਨ ਕਿਹਾ, ਇਸ ਡੈਲੀ ਟੇਕਿੰਗ ਆਰਡਰਸ
ਕਾਂਗਰਸ ਔਨ ਟਰੰਪਸ ਫਰੈਸ਼ ਕਲੇਮ ਔਨ ਰਸ਼ੀਅਨ ਆਇਲ ਕੱਟ। ਉਹਦੇ 'ਚ ਉਹਨਾਂ ਨੇ ਕਾਂਗਰਸ ਨੇ ਇਹ ਕਿਹਾ ਕਿ ਮੋਦੀ ਇਹ ਦੱਸੇ ਕਿ ਵੀ ਡੋਨਲਡ ਟਰੰਪ ਕਹਿ ਰਿਹਾ ਕਿ ਵੀ ਮੈਨੂੰ ਖੁਸ਼ ਕਰਨ ਦੇ ਲਈ ਆਇਲ ਪਰਚੇਜ਼ ਘੱਟ ਕਰਤਾ ਜਿਹੜਾ ਰਸ਼ੀਆ ਤੋਂ ਹੈ। ਹੁਣ ਇਹ ਦੱਸੇ ਜਿਹੜਾ ਮੋਦੀ ਔਰ ਦੂਜਾ ਕਿ ਵੀ ਇਹ ਆਪਣੇ ਇੰਟਰਸਟ ਵਾਚ ਕਰ ਰਹੇ ਨੇ ਜਾਂ ਉਹਨਾਂ ਦਾ ਡਿਕਟੇਟ ਦੇ ਉੱਤੇ ਕੰਮ ਕਰ ਰਹੇ ਨੇ। ਅਮਰੀਕਨ ਕੋਟਿੰਗ ਟਰੰਪਸ ਰਿਮਾਰਕਸ opposition said the US president had openly asserted that New Delhi scaled back Russian oil imports under American pressure or Modi wanted to make me happy, ਉਹਨੂੰ ਕੋਟ ਕੀਤਾ ਹੋਇਆ। ਹੁਣ ਇਹਨਾਂ ਨੇ ਕਿਹਾ ਕਿ ਵੀ these statements strike at the core of India's sovereign decision making and could not be brushed aside as political rhetoric। ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਐਵੇਂ ਜੀ ਸਿਆਸੀ ਬਿਆਨਬਾਜ਼ੀ ਕਰ ਰਿਹਾ। ਇਹ ਤਾਂ ਸਾਡੀ ਸੋਵਰਨਟੀ ਦੇ ਉੱਤੇ ਸਿੱਧਾ ਵੀ ਫੈਸਲੇ ਹੀ ਜਿਹੜੇ ਨੇ ਉਹ ਟਰੰਪ ਨੂੰ ਖੁਸ਼ ਕਰਨ ਲਈ ਹੋ ਰਹੇ ਨੇ। ਔਰ ਇਸ ਬਾਰੇ ਜਿਹੜਾ ਇਟ ਡਿਮਾਂਡਡ ਏ ਕਲੀਅਰ ਰਿਸਪੌਂਸ ਫਰਮ ਪ੍ਰਾਈਮ ਮਿਨਿਸਟਰ asking whether India's foreign policy is now being dictated by United States and whether decisions on critical energy imports were altered to suit Trump's political comfort। ਕਿ ਭਾਈ ਇਹ ਦੱਸੋ ਕਿ ਭਾਈ ਤੁਸੀਂ ਇਹ ਟਰੰਪ ਨੂੰ ਖੁਸ਼ ਕਰਨ ਲਈ ਜਿਹੜੇ ਫੈਸਲੇ ਲੈ ਰਹੇ ਹੋ ਤੁਹਾਡੀ ਸੋਵਰਨਟੀ ਕਿੱਥੇ ਹੈ। ਸੋ ਕੁੱਲ ਮਿਲਾ ਕੇ ਮੈਂ ਇਹਦੇ 'ਚ ਇਹ ਜ਼ਿਆਦਾ ਦੇਖਦਾ ਹਾਂ ਵੀ ਟਰੰਪ ਨੇ ਇੱਕ ਵਾਰੀ ਫੇਰ ਥ੍ਰੈਟ ਦਿੱਤੀ ਕਿ ਮਾਈ ਫਰੈਂਡ ਮੋਦੀ ਨਾਓ ਬੀ ਰੈਡੀ ਫॉर ਮੋਰ ਟੈਰਿਫ। ਇਹ ਨਹੀਂ ਹੈ ਕਿ ਜੀ ਉਹਨੇ ਕੋਈ ਰਿਲੀਫ ਦਿੱਤਾ ਉਹਨੂੰ ਗੁੱਡ ਫਰੈਂਡ ਤੇ ਫਲਾਣਾ ਢਿਮਕਾ ਗੁੱਡ ਮੈਨ ਕਹਿ ਕੇ। ਇਹਦਾ ਮਤਲਬ ਇਹ ਹੈ ਵੀ ਗੱਲ ਕਿਸੇ ਕੰਡੇ ਨਹੀਂ ਲੱਗੀ ਔਰ ਟਰੰਪ ਇਹਨਾਂ ਨੂੰ ਕਹਿ ਰਿਹਾ ਕਿ ਵੀ ਹੁਣ ਹੋਰ ਟੈਰਿਫ ਦੇ ਲਈ ਵੀ ਤਿਆਰ ਹੋ ਜਾਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਤੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਡਾਟ ਕੋਸਟ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਵਿਚਾਲੇ 7ਵੇਂ ਸਟ੍ਰੈਟੇਜਿਕ ਡਾਇਲੌਗ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਸਾਊਥ ਏਸ਼ੀਆ ਵਿੱਚ ਕੋਈ ਵੀ ਇੱਕ ਪਾਸਡ ਐਕਸ਼ਨ ਕਬੂਲ ਨਹੀਂ ਹੋਵੇਗਾ। ਇਸ ਸੰਬੰਧੀ UN ਚਾਰਟਰ ਇੰਟਰਨੈਸ਼ਨਲ ਲਾਅ ਤਹਿਤ ਹੀ ਕੋਈ ਕਾਰਵਾਈ ਹੋਣੀ ਚਾਹੀਦੀ ਹੈ। ਯਾਦ ਰਹੇ ਇਹ ਐਲਾਨ ਭਾਰਤ ਨੂੰ ਇੱਕ ਸਿੱਧੀ ਚੇਤਾਵਨੀ ਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਪ੍ਰੈਜ਼ੀਡੈਂਟ ਟਰੰਪ ਦੇ ਇਸ ਕਾਰਜਕਾਲ ਦੀ ਸ਼ੁਰੂਆਤ ਜਿਹੜੀ ਜਨਵਰੀ 'ਚ ਸਹੁੰ ਚੁੱਕ ਤੋਂ ਬਾਅਦ ਹੋਈ, ਬਹੁਤ ਕੁਝ ਦੁਨੀਆ ਦੇ ਵਿੱਚ ਜਿਹੜਾ ਉਹ ਨਵਾਂ ਹੋਇਆ ਔਰ ਕੁਝ ਜਿਹੜੇ ਨੇ ਅਜੇ ਉਹ ਸ਼ੇਕਿੰਗ 'ਚ ਹੈ ਵੀ ਇਹਦੇ 'ਚੋਂ ਨਵਾਂ ਨਿਕਲੇਗਾ, ਬਣੇਗਾ ਜਾਂ ਜਿਹੜਾ ਬਣਿਆ ਉਹ ਤਾਂ ਜਾਏਗਾ ਹੀ ਜਾਏਗਾ ਤੇ ਅੱਗੋਂ ਹੋਰ ਡੀਜਨਰੇਟ ਹੋਏਗਾ। ਯਾਨੀ ਇੱਕ ਪਾਸੇ ਤਾਂ ਟੈਰਿਫ ਦਾ ਵਾਰਫੇਅਰ ਹੈ ਕਿ ਟੈਰਿਫ ਦੇ ਉੱਤੇ ਜਿਹੜਾ ਉਹ ਪੂਰਾ ਪ੍ਰੈਸ਼ਰ ਬਿਲਟ ਹੋਇਆ, ਉਹਦੇ ਥੱਲੇ ਕੋਈ ਦੁਸ਼ਮਣ ਔਰ ਸੱਜਣ ਉਹਨੂੰ ਬਖਸ਼ਿਆ ਨਹੀਂ ਗਿਆ, ਜੋ ਅਸੀਂ ਦੇਖਦੇ ਹਾਂ ਯੂਰਪੀਅਨ ਯੂਨੀਅਨ ਦੇ ਹਵਾਲੇ ਨਾਲ ਵੀ ਔਰ ਕੈਨੇਡਾ, ਮੈਕਸੀਕੋ ਦੇ ਹਵਾਲੇ ਨਾਲ ਵੀ।
ਦੂਸਰਾ ਪਾਰਟ ਜਿਹੜਾ ਪੋਲੀਟੀਕਲ ਏਜੰਡਾ ਪ੍ਰੈਜ਼ੀਡੈਂਟ ਟਰੰਪ ਦੇ ਇਸ ਪੀਰੀਅਡ 'ਚ ਅਮਰੀਕਨ ਇੰਟਰਸਟ ਨੂੰ ਸੇਫ ਕਰਨ ਦਾ ਹੈ, ਇਕੱਲਾ ਇਕਨੋਮਿਕਲ ਇੰਟਰਸਟ ਨਹੀਂ, ਮਿਲੀਟੈਰੀਲੀ ਵੀ। ਹਾਲਾਂ ਅਮਰੀਕਾ ਦੇ 800 ਦੇ ਕਰੀਬ ਅੱਡੇ ਦੁਨੀਆ ਦੀਆਂ ਅੱਡ-ਅੱਡ ਥਾਵਾਂ 'ਤੇ ਨੇ, ਸਮੁੰਦਰ 'ਚ ਵੀ ਔਰ ਖੁਸ਼ਕ ਥਾਵਾਂ ਦੇ ਉੱਤੇ ਵੀ, ਔਰ ਸਭ ਤੋਂ ਵੱਡਾ ਬਜਟ ਦੁਨੀਆ 'ਚ ਫੌਜ ਦੇ ਹਵਾਲੇ ਨਾਲ ਔਰ ਟੈਕਨੋਲੋਜੀ। ਪਰ ਕਿਉਂਕਿ ਚਾਈਨਾ ਦਾ ਉਭਾਰ ਇੱਕ ਮਿਲਟਰੀ ਔਰ ਇਕਨੋਮਿਕਲ ਪਾਵਰ ਦੇ ਤੌਰ ਤੇ ਵੀ ਹੋਇਆ ਹੈ, ਜਿਸ ਦਾ 28 ਟ੍ਰਿਲੀਅਨ ਡਾਲਰ ਦੀ ਅਮਰੀਕਾ ਦੀ ਇਕੋਨਮੀ ਹੈ ਤਾਂ 22-23 ਦੇ ਨੇੜੇ ਚਾਈਨਾ ਦੀ ਇਕੋਨਮੀ ਹੈ। ਔਰ ਜਿਵੇਂ ਜਿਹੜਾ 골ਡ ਦੇ ਨਾਲ ਜੁੜੀ ਹੋਈ ਕਰੰਸੀ ਦੀ ਜਿਹੜੀ ਹੈ ਉਹ ਰਿਲੇਸ਼ਨਸ਼ਿਪ ਨੂੰ ਅਮਰੀਕਾ ਨੇ ਜਦੋਂ ਡਾਲਰ ਦੀ ਡੋਮੀਨੈਂਸ ਹੋਈ ਤੇ ਉਹ ਖ਼ਤਮ ਕੀਤਾ। ਔਰ ਇਸ ਥੱਲੇ ਜਦੋਂ ਅਮਰੀਕਾ ਦੇ ਵਿੱਚ ਵੀ ਬਜਟ ਔਰ ਉਹਨਾਂ ਦੀ ਇਕੋਨਮੀ ਦਾ ਜ਼ਿਕਰ ਹੁੰਦਾ ਹੈ ਤੇ ਬਹੁਤ ਸਾਰਾ ਖਸਾਰਾ, ਗੈਪ ਔਰ ਇਨਫਲੇਸ਼ਨ ਔਰ ਇਸ ਦੇ ਨਾਲ ਜੁੜਿਆ ਹੋਇਆ ਕਰਜ਼, ਇਹ ਸਾਰਾ ਵੀ, ਕਿਉਂਕਿ ਬਹੁਤ ਸਾਰੇ ਜਦੋਂ ਟ੍ਰੇਜਰੀ ਚੈਕਸ ਦੀ ਗੱਲ ਹੁੰਦੀ ਹੈ, ਬੌਂਡਸ ਦੀ, ਉਹ ਸਾਊਦੀ ਅਰੇਬੀਆ ਦੇ ਹੋਣ, ਚਾਈਨਾ ਦੇ ਹੋਣ, ਔਰ ਇਹਨਾਂ ਨੂੰ ਇਹ ਫੀਅਰ ਵੀ ਹੁੰਦਾ ਹੈ ਜੇ ਉਹਨਾਂ ਨੇ ਕੁਇਕਲੀ ਵੇਚਣ ਦੀ ਗੱਲ ਕੀਤੀ ਜਾਂ ਛੱਡਣ ਦੀ ਗੱਲ ਕੀਤੀ ਤੇ ਉਸ ਦਾ ਕਿਵੇਂ ਹਾਰਮ ਹੋਏਗਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਾਈਮ ਟਾਰਗੇਟ ਜਿਹੜਾ ਦੋ ਪਾਵਰਸ ਦੇ ਵਿਚਾਲੇ ਅਮਰੀਕਾ ਔਰ ਚਾਈਨਾ ਦੇ ਹੈ। ਹਾਲਾਂ ਪ੍ਰੈਜ਼ੀਡੈਂਟ ਟਰੰਪ ਇਸ ਆਉਂਦੇ ਅਪ੍ਰੈਲ 'ਚ ਮੋਸਟ ਲਾਈਕਲੀ ਚਾਈਨਾ ਦਾ ਦੌਰਾ ਵੀ ਕਰਨਗੇ। ਚਾਈਨਾ ਬਾਰੇ ਬਹੁਤ ਸਾਰਾ ਪਾਰਟ ਜਿਹੜੀ ਰੈਟਰਿਕ ਸੀ ਇਨੀਸ਼ੀਅਲ ਕੈਂਪੇਨ ਵੇਲੇ ਜਾਂ ਅਦਰਵਾਈਜ਼ ਉਹ ਬਹੁਤ ਘੱਟ ਗਈ ਹੈ। ਬਹੁਤ ਘੱਟ ਤੁਸੀਂ ਅਮਰੀਕਨ ਫੋਰਨ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਟਰੰਪ ਜਾਂ ਉਹਨਾਂ ਵੱਲੋਂ ਚਾਈਨਾ ਦੇ ਅਗੇਂਸਟ ਸੁਣੋਗੇ। ਚਾਈਨਾ ਵੀ ਬੈਲੈਂਸਡ ਔਰ ਉਸ ਸਾਰਿਆਂ ਨੂੰ ਸਾਹਮਣੇ ਰੱਖ ਕੇ ਤੁਰ ਰਿਹਾ ਹੈ। ਹਾਲਾਂ ਜੋ ਕੁਛ ਵੈਨਜ਼ੂਏਲਾ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਵਾਪਰਦਾ ਵੀਕਐਂਡ ਦੇ ਉੱਤੇ, ਖਾਸ ਤੌਰ 'ਤੇ 24 ਘੰਟਿਆਂ 'ਚ ਤਾਂ ਹੁਣ ਨਿਊਯਾਰਕ ਕੋਰਟ ਦੇ ਵਿੱਚ ਉਹਨਾਂ ਦੀ ਵੈਨਜ਼ੂਏਲਨ ਪ੍ਰੈਜ਼ੀਡੈਂਟ ਔਰ ਉਹਦੀ ਵਾਈਫ ਨੂੰ ਪੇਸ਼ ਵੀ ਕੀਤਾ ਗਿਆ ਔਰ ਉਹਨੇ ਡਿਨਾਈ ਕੀਤਾ ਕਿ ਵੀ ਉਹਨੇ ਕਿਹਾ ਵੀ ਮੈਂ ਸਟਿਲ ਪ੍ਰੈਜ਼ੀਡੈਂਟ ਹਾਂ ਔਰ ਇਹ ਐਕਟ ਆਫ ਵਾਰ ਹੈ ਜੋ ਹਮਲਾ ਕਰਕੇ ਮੈਂ ਜਿਹੜਾ ਹੈ ਉਹ ਪ੍ਰਿਜ਼ਨਰ ਹੈਗਾ ਆਫ ਵਾਰ ਇਸ ਲਿਹਾਜ਼ ਨਾਲ। ਸੋ ਉਹ ਡਿਬੇਟ ਆਪਣੀ ਥਾਂ 'ਤੇ। ਹੁਣ ਇਸ ਸਾਰੇ ਦੇ ਨਾਲ ਵੀ ਕਿਉਂਕਿ ਚਾਈਨਾ ਔਰ ਰਸ਼ੀਆ ਫੈਕਟਰ ਜੁੜਿਆ, ਚਾਈਨਾ ਦੀ ਇੰਪੋਰਟ ਰਸ਼ੀਆ ਤੋਂ ਬਾਅਦ ਵੈਨਜ਼ੂਏਲਨ ਆਇਲ ਵੀ, ਉਹਨਾਂ ਦੇ ਐਕਸਪਰਟ ਵੀ ਉੱਥੇ ਬੈਠੇ ਹੋਏ ਸੀ ਔਰ ਇਸ ਸਾਰੇ ਦੇ ਹੁਣ ਇਸ ਸਾਰੇ ਦੇ ਵਿੱਚ ਜਿੱਥੇ ਦੁਨੀਆ ਦੇ ਸਾਰੇ ਮੁਲਕ ਨਾ ਤਾਂ ਕੋਈ ਅਮਰੀਕਾ ਨੂੰ ਨਾਰਾਜ਼ ਕਰਨਾ ਚਾਹੁੰਦਾ, ਇਹੀ ਕਾਰਨ ਹੈ ਕਿ ਜਦੋਂ ਰਸ਼ੀਅਨ ਅਟੈਕ ਹੁੰਦਾ ਯੂਕਰੇਨ ਦੇ ਉੱਤੇ ਲਗਭਗ 3 ਸਾਲ ਪਹਿਲਾਂ ਤੇ ਜਿਨ੍ਹਾਂ ਬਹੁਤ ਸਾਰਿਆਂ ਨੇ ਇਹ ਸਟੇਟਮੈਂਟਸ ਦਿੱਤੀਆਂ ਵੀ ਸੀ ਕਿ ਜੀ ਇਹ ਜਿਹੜੀ ਹੈ ਵਾਇਲੇਸ਼ਨ ਹੈ ਇੰਟਰਨੈਸ਼ਨਲ ਲਾਅ ਦੀ, UN ਚਾਰਟਰ ਦੀ ਵਾਇਲੇਸ਼ਨ ਹੈ। ਦੂਸਰਾ ਲੇਕਿਨ ਹੁਣ ਅਸੀਂ ਵੈਨਜ਼ੂਏਲਾ ਐਕਸ਼ਨ ਵੇਲੇ ਦੇਖਦੇ ਹਾਂ ਕਿ ਬਹੁਤ ਥੋੜ੍ਹਿਆਂ ਨੇ, ਚਾਈਨਾ, ਰਸ਼ੀਆ, ਉਹਨਾਂ ਨੇ ਉਸ ਨੂੰ ਬਹੁਤਿਆਂ ਨੇ ਜਿਹੜਾ ਸਣੇ ਭਾਰਤ ਦੇ ਇਸ ਨੂੰ ਇਹ ਲਿਆ ਜੀ ਗੱਲਬਾਤ ਰਾਹੀਂ ਹੱਲ ਹੋਣਾ ਚਾਹੀਦਾ, ਨੈਗੋਸ਼ੀਏਸ਼ਨ ਰਾਹੀਂ ਹੱਲ ਹੋਣਾ ਚਾਹੀਦਾ, ਅਸੀਂ ਵੈਨਜ਼ੂਏਲਾ ਦੇ ਲੋਕਾਂ ਦੇ ਨਾਲ, ਕਿਉਂਕਿ ਕੋਈ ਵੀ ਸਿੱਧੇ ਹੋ ਕੇ ਅਮਰੀਕਾ ਦੀ ਵਿਰੋਧਤਾ ਨੂੰ ਸਹੇੜਨਾ ਨਹੀਂ ਚਾਹੁੰਦਾ। ਸੋ ਇਹ ਪਾਰਟ ਚੱਲ ਰਿਹਾ। ਹੁਣ ਇਸ ਸਾਰੇ ਦੇ ਨਤੀਜੇ 'ਚੋਂ ਜਿਹੜੇ ਭਾਰਤ ਦਾ ਗੋਦੀ ਮੀਡੀਆ, ਦਰਬਾਰੀ ਮੀਡੀਆ ਜਾਂ ਪੇਡ ਹਿੰਦੂਤਵੀ ਮੀਡੀਆ ਹੈ, ਉਹਨਾਂ ਨੇ ਇਸ 'ਚੋਂ ਇੱਕ ਇਹ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ। ਮੈਂ 2-4 ਉਹਨਾਂ ਦੇ ਯੂਟਿਊਬਰ ਜਿਹੜੇ ਗੋਦੀ ਮੀਡੀਆ ਦੇ ਨੇ ਦੇਖਿਆ, ਉਹਨਾਂ ਨੇ ਕਿਹਾ ਜੀ ਜਿਵੇਂ ਅਮਰੀਕਾ ਨੇ ਬਿਲਕੁਲ ਉਹ ਇੱਕ ਮਗਰਮੱਛ ਵਾਂਗ ਐਕਸ਼ਨ ਕਰਕੇ ਜਿਵੇਂ ਉਹ ਨਿਕਲ ਕੇ ਕਿਸੇ ਨੂੰ ਉਹ ਲੈ ਆਉਂਦਾ ਹੈ, ਭਾਰਤ ਵੀ ਜੇ ਜ਼ਰਦਾਰੀ ਨੂੰ ਚੁੱਕ ਲਿਆ ਹੈ ਇੰਡੀਆ ਤੋਂ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਨੂੰ, ਫਿਰ ਤੁਸੀਂ ਜਿਹੜੀਆਂ ਮਰਜ਼ੀ ਟਰਮਸ ਦੇ ਉੱਤੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਗੋਡੇ ਲਵਾ ਲਓ ਜਾਂ ਦੂਜੇ, ਯਾਨੀ ਇਹ ਉਹਨਾਂ ਦਾ ਦਿਮਾਗ। ਹਾਲਾਂ ਸਾਡੇ ਆਪਣੇ ਖੈਮਿਆਂ ਦੇ ਵਿੱਚ ਜਿਹੜਾ ਉਹਦੇ 'ਚ ਇਹ ਹੈ ਕਿ ਵੀ ਇਹ ਜਿਹੜਾ ਟਰੰਪ ਨੇ ਇਹਨੂੰ ਚੱਕਿਆ ਵੈਨਜ਼ੂਏਲਾ ਨੂੰ, ਜੇ ਲੋੜ ਪਈ ਤਾਂ ਮੋਦੀ ਨੂੰ ਵੀ ਚੱਕ ਕੇ ਲਾਏਗਾ। ਸੋ ਇਹ ਇੱਕ ਆਪਣਾ ਨੈਰੇਟਿਵ ਹੈ। ਸੋ ਇਸ ਪੀਰੀਅਡ 'ਚ ਖਾਸ ਤੌਰ 'ਤੇ ਪਾਕਿਸਤਾਨ ਦੇ ਲਈ ਇੱਕ ਬੜੀ ਅਹਿਮੀਅਤ ਵਾਲੀ ਗੱਲ, ਕਿਉਂਕਿ ਪਾਕਿਸਤਾਨ ਦੀ ਚਾਈਨਾ ਨਾਲ ਰਿਲੇਸ਼ਨਸ਼ਿਪ ਤਾਂ ਹਮੇਸ਼ਾ ਹੀ ਜਦੋਂ ਆਲ ਵੈਦਰ ਫਰੈਂਡ ਕਿਹਾ ਜਾਂਦਾ ਹੈ, ਹਰ ਮੌਸਮ ਦਾ ਦੋਸਤ, ਔਰ ਇਹ ਅਕਸਰ ਟਰਮ ਕਿ ਦੋਸਤੀ ਹਿਮਾਲਿਆ ਤੋਂ ਉੱਚੀ ਔਰ ਸਮੁੰਦਰ ਤੋਂ ਗਹਿਰੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਆ ਜਿਹੜਾ 7, 8, 9, 10 ਮਈ ਦਾ ਸੋ ਕਾਲਡ ਆਪਰੇਸ਼ਨ ਸੰਦੂਰ ਇੰਡੀਆ ਨੇ ਆਪਣੇ ਵੱਲੋਂ ਤਾਂ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਲਈ ਸੀ। ਉਸ ਤੋਂ ਪਹਿਲਾਂ ਫਾਲਸ ਫਲੈਗ ਆਪਰੇਸ਼ਨ 22 ਅਪ੍ਰੈਲ ਨੂੰ ਪਹਿਲਗਾਮ 'ਚ ਕੀਤਾ ਗਿਆ। ਚਾਈਨਾ
ਨਾ ਸਿਰਫ ਸੋਲਿਡਲੀ ਨਾਲ ਖਲੋਤਾ ਹੈ ਬਲਕਿ ਚਾਈਨੀਜ਼ ਟੈਕਨੋਲੋਜੀ ਵੈਪਨ ਵੀ ਹੁਣ ਤਾਂ ਇਹਨਾਂ ਦੇ ਵੈਸਟਰਨ ਵੀ ਕਹਿੰਦੇ ਨੇ ਵੀ ਆਲਮੋਸਟ ਪ੍ਰੈਜ਼ੈਂਟਲੀ ਪਾਕਿਸਤਾਨੀ ਫੌਜ ਕੋਲ 81% ਵੈਪਨਰੀ ਜਿਹੜੀ ਹੈ ਉਹ ਚਾਈਨਾ ਦੀ ਹੈ। ਔਰ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਜਿਵੇਂ ਭਾਰਤ ਨੂੰ ਔਰ ਸਬਕ ਸਿਖਾਇਆ ਗਿਆ, ਉਹਨਾਂ ਦੇ ਰਾਫੇਲ ਡਾਊਨ ਕੀਤੇ ਗਏ ਔਰ ਸਕੇਅਰਲੀ ਬੀਟਨ, ਜਿਹਦੇ ਲਈ ਅੰਗਰੇਜ਼ੀ ਦਾ ਲਫ਼ਜ਼ ਜ਼ਿਆਦਾ ਮਕਬੂਲ ਹੈ। ਇਸ ਸਭ ਦੇ ਚੱਲਦਿਆਂ ਹੁਣ ਇਸ ਸਾਰੇ 'ਚ ਪਾਕਿਸਤਾਨ ਅਮਰੀਕਾ ਦੇ ਵੀ ਕਰੀਬ, ਆਸਮ ਮੁਨੀਰ ਸਪੈਸ਼ਲ ਲੰਚੀਓਨ, ਮਿਡਲ ਈਸਟ ਦੇ ਵਿੱਚ ਸਾਊਦੀ ਅਰੇਬੀਆ ਨਾਲ ਪੈਕੇਜ, ਗਜ਼ਾ ਦੇ ਵਿੱਚ ਹਮਾਸ ਨੂੰ ਡਿਸਆਰਮ ਕਰਨ ਲਈ ਜਿਹੜੀ ਫੌਜ, ਉਹਦੇ 'ਚ ਪਾਕਿਸਤਾਨ ਦਾ ਰੋਲ, ਅਮਰੀਕਾ ਦੇ ਨਾਲ ਟ੍ਰੇਡ ਡੀਲ ਵੀ ਸਾਈਨ ਔਰ ਰੇਅਰ ਅਰਥ ਮਿਨਰਲਸ ਦੀ ਡੀਲ ਵੀ, ਕ੍ਰਿਪਟੋ ਕਰੰਸੀ ਵੀ ਟਰੰਪ ਦੇ ਟੱਬ। ਸੋ ਇਸ ਸਾਰੇ ਦੇ ਵਿੱਚ ਚੱਲਦਿਆਂ ਰਸ਼ੀਆ ਨਾਲ ਵੀ ਪਾਕਿਸਤਾਨ ਨੇ ਆਪਣੇ ਰਾਬਤੇ ਖੋਲ੍ਹੇ ਨੇ। ਸੋ ਪਾਕਿਸਤਾਨ ਦੇ ਲਈ ਇਹ ਸਭ ਤੋਂ ਇੰਪੋਰਟੈਂਟ ਬਣ ਗਿਆ ਕਿ ਉਹਨਾਂ ਨੇ ਕਿਵੇਂ ਚਾਈਨਾ ਦੇ ਨਾਲ ਵੀ, ਅਮਰੀਕਾ ਦੇ ਨਾਲ ਵੀ, ਦੂਜੇ ਵੀ, ਭਾਰਤ ਨੂੰ ਉਹਨਾਂ ਨੇ ਇਹ ਡਿਕਲੇਅਰ ਕੀਤਾ ਹੋਇਆ ਕਿ ਭਾਈ ਇਹ ਆਪਰੇਸ਼ਨ ਸੰਦੂਰ ਯਾਦ ਕਰ ਲਓ, ਉਸ ਤੋਂ ਬਦਤਰ ਤੁਹਾਡੇ ਨਾਲ ਹੋਏਗਾ। ਸੋ ਇਹਨਾਂ 'ਚ ਚੱਲਦੇ ਆ ਇਹਨਾਂ ਹਾਲਾਤਾਂ ਦੇ, ਔਰ ਖ਼ਾਸ ਤੌਰ 'ਤੇ ਵੈਨਜ਼ੂਏਲਾ ਦੀ ਡਿਵੈਲਪਮੈਂਟ ਤੋਂ ਬਾਅਦ ਇੱਕ ਜਿਹੜੇ ਕੁਝ ਫੀਅਰ ਵੀ ਨੇ, ਇਹ ਇੰਪੋਰਟੈਂਸ ਰੱਖਦਾ ਹੈ ਕਿ ਚਾਈਨਾ ਔਰ ਪਾਕਿਸਤਾਨ ਦਾ ਜਿਹੜਾ ਡਾਇਲੋਗ, ਜਿਸ ਨੂੰ ਇਸ 7th ਸਟ੍ਰੈਟੇਜਿਕ ਡਾਇਲੋਗ ਦਾ ਨਾਂ ਦਿੱਤਾ ਗਿਆ, ਇਸ ਮੰਡੇ ਜਿਹੜਾ ਹੈ, ਕਿਉਂਕਿ ਆਲਰੇਡੀ ਉੱਥੇ ਟਿਊਜ਼ਡੇ ਹੋ ਚੁੱਕਾ ਹੈ, ਇਹ ਚਾਈਨੀਜ਼ ਫੋਰਨ ਮਿਨਿਸਟਰ ਵੈਂਗ ਯੀ ਅਤੇ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਦਾਰ ਉਸ ਦੇ ਵਿੱਚ ਸ਼ਾਮਲ ਹੋਏ। ਔਰ ਬੀਜਿੰਗ ਨੇ, ਇਸਲਾਮਾਬਾਦ ਨੇ, ਔਰ ਜ਼ਾਹਰ ਹੈ ਜਿਹੜੀ ਖਬਰ ਇੱਕ ਦੂਸਰੀ ਵੀ ਸਾਹਮਣੇ ਆਉਂਦੀ ਹੈ ਕਿ ਹੁਣ ਅਫਗਾਨਿਸਤਾਨ ਦੇ ਜਿਹੜੀ ਤਾਲਿਬਾਨ ਰਜੀਮ ਭੋਏ ਚਾੜਿਆ ਸੀ ਇੰਡੀਆ ਵਾਲਿਆਂ ਨੇ, ਔਰ ਪਾਕਿਸਤਾਨ ਨੇ ਜਿਹੜਾ ਫੌਜੀ ਉਸ ਨੂੰ ਕਰਾਰਾ ਜਵਾਬ ਦੇ ਕੇ, ਜਿਹਨੂੰ ਕਹਿੰਦੇ ਨੇ ਵੀ ਉਹਨਾਂ ਦਾ ਜਿਹੜਾ ਉਹ ਭੂਤਰਾਪਨ ਥੋੜ੍ਹਾ ਜਿਹਾ ਲਾਇਆ। ਪਾਕਿਸਤਾਨ ਅਫਗਾਨਿਸਤਾਨ ਐਗਰੀ ਟੂ ਐਸਟੈਬਲਿਸ਼ ਜੁਆਇੰਟ ਕਮੇਟੀ ਟੂ ਰੀਓਪਨ ਬਾਰਡਰ। ਇੱਕ ਪਾਸੇ ਬਾਰਡਰ ਵੀ ਬੰਦ ਕੀਤੇ ਹੋਏ ਸੀ ਚਮਨ ਦਾ, ਔਰ ਦੂਸਰੇ ਪਾਸਿਓਂ ਵਪਾਰਕ ਸਫ਼ਰ ਤਾਂ ਅਫਗਾਨਿਸਤਾਨ ਹੀ ਕਰ, ਉਹ ਵੀ ਖੋਲ੍ਹਣ ਦੀ ਲਾਈਨ ਉਹਨਾਂ ਨੇ ਸ਼ੋਰ ਕੀਤਾ ਹੋਏਗਾ ਜੀ ਅਸੀਂ ਹੁਣ ਇੱਥੋਂ ਕੁਛ ਨਹੀਂ ਹੋਣ ਦਿੰਦੇ। ਪਰ ਇਹ ਚਾਈਨਾ ਦੇ ਨਾਲ ਜਿਹੜਾ 7th ਸਟ੍ਰੈਟੇਜਿਕ ਡਾਇਲੋਗ ਸੀ, ਉਸ ਤੋਂ ਬਾਅਦ ਜਿਹੜੀ ਜੁਆਇੰਟ ਸਟੇਟਮੈਂਟ ਜਾਰੀ ਕੀਤੀ, ਉਹ ਆਪਣੇ ਆਪ 'ਚ ਬੜੀ ਇੰਪੋਰਟੈਂਸ ਰੱਖਦੀ ਹੈ। ਬੀਜਿੰਗ ਬੈਕਡ ਇਸਲਾਮਾਬਾਦ ਡਿਮਾਂਡ that Afghanistan should eliminate terror outfits। ਪਹਿਲੀ ਗੱਲ ਤਾਂ ਚਾਈਨਾ ਨੇ, ਹਾਲਾਂਕਿ ਚਾਈਨਾ ਦੀ ਆਪਣੀ ਇਨਵੈਸਟਮੈਂਟ ਅਫਗਾਨਿਸਤਾਨ 'ਚ ਬਹੁਤ ਹੈ, ਉੱਥੇ ਵੀ ਰੇਅਰ ਅਰਥ ਮਟੀਰੀਅਲ ਨੇ, ਔਰ ਚਾਈਨਾ ਸਭ ਤੋਂ ਪਹਿਲਾਂ ਉੱਥੇ ਪਹੁੰਚਣ ਵਾਲਾ ਸੀ ਆਲਮੋਸਟ ਰੈਕਗਨਾਈਜ਼ ਕਰਨ ਵਾਂਗ। ਲੇਕਿਨ ਇਸ ਮੁੱਦੇ 'ਤੇ ਉਹਨਾਂ ਨੇ ਪਾਕਿਸਤਾਨ ਦਾ ਜਿਹੜਾ ਸਾਥ ਦਿੰਦੇ ਆ ਕਿਹਾ ਕਿ ਵੀ ਇਹ ਜਿਹੜੇ ਦਹਿਸ਼ਤਗਰਦ ਅਫਗਾਨਿਸਤਾਨ ਦੀ ਸੋਇਲ ਤੋਂ ਆਪਰੇਟ ਕਰਦੇ ਨੇ, ਇਹਨੂੰ ਬੰਦ ਕੀਤਾ ਜਾਏ। ਔਰ ਇਹ ਜਿਹੜਾ it also spoke to readiness to continue leveraging the China, Bangladesh, Pakistan trilateral cooperation mechanism formed after the fall of Sheikh Hasina government to deliver new outcomes। ਹੁਣ ਨਾਰਥ ਈਸਟ ਦੇ ਵਿੱਚ 7 ਸਟੇਟਾਂ ਦੀ ਗੱਲ, ਜਿਨ੍ਹਾਂ ਨੂੰ ਚਿਕਨ ਨੈਕ ਦੇ ਹਵਾਲੇ ਨਾਲ ਔਰ 7 ਸਿਸਟਰਸ ਦੀ ਫਰੀडम ਦੀ ਗੱਲ ਹੁੰਦੀ ਹੈ, ਬੰਗਲਾਦੇਸ਼ ਦਾ ਭਾਰਤ ਦੇ ਉਸ ਮੱਕੜੀ ਜਾਲ 'ਚੋਂ ਨਿਕਲਣਾ, ਪਾਕਿਸਤਾਨ ਦੇ ਨੇੜੇ ਜਾਣਾ, ਔਰ ਚਾਈਨਾ ਦੇ ਹੁਣ ਢਾਕਾ ਕਰਾਚੀ ਡਾਇਰੈਕਟ ਫਲਾਈਟਸ ਵੀ ਸ਼ੁਰੂ ਹੋ ਗਈਆਂ, ਚਾਈਨੀਜ਼ 에ਅਰ ਸਪੇਸ ਵੀ ਯੂਜ਼ ਹੋ ਸਕਦਾ ਹੈ। ਅਤੇ ਚਾਈਨਾ ਵੀ ਹੁਣ ਇਕੱਲਾ ਪਾਕਿਸਤਾਨ ਚਾਈਨਾ ਨਹੀਂ, ਜਿਹੜੀ ਟਰਾਈਲੈਟਰਲ ਚਾਈਨਾ ਬੰਗਲਾਦੇਸ਼ ਪਾਕਿਸਤਾਨ ਟਰਾਈਲੈਟਰਲ ਕੋਆਪਰੇਸ਼ਨ ਮੈਕੈਨਿਜ਼ਮ ਹੈ, ਇਸ ਦੀ ਗੱਲ ਵੀ ਹੋਈ ਹੈ, ਜਿਹੜਾ ਭਾਰਤ ਦੇ ਲਈ ਬੜਾ ਟਰਬਲਿੰਗ ਔਰ ਬੋਦਰਿੰਗ ਹੈ। The two sides emphasized the importance of South Asian regional order underpinned by the UN Charter, international law and the basic norms governing international relations, reiterated opposition to any unilateral actions and reaffirmed the significance of maintaining peace and stability in South Asia and necessity of resolving all outstanding disputes through dialogue and consultation। ਹੁਣ ਇਹਦੇ 'ਚ ਦੋ ਗੱਲਾਂ ਇਨਵੋਲਵ ਨੇ, ਇਹ ਜਿਹੜੀ ਜੁਆਇੰਟ ਸਟੇਟਮੈਂਟ 'ਚੋਂ ਨਿਕਲਦਾ ਹੈ। ਭਾਰਤ ਦੇ ਵਿੱਚ ਇੱਕ ਤਬਕਾ ਗੌਰਮੈਂਟ ਦੇ ਉੱਤੇ ਜ਼ੋਰ ਪਾ ਰਿਹਾ ਵੀ ਬੰਗਲਾਦੇਸ਼ ਦੇ ਖਿਲਾਫ ਤੁਸੀਂ ਕੁਇਕ ਫੌਜੀ ਐਕਸ਼ਨ ਕਰੋ। ਆ ਰਿਹਾ ਜੀ ਹਿੰਦੂ ਨੂੰ ਲਿੰਚ ਕਰਤਾ, ਬਿਜ਼ਨਸਮੈਨ ਨੂੰ ਮਾਰਤਾ, ਔਰ ਦੂਸਰਾ ਕਰਤਾ ਕਿ ਭਾਈ ਹੁਣ ਇਹ ਜਿਹੜੀ ਸਟੇਟਮੈਂਟ ਹੈ, ਇਹ ਇੰਡੀਆ ਨੂੰ ਵੀ ਵਾਰਨਿੰਗ ਹੈ
ਕਿ ਵੀ ਜਿਹੜਾ ਨੋਰਮ ਹੈ UN ਚਾਰਟਰ ਦਾ, ਇੰਟਰਨੈਸ਼ਨਲ ਲਾਅ ਦਾ, ਸਾਊਥ ਏਸ਼ੀਆ 'ਚ ਕੋਈ ਦਿਲ ਵਧੀ ਯੂਨੀਲੈਟਰਲੀ ਕੋਈ ਵੀ ਇਸ ਕਿਸਮ ਦਾ ਕੰਮ ਐਕਸੈਪਟੇਬਿਲਿਟੀ ਨਹੀਂ ਹੈ। ਔਰ ਜਦੋਂ ਟਰਾਈ ਚਾਈਨਾ, ਬੰਗਲਾਦੇਸ਼, ਪਾਕਿਸਤਾਨ ਟਰਾਈਲੈਟਰਲ ਸਾਂਝ ਦੀ ਗੱਲ ਹੁੰਦੀ ਹੈ ਤੇ ਸਿੱਧੀ ਵਾਰਨਿੰਗ ਜਿਹੜੀ ਆ ਇੰਡੀਆ ਦੇ ਲਈ ਹੈ ਕਿ ਦਿਲਵਦੀ ਨਾ ਕਰੋ। ਇਸੇ ਤਰ੍ਹਾਂ ਜੇ ਜਿਹੜਾ ਵਿਦਨ ਉਹਨਾਂ ਦੇ ਇੱਕ ਫੈਨੇਟੀਕਲ ਐਲੀਮੈਂਟ ਜਿਹੜਾ ਸਮਝਦਾ ਹੈ ਕਿ ਜੀ ਇੰਡੀਆ ਜਿਹੜਾ ਆਪਰੇਸ਼ਨ ਸੰਦੂਰ ਦੀ ਜਿਹੜੀ ਹਿਊਮੀਲੀਏਸ਼ਨ ਹੈ ਉਹਨੂੰ ਦੂਰ ਕਰਨ ਦੇ ਲਈ ਘੱਟੋ ਘੱਟ ਕੋਈ ਇੱਕ ਅੱਧਾ ਦਿਨ ਰੋਜ਼ਾ ਐਕਸ਼ਨ ਪਾਕਿਸਤਾਨ ਦੇ ਖਿਲਾਫ ਕਰਕੇ ਆਪਣੀ ਆਵਾਮ ਨੂੰ ਦੱਸੇ ਕਿ ਜੀ ਅਸੀਂ ਜਿੱਤ ਗਏ, ਇਹਦੀ ਵਾਰਨਿੰਗ ਵੀ ਹੈ। ਪਲੱਸ ਇਸ ਮੌਕੇ ਦੇ ਉੱਤੇ ਚਾਈਨਾ ਪਾਕਿਸਤਾਨ ਸਾਂਝ ਦੀ ਗੱਲ ਅਫਗਾਨ ਤਾਲਿਬਾਨ ਨੂੰ ਵੀ ਇਹ ਉਹਨਾਂ ਨੇ ਦੱਸ ਦਿੱਤਾ ਹੈ ਕਿ ਭਾਈ ਜੇ ਤੁਸੀਂ ਭਾਰਤ ਦੀ ਸ਼ਹਿ ਦੇ ਉੱਤੇ ਕੁਛ ਇਸ ਕਿਸਮ ਦੀ ਹਰਕਤ ਕਰੋਗੇ ਤੇ ਇਹ ਅਸੀਂ ਟੁਗੈਦਰ ਹੈ, ਆਲ ਵੈਦਰ ਫਰੈਂਡ ਨੇ। ਸੋ ਮੈਂ ਸਮਝਦਾ ਵੀ ਇਹ ਇੱਕ ਇੰਪੋਰਟੈਂਟ ਡੈਕਲੇਰੇਸ਼ਨ ਹੈ ਜਿਹੜੀ, ਕਿਉਂਕਿ ਵੈਨਜ਼ੂਏਲਨ ਇਫੈਕਟ ਕਈ ਪਾਸੇ ਜਾਏਗਾ, ਇਹਨੂੰ ਹਰ ਕੋਈ ਆਪਣੇ ਢੰਗ ਨਾਲ ਇੰਟਰਪ੍ਰੇਟ ਵੀ ਕਰ ਰਿਹਾ ਔਰ ਹਰ ਕੋਈ ਆਪੋ ਆਪਣੇ ਢੰਗ ਦੇ ਨਾਲ ਇਸ ਦਾ ਮਫਾਦ ਵੀ ਚੁੱਕਣਾ ਚਾਹੇਗਾ। ਔਰ ਉਹ ਭਾਰਤ ਦੀ ਦਿਲਵਦੀ ਬੰਗਲਾਦੇਸ਼ ਦੇ ਖਿਲਾਫ ਵੀ ਹੋਣ ਦੀਆਂ ਜੇ ਸੰਭਾਵਨਾਵਾਂ ਸਨ ਜਾਂ ਪਾਕਿਸਤਾਨ ਦੇ ਖਿਲਾਫ ਵੀ, ਤੇ ਇਹ ਚਾਈਨਾ ਪਾਕਿਸਤਾਨ ਇਹ ਜੁਆਇੰਟ ਸਟੇਟਮੈਂਟ ਜਿਹੜੀ ਕਲੀਅਰਲੀ ਵਾਰਨ ਕਰਦੀ ਹੈ ਕਿ ਭਾਈ ਅਸੀਂ ਜਿਹੜਾ ਹੈ ਕੋਈ ਵੀ ਇਸ ਕਿਸਮ ਦਾ ਜਿਹੜਾ ਤੁਹਾਡਾ ਕੋਈ ਯੂਨੀਲੈਟਰਲ ਪਾਰਟ ਹੈ ਐਕਸੈਪਟੇਬਲ ਨਹੀਂ ਹੋਏਗਾ। ਇਹ ਚਾਈਨਾ ਦੀ ਵੇਲਡ ਥ੍ਰੈਟ ਹੈ ਭਾਰਤ ਨੂੰ ਕਿ ਭਾਈ ਬੰਦੇ ਦੇ ਪੁੱਤਰ ਬਣੋ, ਖਬਰਦਾਰ ਕੋਈ ਦਿਲਵਦੀ ਕਰਨ ਦੀ ਕੋਸ਼ਿਸ਼ ਕੀਤੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਫੌਜ ਦੇ ਨੇ 2.5 ਘੰਟੇ ਦੀ ਤੁਰਤ ਕਾਰਵਾਈ ਵਿੱਚ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨਿਕੋਲਸ ਮਦੂਰੋ ਅਤੇ ਉਸ ਦੀ ਪਤਨੀ ਨੂੰ ਚੱਕ ਕੇ ਨਿਊਯਾਰਕ ਲੈ ਕੇ ਆਂਦਾ ਹੈ। ਉਹਨਾਂ ਦੇ ਖਿਲਾਫ ਡਰੱਗਸ ਨੂੰ ਲੈ ਕੇ ਮੁਕੱਦਮਾ ਜਿਹੜਾ ਚਲਾਇਆ ਜਾਵੇਗਾ। ਚੀਨ, ਰੂਸ, ਈਰਾਨ ਸਮੇਤ ਕੁਝ ਮੁਲਕਾਂ ਵੱਲੋਂ ਅਮਰੀਕਾ ਦੀ ਇਸ ਕਾਰਵਾਈ ਨੂੰ ਐਕਟ ਆਫ ਵਾਰ ਦੱਸਿਆ ਜਾ ਰਿਹਾ ਹੈ, ਜਦੋਂ ਕਿ ਅਮਰੀਕਾ ਪੱਖੀ ਹਲਕਿਆਂ ਵੱਲੋਂ ਇਸ ਨੂੰ ਮਨੋਰੋ ਡਾਕਟਰੀ ਨਾਲ ਜੋੜ ਕੇ ਨਵੇਂ ਵਰਲਡ ਆਰਡਰ ਦੀ ਸ਼ੁਰੂਆਤ ਦੱਸਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਵੀਕਐਂਡ ਦੇ ਉੱਤੇ ਆਲਮੋਸਟ 2.5 ਘੰਟੇ ਦਾ ਆਪਰੇਸ਼ਨ ਜਿਹਦੇ 'ਚ ਕੋਈ ਬਹੁਤਾ ਬਲੱਡ ਸ਼ੈਡ ਨਹੀਂ ਹੋਇਆ, ਖਬਰਾਂ ਬਹੁਤੀਆਂ ਆਈਆਂ ਵੀ ਨਹੀਂ ਹੈ, ਲੇਕਿਨ ਜਿਸ ਤੇਜ਼ੀ ਦੇ ਨਾਲ ਅਮਰੀਕਾ ਨੇ, ਹਾਲਾਂ ਵੈਨਜ਼ੂਏਲਾ ਦੇ ਨਾਲ ਟੈਨਸ਼ਨ ਚੱਲ ਰਹੀਆਂ ਸੀ, ਅਮਰੀਕਨ ਸਭ ਤੋਂ ਵੱਡਾ ਬੇੜਾ ਔਰ ਉਹਨਾਂ ਦੇ ਬਾਕੀਆਂ ਰਾਹੀਂ ਉਹਨਾਂ ਦੇ ਟੈਂਕਰਸ 5-6 ਆਇਲ ਟੈਂਕਰ ਜਿਹੜੇ ਨੇ ਉਹਨਾਂ ਦੇ ਉੱਤੇ ਕਬਜ਼ਾ ਕਰ ਲਿਆ ਸੀ ਅਮਰੀਕਾ ਨੇ, ਉੱਥੋਂ ਨਿਕਲਣ ਨਹੀਂ ਸੀ ਦੇ ਰਹੇ। ਔਰ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨਿਕੋਲਸ ਮਦੂਰੋ ਨੂੰ ਟਰੰਪ ਵੱਲੋਂ ਕੁਝ ਹਫ਼ਤੇ ਪਹਿਲਾਂ ਵੀ ਇਹ ਕਿਹਾ ਗਿਆ ਸੀ ਕਿ ਵੀ ਉਹਨੂੰ ਸੇਫ ਪੈਸੇ ਹੀ ਦਿਆਂਗੇ, ਉਹ ਛੱਡ ਕੇ ਚਲਾ ਜਾਏ, ਕਿਤੇ ਹੋਰ ਚਲਾ ਜਾਏ, ਛੱਡ ਦੇ, ਰਿਜ਼ਾਈਨ ਕਰ ਦੇ,
ਦੂਜਾ ਕਰਦੇ, ਪਰ ਉਹ ਰਿਡੀਕਿਊਲ ਹੀ ਕਰਦਾ ਸੀ। ਪਰ ਜਿਸ ਤੇਜ਼ੀ ਦੇ ਨਾਲ ਇਹ ਆਪਰੇਸ਼ਨ ਹੋਇਆ, ਹਾਲਾਂ ਉਹਦੇ 'ਚ 250 ਦੇ ਕਰੀਬ ਅਮਰੀਕੀ ਜਹਾਜ਼ ਔਰ ਕੁਇਕ ਐਕਸ਼ਨ, ਜਿਸ ਦੇ ਵਿੱਚ ਮਿਲਟਰੀ ਬੇਸ 'ਚ ਬੈਠੇ ਮਿਸਟਰ ਮਦੂਰੋ ਔਰ ਉਹਦੀ ਵਾਈਫ ਨੂੰ ਅਮਰੀਕਨ ਚੁੱਕ ਕੇ ਲੈ ਆਏ ਔਰ ਨਿਊਯਾਰਕ ਦੇ ਵਿੱਚ ਹੁਣ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਨਾਂ ਦੇ ਉੱਤੇ ਜਿਹੜਾ ਉਹ ਟਰਾਇਲ ਉਸ ਦੀ ਸ਼ੁਰੂਆਤ ਹੈ। ਹਾਲਾਂ ਉਸ ਨੇ ਨਿਕੋਲਸ ਮਦੁਰਾਓ ਨੇ ਜਦੋਂ ਉਹਨੂੰ ਪੇਸ਼ ਕੀਤਾ ਗਿਆ, ਉਹਨੇ ਨਾਟ ਗਿਲਟੀ ਪਲੀਡ ਕੀਤਾ ਔਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਮੇਰੇ ਨਾਲ ਜਿਹੜਾ ਇਹ ਐਕਟ ਆਫ ਵਾਰ ਹੈ ਜੋ ਕੀਤਾ, ਮੈਂ ਸਟਿਲ ਪ੍ਰੈਜ਼ੀਡੈਂਟ ਹੈ ਜਿਹੜਾ ਵੈਨਜ਼ੂਏਲਾ ਦਾ। ਔਰ ਇਸੇ ਤਰ੍ਹਾਂ ਈਵਨ ਉਹਨੂੰ ਡਿਫੈਂਡ ਕਰਨ ਦੇ ਲਈ ਨਿਕੋਲਸ ਮਦੂਰੋ ਨੂੰ ਜਿਹੜੀ ਟੀਮ ਵਕੀਲਾਂ ਦੀ ਉਹ ਸਾਹਮਣੇ ਆਈ ਹੈ, ਉਹਨਾਂ ਦੀ ਡਿਫੈਂਸ ਲਾਇਰ ਮਿਸਟਰ ਬੈਰੀ ਪੋਲਕ, ਇਹ ਉਹੀ ਹੈ ਮਿਸਟਰ ਮੈਰੀ ਪੋਲਕ ਜਿਹਨੇ ਪਹਿਲਾਂ ਵਿਕੀਲੀਕ ਫਾਊਂਡਰ ਜੂਲੀਅਨ ਅਸਾਂਜੇ ਨੂੰ ਰਿਪਰੈਜ਼ੈਂਟ ਕੀਤਾ ਸੀ, ਯਾਨੀ ਟੌਪ ਆਫ ਦਾ ਲਾਈਨ। ਇਸੇ ਤਰ੍ਹਾਂ ਜਿਹੜਾ ਹਿਊਸਟਨ ਫੈਡਰਲ ਪ੍ਰੋਸੀਕਿਊਟਰ ਹੈ ਮਾਰਕ ਡੋਨਲੀ, ਇਹ 30 ਸਾਲ ਦਾ ਉਹਦਾ ਐਕਸਪੀਰੀਅੰਸ ਹੈ ਮਿਸਟਰ ਪੋਲਕ ਦਾ। ਔਰ ਇਹ ਜਿਹੜਾ ਮਾਰਕ ਡੋਲਿਕ ਹੈ ਉਹ ਮਦੂਰੋ ਦੀ ਵਾਈਫ ਨੂੰ ਰਿਪਰੈਜ਼ੈਂਟ ਕਰੇਗਾ। ਹੁਣ ਜੂਲੀਅਨ ਅਸਾਂਜੇ ਵਿਕੀਲੀਕਸ ਵਾਲਾ, ਉਹਨੂੰ ਅਲਟੀਮੇਟਲੀ ਅਮਰੀਕਾ ਨਹੀਂ ਸੀ ਫਿਰ ਲਿਆਉਣ ਦਿੱਤਾ ਗਿਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਪਾਸੇ ਜਿੱਥੇ ਕੁਇਕ ਐਕਸ਼ਨ ਹੋਇਆ ਜਿਹਦੇ ਥੱਲੇ ਜ਼ਾਹਰ ਹੈ ਇੰਟਰਨੈਸ਼ਨਲ ਲਾਅ ਵੀ ਵਾਇਲੇਟ ਹੋਇਆ, UN ਚਾਰਟਰ ਵੀ ਵਾਇਲੇਟ ਹੋਇਆ ਔਰ ਇਸ ਦੇ ਉੱਤੇ ਜ਼ਾਹਰ ਹੈ ਜਿਹੜਾ ਜਿਸ ਖੈਮੇ 'ਚ ਹੈ ਉਹ ਉਸੇ ਲਿਹਾਜ਼ ਨਾਲ ਹੀ ਇਸ ਨੂੰ ਲੇਬਲ ਕਰ ਰਿਹਾ ਹੈ। ਅਸੀਂ ਕਿਉਂਕਿ ਇੱਕ ਕੌਮ ਜਿਹੜੀ ਆਪਣੇ ਨੇਸ਼ਨ ਦੇ ਲਈ ਅਸੀਂ ਲੜ ਰਹੇ ਹਾਂ, ਸਾਡੇ ਲਈ ਸ਼ਾਇਦ ਬਹੁਤ ਕੁਝ ਕਹਿਣਾ ਸਾਡੇ ਉਸ ਫੀਲਡ ਦਾ ਹਿੱਸਾ ਵੀ ਨਹੀਂ ਬਣਦਾ, ਅਤੇ ਜੇ ਅਸੀਂ ਕਹਿੰਦੇ ਵੀ ਹਾਂ ਤਾਂ ਉਸ ਦਾ ਕੋਈ ਬਹੁਤਾ ਲੰਮਾ ਚੌੜਾ ਇਫੈਕਟ ਨਹੀਂ ਹੁੰਦਾ। ਹਾਲਾਂਕਿ ਅਸੀਂ ਇਸ ਸਾਰੀ ਡਿਵੈਲਪਮੈਂਟ ਨੂੰ ਬੜੀ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ। ਔਰ ਇੱਕ ਗੱਲ ਜਿਹੜੀ ਅਸੀਂ ਰਿਪੀਟਡਲੀ ਪਿਛਲੇ ਪੀਰੀਅਡ 'ਚ ਕਹੀ, ਜਿਹਦੇ 'ਚ ਇਹ ਪਾਰਟ ਵੀ ਫਿੱਟ ਬਹਿੰਦਾ, ਇਹ ਪਹਿਲੀ ਵਾਰ ਨਹੀਂ ਹੈ ਕਿ ਜੀ ਅਮਰੀਕਾ ਨੇ ਜਿਹੜੀ ਹੈ ਸੋਵਰਨਟੀ ਆਫ ਏ ਨੇਸ਼ਨ ਵਾਇਲੇਟ ਕੀਤੀ ਹੈ ਜਾਂ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ ਹੈ। ਉਹ ਤਾਂ ਜਦੋਂ 2003 ਦੇ ਵਿੱਚ ਵੈਪਨਸ ਆਫ ਮਾਸ ਡਿਸਟਰਕਸ਼ਨ ਦਾ ਐਕਸਕਿਊਜ਼ ਯੂਜ਼ ਕਰਕੇ ਜਿਹੜਾ ਬਾਅਦ ਝੂਠਾ ਸਾਬਤ ਹੋਇਆ, ਉਹ ਪਹਿਲੇ ਦਿਨ ਤੋਂ ਹੀ ਹਮਲਾ ਕਰਨ ਵਾਲਿਆਂ ਨੂੰ ਪਤਾ ਸੀ ਝੂਠਾ ਹੈ। ਇਰਾਕ ਦੇ ਉੱਤੇ ਧਾਵਾ ਬੋਲਿਆ ਸੀ, ਉਦੋਂ ਹੀ ਜਿਹੜੀ ਹੈ ਉਹ ਕਲੀਅਰ ਹੋ ਗਿਆ ਸੀ ਕਿ ਔਰ ਉਸ ਮਾਮਲੇ 'ਚ ਈਵਨ UN ਸਿਕਿਉਰਿਟੀ ਕੌਂਸਲ ਦੀ ਸੈਂਕਸ਼ਨ ਵੀ ਨਹੀਂ ਸੀ, ਫਰਾਂਸ ਵੀ ਨਾਲ ਨਹੀਂ ਸੀ, ਬਟ ਅਮਰੀਕਾ ਵੈਂਟ ਅਹੈਡ ਔਰ ਉਹਨਾਂ ਨੇ ਇਰਾਕ ਜਿਹੜਾ ਹੈ ਉਸ ਦਾ ਜਿਹੜਾ ਜੋ ਸਦਾਮ ਹੁਸੈਨ ਨਾਲ ਹੋਇਆ ਉਹ ਤਾਂ ਹੋਇਆ ਹੀ ਹੋਇਆ। ਇਰਾਕ ਅੱਜ ਤੱਕ ਵੀ ਆਪਣੇ ਜਿਹੜੇ ਲੈਵਲ 'ਤੇ ਨਹੀਂ ਆਇਆ। ਇਸੇ ਤਰ੍ਹਾਂ ਅਸੀਂ ਫਿਰ ਦੇਖਦੇ ਹਾਂ ਕਿ ਇੱਕ ਪਾਸੇ ਲੀਬੀਆ ਦੇ ਵਿੱਚ ਗਦਾਫੀ, ਇੱਕ ਸਟੇਜ ਦੇ ਉੱਤੇ ਇਜ਼ਰਾਈਲ ਤੋਂ ਬਾਅਦ ਸਭ ਤੋਂ ਜ਼ਿਆਦਾ ਹੈਲਪ ਜਿਹੜੀ ਅਮਰੀਕਨ ਫੋਰਨ ਏਡ ਸੀ ਉਹ ਇਜਿਪਟ ਔਰ ਲੀਬੀਆ ਨੂੰ ਜਾਂਦੀ ਸੀ। ਲੇਕਿਨ ਕਿਵੇਂ ਗਦਾਫੀ ਨੂੰ ਜਿਹੜਾ ਹਾਲਾਂ ਉਹਨੇ ਜਿਹੜਾ ਇੱਕ ਜਹਾਜ਼ ਅਮਰੀਕਾ ਦਾ ਜਿਹਦਾ ਹਾਦਸਾ ਹੋਇਆ ਸੀ, ਜਿਹਦੇ ਲਈ ਲੀਬੀਆ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ, ਉਹਦੇ ਲਈ ਉਹਨੇ ਮੁਆਵਜ਼ਾ ਵੀ ਦਿੱਤਾ। ਲੇਕਿਨ ਫਿਰ ਹਿਊਮਨ ਰਾਈਟਸ ਔਰ ਦੂਸਰੇ ਦੇ ਹਵਾਲੇ ਨਾਲ ਜੋ ਗਦਾਫੀ ਦਾ ਹਸ਼ਰ ਕੀਤਾ ਔਰ ਲੀਬੀਆ ਅੱਜ ਆਲਮੋਸਟ 3 ਹਿੱਸਿਆਂ 'ਚ ਵੰਡਿਆ ਹੋਇਆ, ਉਹ ਆਪਣੀ ਸਿਵਲ ਵਾਰ ਔਰ ਇਕਨੋਮਿਕਲ ਪਾਵਰਟੀ 'ਚ ਚੱਲ ਰਿਹਾ। ਉਦੋਂ ਵੀ ਸੋ ਇਹ ਇਸ ਲਿਹਾਜ਼ ਨਾਲ ਇੰਪੋਰਟੈਂਟ ਨਹੀਂ ਹੈ ਕਿ ਜੀ ਸੋਵਰਨਿਟੀ ਵਾਇਲੇਟ ਹੋਈ ਕਿ ਨਹੀਂ ਹੋਈ। ਉਹ ਆਲਰੇਡੀ ਪ੍ਰੈਸੀਡੈਂਟ ਜਿਹੜਾ ਹੈ, ਜੇ ਅਸੀਂ ਇਹ ਦੇਖੀਏ ਕਿ ਜੇ ਭਾਰਤ ਨੇ ਵੀ ਸੋ ਕਾਲਡ ਆਪਰੇਸ਼ਨ ਸੰਦੂਰ ਜਾਂ ਉਸ ਤੋਂ ਪਹਿਲਾਂ ਬਾਲਾਕੋਟ ਦੇ ਨਾਂ ਥੱਲੇ ਪਾਕਿਸਤਾਨ ਦੇ ਉੱਤੇ ਜਾ ਕੇ ਹਮਲਾ ਕੀਤਾ, ਉਹ ਵੀ ਵਾਇਲੇਸ਼ਨ ਆਫ ਸੋਵਰਨਿਟੀ ਸੀ ਮੁਲਕ ਦੀ ਔਰ ਇੰਟਰਨੈਸ਼ਨਲ ਲਾਅ ਦੀ ਵਾਇਲੇਸ਼ਨ ਸੀ। ਔਰ ਜੋ ਕੁਝ ਇਜ਼ਰਾਈਲ ਨੇ ਇਸ ਸਾਰੇ ਪੀਰੀਅਡ 'ਚ ਕੀਤਾ, ਕਦੇ ਉਹ ਸੀਰੀਆ 'ਚ ਕਰ ਰਿਹਾ ਹੈ, ਯਮਨ 'ਚ ਕਰ ਰਿਹਾ ਹੈ, ਲੈਬਨਾਨ 'ਚ ਕਰ ਰਿਹਾ ਹੈ, ਈਵਨ ਜਿੱਥੇ ਪੀਸ ਟਾਕਸ ਉਹਦੇ ਇਨੀਸ਼ੀਏਟਿਵ ਦੇ ਉੱਤੇ ਜਿਹੜੀਆਂ ਨੇ ਉਹ ਕਤਰ ਦੇ ਵਿੱਚ ਚੱਲ ਰਹੀਆਂ ਸੀ, ਉੱਥੇ ਵੀ ਜਾ ਕੇ ਕੀਤਾ। ਸੋ ਇਹ ਤਾਂ ਹੁਣ ਗੱਲ ਜਿਹਨੂੰ ਕਹਿੰਦੇ ਨੇ ਕਿ ਵੀ ਬਈ ਜਿਹੀ ਹੋ ਗਈ, ਜੇ ਕਹੋ ਕਿ ਜੀ ਹੁਣ ਇਹ 'ਚੋਂ ਇਹ ਨਿਕਲਦਾ ਹੀ ਹੈ ਵੀ ਜਿਹੜਾ ਜਿਹਦੇ ਕੋਲ ਜ਼ੋਰ ਹੈ ਉਹ ਜੋ ਮਰਜ਼ੀ ਜਿੱਧਰ ਮਰਜ਼ੀ ਧੱਕ ਕੇ ਲੈ ਜਾਏ। ਸੋ ਇਹ ਡਿਬੇਟ ਨਹੀਂ ਹੈ, ਪਰ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਵੀ ਦੇਖਿਆ ਜਾ ਰਿਹਾ ਵੀ ਵੈਨਜ਼ੂਏਲਾ 'ਚ ਅਮਰੀਕਾ ਹੁਣ ਕੀ ਕਰੇਗਾ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਦਾ ਪਹਿਲਾ ਜਿਹੜਾ ਸੀ ਉਹ ਕਿ ਜੀ ਅਸੀਂ ਹੁਣ ਗਵਰਨ ਕਰਾਂਗੇ, ਔਰ ਦੂਸਰਾ ਹਾਲਾਂਕਿ ਫੋਰਨ ਮਿਨਿਸਟਰ ਰੂਬੀਓ ਨੇ ਡਿਸਟੈਂਸ ਕੀਤਾ ਇਸ ਤੋਂ। ਹਾਲਾਂਕਿ ਇਹਨਾਂ ਨੂੰ ਜਦੋਂ ਪ੍ਰੈਜ਼ੀਡੈਂਟ ਨੂੰ ਚੁੱਕ ਕੇ ਲਿਆਂਦਾ ਮਦੂਰੋ ਨੂੰ, ਜਿਹੜਾ ਵਾਈਸ ਹੈ ਉਹਨੇ
ਆਪਣੇ ਆਪ ਨੂੰ ਪ੍ਰੈਜ਼ੀਡੈਂਟ ਕਰਕੇ ਜਿਹੜਾ ਉਹ ਡਿਕਲੇਅਰ ਕੀਤਾ, ਹਾਲਾਂ ਉਹਨੂੰ ਵੀ ਟਰੰਪ ਨੇ ਵਾਰਨ ਕੀਤਾ। ਪਰ ਦੇਖਣ ਵਾਲੀ ਗੱਲ ਇਹ ਹੈ ਵੀ ਅਸੀਂ ਇਸ ਸਾਰੀਆਂ ਡਿਵੈਲਪਮੈਂਟਸ ਨੂੰ ਜੇ ਇੰਟਰਨੈਸ਼ਨਲ ਅਰੀਨਾ 'ਚ ਦੇਖੀਏ, ਤਾਈਵਾਨ ਵੱਲੋਂ ਰਿਐਕਸ਼ਨ, ਅੱਜ ਹੀ ਬਲੂਮਬਰਗ ਦੀ ਸਟੋਰੀ ਹੈ ਕਿ ਹੁਣ ਇਹਦੇ 'ਚੋਂ ਇੱਕ ਸਾਈਨ ਇਹ ਵੀ ਹੈ ਕਿ ਜਿਹੜੀ ਮੌਨਰੋ ਡਾਕਟਰੀਨ ਹੈ, ਪ੍ਰੈਜ਼ੀਡੈਂਟ ਮੌਨਰੋ 1823 ਦੇ ਵਿੱਚ, ਉਹਦੇ 'ਚ ਇਹ ਸੀ ਕਿ ਜਿਹੜਾ ਤੁਹਾਡਾ ਸਫੀਅਰ ਆਫ ਇਨਫਲੂਐਂਸ ਹੈ ਉਹਦੇ 'ਚ ਤੁਸੀਂ ਜੋ ਮਰਜ਼ੀ ਕਰੋ, ਵੈਸਟਰਨ ਹੈਮੀਸਫੀਅਰ। ਹੁਣ ਇਹ ਟਰੰਪ ਨੇ ਦੱਸ ਦਿੱਤਾ ਇਹਨੂੰ, ਜੋ ਵੈਨਜ਼ੂਏਲਾ 'ਚ ਕੀਤਾ ਕਿ ਭਾਈ ਇੱਥੇ ਅਸੀਂ ਰੂਸ ਜਾਂ ਚੀਨ ਦਾ ਜਿਹੜੇ ਪੈਰ ਨਹੀਂ ਪੈਣ ਦੇਣੇ, ਕਿਉਂਕਿ ਚਾਈਨਾ ਇਕੱਲਾ ਜਾਂ ਬਾਇਰ ਹੀ ਨਹੀਂ ਸੀ ਵੈਨਜ਼ੂਏਲਾ ਆਇਲ ਦਾ, ਉਹਨਾਂ ਦੇ ਐਕਸਪਰਟ ਬੈਠੇ ਨੇ, ਮਿਲਟਰੀ ਆਲਮੋਸਟ ਜਿਹੜਾ 400-500 ਮਿਲੀਅਨ ਡਾਲਰ ਦੇ ਹਥਿਆਰ ਚਾਈਨਾ ਦੇ ਔਰ ਇੰਨੇ ਰਸ਼ੀਆ ਦੇ ਪਿਛਲੇ ਸਾਲਾਂ 'ਚ ਆਏ ਨੇ। ਹੁਣ ਇਹ ਇੱਕ ਪਾਸੇ ਚਾਈਨਾ 'ਚ, ਕਿਉਂਕਿ ਇਸ ਵੇਲੇ ਤਾਈਵਾਨ ਦੇ ਦੁਆਲੇ ਵੀ ਚਾਈਨਾ ਦੀ ਘੇਰਾਬੰਦੀ ਹੈ, ਪਿਛਲੇ ਦਿਨਾਂ 'ਚ ਤਾਂ ਇਸ ਦੇ ਉੱਤੇ ਕਾਫੀ ਚਰਚਾ ਹੋਈ। ਹੁਣ ਇੱਕ ਕਲਾਸ ਹੋਇਆ ਜਿਹੜੀ ਕਹਿੰਦੇ ਆ ਵੀ ਇਹ ਚਾਈਨਾ ਦੇ ਲਈ ਵੀ ਗ੍ਰੀਨ ਸਿਗਨਲ ਹੋ ਸਕਦਾ ਵੀ ਉਹ ਤਾਈਵਾਨ ਨੂੰ ਲੈ ਲੇ, ਪਰ ਤਾਈਵਾਨ ਦੇ ਹਲਕਿਆਂ ਦਾ ਅੱਜ ਜਿਹੜਾ ਦਿੱਤਾ ਉਹਨਾਂ ਨੇ ਕਿਹਾ ਜੀ ਇਹਨੇ ਜੋ ਵੈਨਜ਼ੂਏਲਾ 'ਚ ਹੋਇਆ ਉਹਨੇ ਦੱਸ ਦਿੱਤਾ ਹੈ ਕਿ ਅਮਰੀਕਨ ਵਿਲ ਔਰ ਵੈਪਨ ਕਿੰਨੇ ਸਟਰੋਂਗ ਨੇ ਕਿਸੇ ਵੀ ਜਿਹੜਾ ਕਰਨ ਲਈ। ਸੋ ਚਾਈਨਾ ਦੀ ਜੇ ਕੋਈ ਇਰਾਦਾ ਹੋਏ ਵੀ ਹਮਲਾ ਕਰਨ, ਜਾਂ ਉਹ ਹੁਣ 10 ਵਾਰੀ ਸੋਚੇਗਾ ਇੱਧਰ ਦੇਖਣ ਲਈ, ਕਿਉਂਕਿ ਆਲਰੇਡੀ ਪਿਛਲੇ 2 ਹਫ਼ਤੇ ਪਹਿਲਾਂ ਹੀ 11 ਬਿਲੀਅਨ ਡਾਲਰ ਦੇ ਵੈਪਨ ਅਮਰੀਕਾ ਨੇ ਤਾਈਵਾਨ ਨੂੰ ਦਿੱਤੇ ਨੇ, ਸਟੇਟ ਆਫ ਦਾ ਆਰਟ ਉਹਨਾਂ ਦੀਆਂ ਮਿਜ਼ਾਈਲਾਂ ਦੂਜੇ ਤੀਜੇ। ਔਰ ਇਹਨਾਂ ਦੇ ਜਿਹੜੇ ਵੱਡੇ ਸ਼ਹਿਰ ਨੇ ਚਾਈਨਾ ਦੇ, ਜਿਨ੍ਹਾਂ ਦੇ ਵਿੱਚ ਬੀਜਿੰਗ ਹੈ, ਸ਼ੰਘਾਈ ਹੈ ਔਰ 2 ਹੋਰ ਪ੍ਰੋਮੀਨੈਂਟ, ਉਹ ਸਾਰੇ ਵਿਦਨ ਉਹਨਾਂ ਦੀ ਮਿਜ਼ਾਈਲਸ ਦੀ ਰੇਂਜ ਵੀ ਆ ਜਾਂਦੇ ਨੇ। ਸੋ ਉਹ ਇਹ ਸਮਝਦੇ ਨੇ ਕਿ ਵੈਨਜ਼ੂਏਲਾ ਦੀ ਜਿਹੜੀ ਡਿਫੀਟ ਹੈ ਇਹ ਵੈਨਜ਼ੂਏਲਾ ਦੀ ਨਹੀਂ ਹੈ, ਇਹ ਚਾਈਨਾ ਨੂੰ ਮੈਸੇਜ ਦਿੱਤਾ ਅਮਰੀਕਾ ਨੇ। ਹਾਲਾਂ ਇਹ ਵੀ ਅਮਰੀਕਾ ਵੱਲੋਂ ਕਿਹਾ ਗਿਆ ਵੀ ਜਿਹੜਾ ਚਾਈਨਾ ਨੂੰ ਜਾਣ ਵਾਲਾ ਤੇਲ ਉਹਦੇ 'ਚ ਕੋਈ ਰੁਕਾਵਟ ਨਹੀਂ ਹੋਏਗੀ। ਟਰੰਪ ਨੇ ਅਮਰੀਕਨ ਤੇਲ ਕੰਪਨੀਆਂ ਨੂੰ ਵੀ ਕਿਹਾ ਜਾਓ ਵੀ ਇਨਵੈਸਟ ਕਰੋ ਹੁਣ ਉੱਥੇ ਵੈਨਜ਼ੂਏਲਾ। ਸੋ ਇਹ ਸਭ ਕੁਝ ਵਿਚਾਲੇ ਲਟਕ ਰਿਹਾ ਹੈ। ਹੁਣ ਭਾਰਤ ਦੇ ਹਵਾਲੇ ਨਾਲ ਇਹ ਜਿਵੇਂ ਇੱਕ ਪਾਸੇ ਉਹਨਾਂ ਨੂੰ ਵੀ ਇਹ ਲੱਗਦਾ ਕਿ ਵੀ ਇਹ ਕੱਲ੍ਹ ਨੂੰ ਸਾਡੇ ਨਾਲ ਕੀ ਵਾਪਰਨ ਜਾ ਰਿਹਾ। ਉਹਨਾਂ ਨੂੰ ਬਹੁਤ ਵਾਰੀ ਹੁੰਦਾ ਨਾ ਵੀ ਆਖਾਂ ਧੀ ਨੂੰ ਤੇ ਸੁਣਾਵਾਂ ਨੂੰਹ ਨੂੰ, ਇਹ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਲੇਕਿਨ ਹਾਲ ਦੀ ਘੜੀ ਇਹ ਕਹਿਣਾ ਹੋਏਗਾ ਕਿ ਇਹ ਐਕਟ ਆਫ ਵਾਰ, ਈਵਨ ਮਮਦਾਨੀ ਨਿਊਯਾਰਕ ਮੇਅਰ, ਉਹਨੇ ਪਬਲਿਕ ਸਟੇਟਮੈਂਟ ਤਾਂ ਨਹੀਂ ਦਿੱਤੀ, ਲੇਕਿਨ ਉਹਨੇ ਟਰੰਪ ਨੂੰ ਕਾਲ ਕਰਕੇ ਕਿਹਾ ਵੀ ਜੋ ਤੂੰ ਵੈਨਜ਼ੂਏਲਾ 'ਚ ਕੀਤਾ ਐਕਟ ਆਫ ਵਾਰ ਹੈ। ਨਿਊਯਾਰਕ 'ਚ ਬਹੁਤ ਵੱਡਾ ਪ੍ਰੋਟੈਸਟ ਹੋਇਆ ਇੱਥੇ, ਜਿਹਨਾਂ ਸਟੂਡੈਂਟਸ ਦੂਜੇ ਤੀਜੇ ਲਿਬਰਲ ਸੋਸ਼ਲਿਸਟ ਸਾਰੇ ਆਏ ਇਸੇ ਤਰ੍ਹਾਂ। ਲੇਕਿਨ ਜੇ ਗਲੋਬਲ ਰਿਐਕਸ਼ਨ ਦੇ ਹਵਾਲੇ ਨਾਲ ਕਹਿਣਾ ਹੋਏ, ਭਾਰਤ ਬਿਲਕੁਲ ਹੀ ਉਹਨਾਂ ਦਾ ਤਾਂ ਜਿਵੇਂ ਉਹ ਇੱਕ ਕਾਂਗੜੀ ਡਾਇਲੈਕਟ ਹੈ ਪਹਾੜੀ ਜ਼ੁਬਾਨ ਦਾ, ਜਿਹਦੇ 'ਚ ਕਹਿੰਦੇ ਵੀ ਭੈਂ ਬੋਲੀ ਹੋਈ ਹੈ, ਵੀ ਇਹਨਾਂ ਦੀ ਬਿਲਕੁਲ ਹੀ ਆਵਾਜ਼ ਹੀ ਜਿਵੇਂ ਹੁੰਦਾ ਮੂੰਹ 'ਚੋਂ ਸਲਾਈਵਾ ਸੁੱਕ ਜਾਂਦਾ। 24 ਘੰਟੇ ਤਾਂ ਕੁਸਕੇ ਨਹੀਂ। 24 ਘੰਟੇ ਬਾਅਦ ਫੋਰਨ ਮਿਨਿਸਟਰ ਐਸ ਜੈਸ਼ੰਕਰ ਨੇ ਆਪਣਾ ਰਿਐਕਸ਼ਨ ਦਿੱਤਾ ਉਸੇ ਹੀ ਲਾਈਨ 'ਤੇ ਜਦੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀ, ਉਹਦੇ ਉਹਨਾਂ ਨੇ ਆਪਣਾ ਦਿੱਤਾ ਕਿ ਨਹੀਂ ਅਸੀਂ ਵੈਨਜ਼ੂਏਲਾ ਦੇ ਲੋਕਾਂ ਦੇ ਨਾਲ ਖੜੇ ਹਾਂ, ਸਭ ਗੱਲਬਾਤ ਰਾਹੀਂ ਹੱਲ ਹੋਣਾ ਚਾਹੀਦਾ, ਇੱਧਰ ਉੱਧਰ ਹੋਣਾ ਚਾਹੀਦਾ। ਹੁਣ ਇੰਨੀ ਹਿੰਮਤ ਵੀ ਨਹੀਂ ਕਿ ਵੀ ਜੇ ਹੁਣ ਚਾਈਨਾ ਦੇ ਨਾਲ ਜਾਂ ਉਹਨਾਂ ਦੇ ਖੈਮੇ 'ਚ ਜਾ ਰਹੇ ਹੋ, ਰਸ਼ੀਆ ਦੇ ਪੁਤਿਨ ਨੂੰ ਸੱਦ ਕੇ ਬੜਾ ਉਹਨੂੰ ਜਵਾਈਆਂ ਵਾਂਗ ਜਿਹੜਾ ਤੁਸੀਂ ਦਿੱਤੀ ਜਿਹੜੀ ਹੈ ਮਹਿਮਾਨ ਨਵਾਜ਼ੀ ਦਿਖਾਈ, ਤੇ ਫਿਰ ਖਲੋ ਜਾਓ ਵੈਨਜ਼ੂਏਲਾ ਦੇ ਲੋਕਾਂ ਦੇ ਨਾਲ ਹੀ ਖਲੋ ਜਾਓ, ਤੇ ਜੇ ਨਹੀਂ ਹੈ ਫਿਰ ਅਮਰੀਕਾ ਨਾਲ ਖੁੱਲ੍ਹ ਕੇ ਖਲੋ ਜਾਓ। ਲੇਕਿਨ ਉਹਨੇ ਇਹ ਕਹਿ ਕੇ ਆਪਣਾ ਪੱਲਾ, ਇਹੀ ਹਾਲ ਬਹੁਤ ਸਾਰੇ ਮੁਸਲਮਾਨ ਮੁਲਕਾਂ ਦਾ ਵੀ ਹੈ, ਖਾਸ ਤੌਰ 'ਤੇ ਮਿਡਲ ਈਸਟ ਦੇ ਹਾਲਾਂ ਮਲੇਸ਼ੀਆ ਨੇ ਖੁੱਲ੍ਹ ਕੇ, ਤੁਰਕੀਏ ਵੀ। ਸੋ ਕੁੱਲ ਮਿਲਾ ਕੇ ਇਸ ਵੇਲੇ ਹਾਲਾਤ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਨਿਊ ਵਰਲਡ ਆਰਡਰ ਦੀ ਜਿਹੜੀ ਗੱਲ ਚੱਲ ਰਹੀ ਹੈ, ਇਹਦੇ 'ਚ ਕੋਈ ਵੀ ਜਿਹੜਾ ਹੈ ਉਹ ਉਸ ਸਾਈਡ 'ਤੇ ਨਹੀਂ ਖਲੋਣਾ ਚਾਹੁੰਦਾ ਜਿਹਦੇ ਥੱਲੇ ਫਿਰ ਉਹ ਦੱਬ ਜਾਏ ਕਿ ਉਸ ਨੂੰ ਟਾਰਗੇਟ ਕੀਤਾ ਜਾਏ। ਸੋ ਇਸ ਵੇਲੇ ਟਰੰਪ ਜਿਹੜਾ ਹੈ ਉਹ ਫੁੰਕਾਰੇ ਮਾਰ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਪਾਰਟ ਨੇ ਜਿੰਨਾ ਕਲੀਨ ਆਪਰੇਸ਼ਨ ਹੋਇਆ। ਇਹਦਾ ਤਾਂ ਇੱਕ ਗੱਲ ਜ਼ਾਹਰ ਹੈ, ਦੇਖੋ ਹੈ ਤਾਂ ਇਹ ਸਾਰੇ ਮੁਲਕ ਕਰਪਟ ਨੇ। ਹੁਣ ਨਾਲ ਹੀ ਕੋਲੰਬੀਆ ਨੂੰ ਵੀ ਵਾਰਨ ਕਰਤਾ ਟਰੰਪ ਨੇ ਕਿ ਵੀ ਤਿਆਰ ਰਹੋ ਤੁਸੀਂ ਵੀ। ਬਾਕੀ ਵੀ ਈਰਾਨ ਨੂੰ ਵੀ ਇਹ ਕਿਹਾ ਵੀ ਜੇ ਤੁਸੀਂ ਜਿਹੜੇ ਉੱਥੇ ਤੁਹਾਡੇ ਰਜੀਮ ਦੇ ਖਿਲਾਫ ਪ੍ਰੋਟੈਸਟ ਔਰ ਦੂਸਰੇ ਚੱਲ ਰਹੇ ਨੇ ਉਹਦੇ 'ਚ ਤੁਸੀਂ ਹਿੰਸਾ ਦਾ ਇਸਤੇਮਾਲ ਕੀਤਾ
ਤੇ ਅਸੀਂ ਲੋਡਡ ਐਂਡ ਪੈਕਡ ਹੈ ਤੁਹਾਡੇ ਤੇ ਆਉਣ ਲਈ। ਔਰ ਇਹ ਜੋ ਕੁਝ ਵੈਨਜ਼ੂਏਲਾ ਦੇ ਹਵਾਲੇ ਨਾਲ ਹੋਇਆ, ਇਹ ਨੈਤਨਯਾਹੂ ਲਈ ਵੀ ਗ੍ਰੀਨ ਸਿਗਨਲ ਹੈ ਵੀ ਲੈ ਲਓ ਬਈ, ਗਜ਼ਾ ਲੈ ਲਓ। ਆਲਰੇਡੀ ਉੱਥੇ ਉਹਨਾਂ ਨੇ ਬੁਲਡੋਜ਼ ਕਰਕੇ ਵੈਸਟ ਬੈਂਕ ਦੇ ਵਿੱਚ ਸੈਟਲਮੈਂਟਸ ਬਣਾਉਣੀਆਂ ਸ਼ੁਰੂ ਕੀਤੀਆਂ ਹੋਈਆਂ। ਸੋ ਕੁੱਲ ਮਿਲਾ ਕੇ ਇਹ ਕੋਈ ਬਹੁਤੀਆਂ ਪੋਜ਼ਿਟਿਵ ਡਿਵੈਲਪਮੈਂਟਸ ਨਹੀਂ। ਹਾਲਾਂ ਜਦੋਂ ਅਸੀਂ ਆਪਣੇ ਹਵਾਲੇ ਨਾਲ ਦੇਖਦੇ ਹਾਂ ਵੀ ਇਸ ਸਾਰੇ 'ਚੋਂ ਜੇ ਨਵੀਂ ਨਿਊ ਵਰਲਡ ਮੈਪ ਮੇਕਿੰਗ ਹੁੰਦੀ ਹੈ, ਨਿਊ ਵਰਲਡ ਆਰਡਰ ਨਿਕਲਦਾ ਹੈ, ਮੌਨਰੋ ਸਾਡਾ ਵੀ ਉਸ 'ਚ ਕੋਈ ਦਾ ਲੱਗ ਸਕਦਾ ਹੈ ਜਾਂ ਕੋਈ ਇਸ ਕਿਸਮ ਦਾ। ਲੇਕਿਨ ਇਸ ਨੂੰ ਇਹ ਹੈ ਕਿ ਵੀ ਜਿਵੇਂ ਤੁਸੀਂ ਕਿਸ ਸਾਈਡ ਤੇ ਖਲੋਤੇ ਹੋ ਉਹਦੇ ਮੁਤਾਬਕ ਇਹਨੂੰ ਤੁਸੀਂ ਐਕਟ ਆਫ ਵਾਰ ਕਹਿ ਸਕਦੇ ਹੋ। ਤੇ ਕਿਉਂਕਿ UN ਤਾਂ ਬਿਲਕੁਲ ਇਰਰੈਲੇਵੈਂਟ ਹੋ ਗਿਆ ਨਾ ਹੁਣ। UN ਦੇ ਉਹਨੇ ਸੈਕਟਰੀ ਜਨਰਲ ਨੇ ਇਵੇਂ ਹੀ ਹੈ ਜਿਵੇਂ ਕੋਈ ਯਤੀਮ ਜਿਹੜਾ ਕਿਸੇ ਮਹਿਲ ਦੇ ਬਾਹਰ ਖਲੋਤਾ ਕਹਿ ਰਿਹਾ ਹੋਇਆ ਕਿ ਵੀ ਗਰੀਬੋਂ ਕੀ ਸੁਣੋ ਉਹ ਤੁਮਾਰੀ ਸੁਣੇਗਾ। ਉਹ ਤਾਂ ਹਾਲ ਤਾਂ UN ਦਾ ਇਹ ਹੋਇਆ ਹੋਇਆ। ਲੇਕਿਨ ਇਹ ਹੁਣ ਦੇਖਣਾ ਹੋਏਗਾ ਕਿਉਂਕਿ ਔਰ ਟਰੰਪ ਨੇ ਕਿਹਾ ਕਿ ਜੀ ਵੀ ਹੈਵ ਅਵਰ ਫੁੱਟ ਔਨ ਦਾ ਗਰਾਊਂਡ। ਸੋ ਜਿਹਨੂੰ ਕਹਿੰਦੇ ਨੇ ਜੀ ਫੌਜੀ ਕਬਜ਼ੇ ਥੱਲੇ ਕੀਤਾ ਤਾਂ ਕਬਜ਼ੇ ਵਾਂਗ ਹੈ। ਪਰ ਇਹ ਜਿਹੜੀਆਂ ਕੈਰੀਬੀਅਨ ਮੁਲਕ ਨੇ ਇਹਨਾਂ ਦੀ ਹਿਸਟਰੀ ਬੜੀ ਖਤਰਨਾਕ ਵੀ ਹੈ। ਉਹ ਚਿਲੇ ਹੋਏ, ਉਹ ਕਿਊਬਾ ਹੋਏ, ਦੂਜੇ ਤੀਜੇ 'ਚ ਜੇ ਸੈਕਿੰਡ ਹੋ ਗਿਆ ਤੇ ਲੰਬਾ ਵਕਤ ਤੁਸੀਂ ਜਿਹੜਾ ਉਹ ਇਹ ਠੀਕ ਹੈ ਕਿ ਵੀ ਇਹ ਮਿਸਟਰ ਮਦੂਰੋ ਕੋਈ ਬਹੁਤ ਪਪੂਲਰ ਨਹੀਂ ਸੀ, ਇਲੈਕਸ਼ਨ ਰਿਗ ਕਰਨ ਦਾ ਵੀ ਰਿਹਾ, ਜਿਹੜਾ ਵੀ ਫਿਰ ਡਿਕਟੇਟਰ ਬਣਦਾ ਐਕਸਪਲੋਇਟ ਤਾਂ ਕਰਦਾ ਹੀ ਹੈ। ਪਰ ਕੁੱਲ ਮਿਲਾ ਕੇ ਜਿਹੜਾ ਇਸ ਵੇਲੇ ਦੁਨੀਆ ਦੇ ਵਿੱਚ ਇੱਕ ਖੌਫ ਵੀ ਹੈ, ਡਰ ਹਰ ਕੋਈ ਇਹ ਦੇਖ ਰਿਹਾ ਕਿ ਭਾਈ ਮੈਂ ਕਿੰਨਾ ਸੇਫ ਹੋ ਸਕਦਾ ਜਾਂ ਸਾਡੇ ਨਾਲ ਕੀ ਵਾਪਰ ਸਕਦਾ। ਸੋ ਅਸੀਂ ਇਸ ਗੱਲ ਨੂੰ ਇੱਥੇ ਹੀ ਛੱਡਦੇ ਹਾਂ, ਬਾਕੀ ਅੱਗੇ ਤੇਰੇ ਭਾਗ ਵਿੱਚ ਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਵੈਦ ਜੀ ਵੀ ਔਰ ਗੁਸਕੇ ਜੀ ਵੀ, ਫਿਰ ਗੁਰਵਿੰਦਰ ਮਾਨ ਜੀ ਵੀ, ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਫਿਰ ਹਰਪ੍ਰੀਤ ਸਿੰਘ ਜੀ ਵੀ, ਸੁਖਜੀਵਨ ਬੱਚੂ ਜੀ ਵੀ ਔਰ ਸਚਿਨ ਜੀ ਵੀ ਔਰ ਫਿਰ ਇਸੇ ਤਰ੍ਹਾਂ ਬਲਵੀਰ ਸਿੰਘ ਜੀ ਵੀ। ਇਹ ਕਹਿੰਦੇ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਪੰਜਾਬ ਬਚਾਓ ਮੁਹਿੰਮ ਚਲਾਓ, ਰੈਫਰੈਂਡਮ ਕਰੋ, ਆਪਣਾ ਘਰ ਖਾਲਸਾ ਜ਼ਿੰਦਾਬਾਦ, ਪੰਜਾਬ ਰੈਫਰੈਂਡਮ ਆਜ਼ਾਦੀ। ਔਰ ਸਚਿਨ ਜੀ ਕਹਿੰਦੇ ਨੇ ਕਿ ਜੰਮੂ ਐਂਡ ਕਸ਼ਮੀਰ ਸਿੱਖਸ ਆਲਸੋ ਸੈਲੀਬ੍ਰੇਟ ਗੁਰੂ ਗੋਬਿੰਦ ਸਿੰਘ ਜੀ ਬਰਥਡੇ ਔਨ 5th ਜਨਵਰੀ। ਹਾਂ ਨਹੀਂ, ਜੰਮੂ ਕਸ਼ਮੀਰ ਦੇ ਸਿੱਖ ਪਹਿਲਾਂ ਹੀ ਫਰੰਟ ਲਾਈਨ ਤੇ ਹੁੰਦੇ ਨੇ ਆਲਵੇਜ਼ ਪੰਥਕ ਐਕਟੀਵਿਟੀ ਦੇ, ਔਰ ਉਹਨਾਂ ਨੇ ਵੀ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਵੀ ਮਾਨਤਾ ਦਿੱਤੀ ਹੋਈ ਹੈ। ਅਮਰਜੀਤ ਸੈਣੀ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਜਸਵੀਰ ਸਿੰਘ ਜੀ ਵੀ, ਧਰਮ ਸਿੰਘ ਜੀ ਵੀ, ਮਿਸ਼ਰ ਸਿੰਘ ਜੀ, ਮੁਹੰਮਦ याकूब जी भी। कहते आज 5 फरवरी है, 2026 है और आप खालिस्तान के लिए कोशिश करने वाला प्रोग्राम सचो सच TV 84 देख रहे हैं विद डॉक्टर साहब और मिस नीलम के साथ। बहुत बहुत शुक्रिया। हाँ जी, मोहम्मद यूनस जी भी सानू अस्सलाम वालेकुम कहते हैं, वालेकुम सलाम जी और सत श्री अकाल कहते हैं। और कहते हैं बहुत जिहड़ी ठंड है लाहौर दे विच और इत्थे बहुत ठंड पै रही है जी। जसपाल सिंह कैले जी भी और इसी तरह मोहम्मद यूनस जी कहते हैं डॉक्टर साहब हम अल्लाह पाक की दरगाह में दुआ करते हैं कि अल्लाह पाक हर कौम को मजहबी आज़ादी दे, हर कौम को अपने मजहब के मुताबिक ज़िंदगी गुजारने का हक होना चाहिए। आमीन आमीन, बहुत शुक्रिया। बिल्कुल जी। इसी तरह पलविंदर सिंह जी भी और फिर तरह गुस्के जी भी और राजमप्रीत सिंह जी भी, सुरमुख सिंह, फिर इसी तरह भुलर जी भी और फिर इसी तरह साढ़े कोल ने कुलदीप कौर जी भी और जसवीर बराड़ जी भी। फतेह बुला के कहते हैं बहुत बहुत धन्यवाद जी बाबा जी, बहुत मिहनत करते हैं, वाहिगुरू तुहानू हमेशा चढ़दी कला बख्शे। बहुत मेहरबानी, और इसी तरह राजविंदर कौर जी भी कहते हैं हाँ जी वीर जी। अमरजीत सिंह जी ते भैन नीलम कौर जी, वाहिगुरू जी खालसा वाहिगुरू जी फतेह, राज करेगा खालसा आकी रहे ना कोई। फिर नुपा जी भी और इसी तरह साढ़े कोल ने बसरा जी भी और फिर इस तरह मोहम्मद यूनुस जी कहते हैं कि पाकिस्तान का प्रेसिडेंट को हिंदू तभी जोगी नहीं उठा सकते, लेकिन अब ये मुमकिन है कि जोगी मोदी को उठा करने चाहिए। बिल्कुल। और ऑप्सी भी और इसी तरह साढ़े कोल मोहम्मद यूनुस जी कहते पाकिस्तान एशिया की ताकत बन चुका है और अल्लाह पाक इसकी हिफाजत करे।
और लाला बाला जी भी, और फिर इसी तरह ब्लैक गेमिया जी भी और राम सिंह जी भी। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵੀਡੀਓਜ਼ ਕਰਨ ਦੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvradio.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।